ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਕਰਤੂਤ ਦੀ ਗੱਲ ਕਰਦੇ ਹਾਂ। ਵੈਸੇ ਤਾਂ ਬਹੁਤ ਚਿਰਾਂ ਤੋਂ ਅਸੀਂ ਅੱਖਾਂ ਮੀਟ ਕੇ ਬੈਠੇ ਹੋਏ ਹਾਂ ਕਿ ਬਾਬੇ ਸੇਵਾ ਕਰਦੇ ਆ, ਅਤੇ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਆ ਕਿ ਜਿਹੜੀ ਸੇਵਾ ਤਰਨ ਤਾਰਨ ਦੀ ਆ ਅਸੀਂ ਬੰਦ ਕਰ ਦਿੱਤੀ, ਪਰ ਬਾਕੀ ਸੇਵਾ ਕਹਿੰਦੇ ਉਸੇ ਤਰ੍ਹਾਂ ਚੱਲ ਰਹੀ ਹੈ। ਠੀਕ ਹੈ ਜੀ, ਜਿਹੜਾ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਦਹਾਕਿਆਂ ਤੋਂ ਅੱਖਾਂ ਮੂਦ ਕੇ ਬੈਠਾ ਹੈ ਜੀ ਭਾਈਚਾਰਾ, ਕਿਤੇ ਵੀ ਕੋਈ ਵਿਰੋਧ ਨਹੀਂ ਹੋਇਆ। ਇਹ ਤਾਂ ਤਰਨਤਾਰਨ ਦੇ ਵਿੱਚ ਤੁਸੀਂ ਕਹਿ ਲਓ ਕਿ ਇਸ ਵਿਰੋਧ ਨੇ ਇਹ ਇੱਕ ਵੱਡੀ ਚਰਚਾ ਜਿਹੜੀ ਆ ਜੀ ਉਹ ਛੇੜ ਦਿੱਤੀ ਆ ਕਿ ਦਹਾਕਿਆਂ ਤੋਂ ਇਹ ਜਿਹੜੀਆਂ ਅਹਿਮ ਜਿਹੜੀਆਂ ਨਿਸ਼ਾਨੀਆਂ ਸੀਗੀਆਂ, ਯਾਦਗਾਰਾਂ ਸੀਗੀਆਂ, ਉਹਨਾਂ ਨੂੰ ਕਿਵੇਂ ਮਲੀਆ ਮੇਟ ਇਹਨਾਂ ਨੇ ਕਰਕੇ ਜਿਹੜਾ ਜੀ ਉਹ ਰੱਖ ਦਿੱਤਾ। ਚੁਫੇਰਿਓਂ ਘਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਵਾਲੇ ਜਿਹੜੇ ਨੇ ਜੀ, ਇਹਨਾਂ ਦੀ ਮਿਲੀ ਭੁਗਤ ਸਪਸ਼ਟ ਰੂਪ ਦੇ ਵਿੱਚ ਜਿਹੜੀ ਜੀ ਉਹ ਸਾਹਮਣੇ ਤਾਂ ਆ ਰਹੀ ਆ। ਜਿਹੜਾ ਜਗਤਾਰ ਸਿੰਘ ਹੈ, ਜਿਹੜਾ ਕਾਰ ਸੇਵਾ ਵਾਲਾ, ਉਹ ਆਪ ਸਾਹਮਣੇ ਨਹੀਂ ਆਇਆ। ਉਹਨੇ ਉਹਦਾ ਇੱਕ ਖਜ਼ਾਨਚੀ ਆ ਮਹਿੰਦਰ ਸਿੰਘ, ਉਹਨੂੰ ਮੂਹਰੇ ਜਿਹੜਾ ਕਰਤਾ। ਜਿਹੜਾ ਮੁਆਫੀਨਾਮਾ ਸਾਹਮਣੇ ਆਇਆ, ਜਿਹੜਾ ਸਪਸ਼ਟੀਕਰਨ ਸਾਹਮਣੇ ਆਇਆ, ਉਹਦੇ ਉੱਤੇ ਜਗਤਾਰ ਸਿੰਘ ਦੇ ਦਸਖਤ ਨਹੀਂ ਆ, ਉਹਦੇ ਉੱਤੇ ਮਹਿੰਦਰ ਸਿੰਘ ਦੇ ਜਿਹੜੇ ਆ ਉਹ ਦਸਖਤ ਆ। ਮਹਿੰਦਰ ਸਿੰਘ ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋਇਆ, ਇਹ ਗੱਲ ਆਖੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਸ ਕੀਤੇ ਗਏ ਮਤੇ ਦੇ ਮੁਤਾਬਕ ਹੀ ਉਹਨਾਂ ਨੇ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਆ। ਤੇ ਵਿੱਚ ਇੱਕ ਲਾਈਨ ਇਹ ਵੀ ਜਿਹੜਾ ਜੀ ਕਹਿਤੀ ਕਿ ਡੇਰੇ ਦਾ ਮੰਤਵ ਸੰਗਤ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਨਹੀਂ, ਫਿਰ ਵੀ ਜੇ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਅਸੀਂ ਇਹਦੀ ਜਿਹੜੀ ਜੀ ਉਹ ਮਾਫੀ ਚਾਹੁੰਦੇ ਹਾਂ। ਅਜੇ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜੇ ਕਿਤੇ ਜਿਹੜੀ ਆ ਜੀ ਉਹ ਠੇਸ ਪਹੁੰਚੀ ਆ ਤਾਂ ਅਸੀਂ ਜਿਹੜੀ ਇਹਦੀ ਮੁਆਫੀ ਜਿਹੜੀ ਉਹ ਚਾਹੁੰਦੇ ਹਾਂ। ਉਹਨਾਂ ਨੇ ਉਹ ਵੀ ਚਿੱਠੀ ਜਿਹੜੀ ਦਿਖਾਈ, ਜਿਹੜੀ 17 ਜੁਲਾਈ 18 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 550 ਦੇ ਮੁਤਾਬਕ ਉਹਨਾਂ ਨੂੰ ਇਹਦੀ ਪੁਰਾਤਨ ਦਰਸ਼ਨੀ ਡਿਓੜੀ ਜਿਹੜੀ ਸੀ ਇਹਨੂੰ ਮੁੜ ਕੇ ਉਸਾਰਨ ਦੀ ਕਾਰ ਸੇਵਾ ਸੌਂਪੀ ਗਈ ਸੀ। ਇਹ ਗੱਲ ਜਿਹੜੀ ਆ ਮਹਿੰਦਰ ਸਿੰਘ ਨੇ ਕਿ 18 ਅਕਤੂਬਰ 2018 ਨੂੰ ਜਿਹੜਾ ਚਿੱਠੀ ਇੱਕ ਹੋਰ ਜਿਹੜਾ ਮਤਾ ਪਾਇਆ ਗਿਆ ਸੀ, ਮਤਾ ਨੰਬਰ 765, ਇਹਦੇ ਬਾਰੇ ਉਹਨਾਂ ਕੋਲ ਕੋਈ ਜਾਣਕਾਰੀ। ਹੁਣ ਜਿਹੜੇ ਨਾ ਜੀ ਇਹਦੇ ਤੋਂ ਲੱਗ ਇਹ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣ ਬੁੱਝ ਕੇ ਇੱਕ ਮਤਾ ਇਹ ਵੀ ਪਾ ਕੇ ਜਿਹੜਾ ਜੀ ਰੱਖ ਲਿਆ 2 ਲਾਈਨਾਂ ਦਾ ਕਿ ਇਹ ਜਿਹੜੀ ਸੇਵਾ ਆ ਇਹ ਰੱਦ ਕੀਤੀ ਜਾਂਦੀ ਹੈ। ਜੇ ਵਿਵਾਦ ਹੋ ਗਿਆ ਤੇ ਅਸੀਂ ਉਹ ਕੱਢ ਦਿਆਂਗੇ, ਨਹੀਂ ਤਾਂ ਜਿਹੜਾ ਜੀ ਉਹ ਜਿਵੇਂ ਦਬੜੂ ਕੁਛ ਨੂੰ ਜਿਹੜਾ ਉਹ ਚੱਲੀ ਜਾਂਦਾ ਉਸੇ ਤਰੀਕੇ ਦੇ ਨਾਲ ਚੱਲੀ ਜਾਊਗਾ। ਹੁਣ ਜਿਹੜਾ ਮਹਿੰਦਰ ਸਿੰਘ ਹੋਰਾਂ ਨੇ ਆ ਕੇ ਸਪਸ਼ਟੀਕਰਨ ਦਿੱਤਾ, ਜਿਹੜਾ ਭਾਈਚਾਰਾ ਉਹ ਕਿੰਨਾ ਕੁ ਇਹਨੂੰ ਮੰਨਦਾ ਆ, ਇਹ ਉਹਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰਦਾ। ਪਰ ਇੱਕ ਗੱਲ ਜਿਹੜੀ ਇਸ ਜਦੋਂ ਪ੍ਰੈਸ ਦੇ ਮੂਹਰੇ ਆਇਆ ਮਹਿੰਦਰ ਸਿੰਘ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਤਰਨਤਾਰਨ ਦੀਆਂ ਸੇਵਾਵਾਂ ਬੰਦ ਕੀਤੀਆਂ ਨੇ, ਬਾਕੀ ਸਾਰੇ ਗੁਰਧਾਮਾਂ ਦੇ ਉੱਤੇ ਨਿਰੰਤਰ ਸੇਵਾ ਜਿਹੜੀ ਆ ਜੀ ਉਹ ਹੋ ਰਹੀ ਆ। ਇਹ ਵੀ ਕਿਹਾ ਕਿ ਜੇ ਸੰਗਤ ਚਾਹੂਗੀ ਤਾਂ ਇਸ ਦਿਓੜੀ ਦੀ ਮੁਰੰਮਤ ਕਰਕੇ ਇਹਨੂੰ ਠੀਕ ਕਰ ਦਿੱਤਾ ਜਾਊਗਾ, ਤੇ ਜੇ ਮੁੜ ਕੇ ਉਸਾਰੀ ਦੀ ਰਾਏ ਹੋਊਗੀ ਤਾਂ ਸੰਪਰਦਾ ਇਹਦੇ ਉੱਤੇ ਵੀ ਜਿਹੜਾ ਉਹ ਪਹਿਰਾ ਦੇਊਗੀ। ਮਤਲਬ ਕਿ ਉਹ ਕੋਈ ਪਿੱਛੇ ਨਹੀਂ ਹਟੇ ਜੀ, ਇਸ ਗੱਲ ਤੋਂ ਕੋਈ ਪਿੱਛੇ ਨਹੀਂ ਹਟੇ ਕਿ ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਇਹ ਗਲਤੀ ਜਿਹੜੀ ਕੀਤੀ ਆ। ਕਿੰਨੀਆਂ ਜਿਹੜੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਮਲੀਆ ਮੇਟ ਕਰਕੇ ਚਿੱਟਾ ਸੰਗਮਰਮਰ ਜਿਹੜਾ ਜੀ ਉਹ ਉਹਦੇ ਉੱਤੇ ਥੱਪ ਦਿੱਤਾ ਆ। ਤੇ ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਵੀ ਚੇਤਾ ਆਇਆ, ਉਹਨਾਂ ਨੇ ਵੀ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੇ ਮਾਮਲੇ ਦੀ ਰਿਪੋਰਟ ਜਿਹੜੀ ਆ ਜੀ ਇਹ ਕਿਹਾ ਕਿ ਤਿਆਰ ਕਰਕੇ ਅਕਾਲ ਤਖਤ ਨੂੰ ਸੌਂਪੀ ਜਾਵੇ। ਫਿਰ ਅਕਾਲ ਤਖਤ ਉਹਦੇ ਉੱਤੇ ਕੀ ਕਰੂਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਸਵਾਲ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਚਮੜੀ ਜਿਹੜੀ ਆ ਉਹ ਬਚਾਉਣ ਦੇ ਵਾਸਤੇ ਇੱਕ ਮਤਾ ਉਹਨਾਂ ਨੇ ਦੂਜਾ ਵੀ ਪਾ ਕੇ ਰੱਖਿਆ ਕਿ ਅਸੀਂ ਤਾਂ ਜਿਹੜੀ ਜੀ ਉਹ ਕੈਂਸਲ ਕਰਤੀ। ਇਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਫ਼ ਜਿਹੜੀ ਆ ਜੀ ਉਹ ਬਰੀ ਹੋ ਕੇ ਸਾਈਡ ਤੋਂ ਜਿਹੜੀ ਉਹ ਨਿਕਲ ਜੂਗੀ। ਪਰ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਇਹ ਖੜਾ ਰਹੂਗਾ ਕਿ ਸਮੁੱਚੇ ਭਾਈਚਾਰੇ ਦੇ ਵਿੱਚ ਪੈਦਾ ਹੋਇਆ ਰੋਸ ਇਹ ਕਿੰਨੇ ਕੁ ਦਿਨ ਜਿਹੜਾ ਜੀ ਉਹ ਰਹਿੰਦਾ। ਜੇ ਤਾਂ ਇਹ ਲੰਬਾ ਰਹਿੰਦਾ
ਤਾਂ ਇਹ ਠੱਲ ਪੈ ਸਕਦੀ ਹੈ ਜਿੰਨੀਆਂ ਕੁ ਬਿਲਡਿੰਗਾਂ ਜਿਹੜੀਆਂ ਬਚ ਗਈਆਂ ਨੇ। ਜੇ ਇਹ ਲੰਬਾ ਨਹੀਂ ਰਹਿੰਦਾ ਤਾਂ ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਅਹਿਮ ਬਿਲਡਿੰਗਾਂ ਨੂੰ ਵੀ ਇਹ ਕਹਿ ਕੇ ਢਾਹ ਕੇ ਨਵਾਂ ਬਣਾ ਦਿੱਤਾ ਜਾਊਗਾ ਕਿ ਹੁਣ ਛੋਟੀਆਂ ਹੋ ਗਈਆਂ ਤੇ ਜ਼ਿਆਦਾ ਇਹਨਾਂ ਨੂੰ ਚੌੜੇ ਕਰਨ ਦੀ ਜ਼ਰੂਰਤ। ਬਿਲਕੁਲ ਜੀ, ਉਹ ਤਾਂ ਵੱਡੇ ਹੀ ਕਰਦੇ ਆ ਸਾਰਾ ਕੁਝ, ਪਤਾ ਨਹੀਂ ਕਿਹਦੇ ਲਈ ਵੱਡੇ ਕਰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ, ਉਹਨਾਂ ਦੇ ਬਾਗੀ ਸੁਰ ਹੋਰ ਉੱਚੇ ਹੋਏ। ਐਕਚੁਅਲੀ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਸੀਗੀ। ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਬੇਸ਼ੱਕ ਉਹਦੇ ਪਰਿਵਾਰ ਨੇ ਕਿਹਾ ਸੀਗਾ ਕਿ ਇਹ ਪਰਿਵਾਰਕ ਫੰਕਸ਼ਨ ਹੈ। ਇੱਥੇ ਜਿਹੜੇ ਜੀ ਸੁਰਜੀਤ ਸਿੰਘ ਰਖੜਾ ਹੋਰੀ ਵੀ ਗਏ, ਵਿਰੋਧ ਦਾ ਸਾਹਮਣਾ ਉਹਨਾਂ ਨੂੰ ਵੀ ਉੱਥੇ ਜਿਹੜਾ ਜੀ ਉਹ ਕਰਨਾ ਪਿਆ। ਔਰ ਇੱਥੇ ਸਮਾਗਮ ਦੇ ਵਿੱਚ ਬਾਗੀ ਸੁਰਾਂ ਜਿਹੜੀਆਂ ਇੰਨੀਆਂ ਉੱਚੀਆਂ ਸੀਗੀਆਂ ਕਿ ਇੱਥੇ ਪਹਿਲਾਂ ਆਸ ਸੀਗੀ ਕਿ ਇਸੇ ਏਰੀਏ ਦੇ ਵਿੱਚ ਫਿਰਦੇ ਸੁਖਬੀਰ ਸਿੰਘ ਬਾਦਲ ਹੋਰੀ ਟੌਹੜਾ ਪਰਿਵਾਰ ਦੇ ਵੱਲੋਂ ਰੱਖੇ ਗਏ ਇਸ ਬਰਸੀ ਸਮਾਗਮ 'ਚ ਜਾ ਸਕਦੇ ਆ। ਪਰ ਜਦੋਂ ਉਹਨਾਂ ਨੂੰ ਜਾਣਕਾਰੀ ਪਹੁੰਚ ਗਈ ਕਿ ਉੱਥੇ ਸੁਖਦੇਵ ਸਿੰਘ ਭੌਰ, ਸੁਖਦੇਵ ਸਿੰਘ ਢੀਂਡਸਾ, ਉਹ ਸਾਰੇ ਉਹ ਜਿਹੜਾ ਜੀ ਅਕਾਲੀ ਦਲ ਬਾਦਲ ਦੇ ਉੱਤੇ ਤਵੇ ਜਿਹੜੇ ਲੱਗ ਰਹੇ, ਇਸ ਕਰਕੇ ਉਹਨਾਂ ਨੇ ਇਸ ਸਮਾਗਮ ਤੋਂ ਲਾਂਭੇ ਰਹਿਣਾ ਸਮਝਿਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਬਰਸੀ ਸਮਾਗਮ ਦੇ ਵਿੱਚ ਇਹ ਗੱਲ ਆਖੀ ਕਿ ਗੁਰਚਰਨ ਸਿੰਘ ਟੌਹੜਾ ਹੋਰੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਆਗੂ ਸਨ। ਉਹਨਾਂ ਨੇ ਕਿਹਾ ਕਿ ਜਦੋਂ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਅਕਾਲੀ ਦਲ ਤੋਂ ਲਾਂਭੇ ਕੀਤਾ ਗਿਆ, ਉਹਨਾਂ ਨੇ ਮਹਿਜ਼ ਇੱਕ ਬਿਆਨ ਦਿੱਤਾ ਸੀਗਾ ਕਿ ਰੁਝੇਵਿਆਂ ਕਰਕੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਲਾ ਲੈਣਾ ਚਾਹੀਦਾ। ਸੁਖਦੇਵ ਸਿੰਘ ਢੀਂਡਸਾ ਹੋਰੀ ਕਹਿੰਦੇ ਕਿ ਮੈਂ ਉਦੋਂ ਦਿੱਲੀ ਸੀਗਾ ਔਰ ਮੈਂ ਇਹ ਕਿਹਾ ਸੀਗਾ ਕਿ ਇਹਦੇ ਉੱਤੇ ਇਸ ਫੈਸਲੇ ਤੇ ਕੋਈ ਕਾਹਲੀ ਨਾ ਕੀਤੀ ਜਾਵੇ। ਪਰ ਉਹ ਕਹਿੰਦੇ ਕਿ ਮੇਰੇ ਇੱਥੇ ਆਉਣ ਤੋਂ ਪਹਿਲਾਂ, ਪੰਜਾਬ ਆਉਣ ਤੋਂ ਪਹਿਲਾਂ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਹਟਾ ਦਿੱਤਾ ਗਿਆ ਉਹਨਾਂ ਦੇ ਅਹੁਦੇ ਤੋਂ। ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੂੰ ਜਦੋਂ ਜਿਹੜਾ ਜੀ ਇਹ ਪੁੱਛਿਆ ਗਿਆ ਸਮਾਗਮ ਤੋਂ ਬਾਅਦ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਤਾਂ ਚੋਣ ਲੜਨ ਲੱਗੇ ਆ, ਕਿ ਇਹਨੂੰ ਬਾਗੀ ਜਿਹੜਾ ਜੀ ਉਹ ਕਿਹਾ ਜਾਵੇ। ਉਹ ਕਹਿੰਦੇ ਕਿ ਲੱਗਦੀ ਤਾਂ ਇਹ ਬਗਾਵਤ ਹੀ ਆ, ਪਰ ਉਹਨਾਂ ਨੇ ਕਿਹਾ ਕਿ ਇਹਦਾ ਜਵਾਬ ਜਿਹੜਾ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਤੋਂ ਮੰਗਿਆ ਜਾਵੇ ਕਿ ਉਹ ਚੋਣ ਕਿਉਂ ਲੜਨਾ ਚਾਹੁੰਦੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਵੀ ਗੱਲ ਆਖੀ ਕਿ ਜੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਚੋਣ ਲੜਦੇ ਆ ਤਾਂ ਉਹ ਪਰਮਿੰਦਰ ਦੇ ਵਾਸਤੇ ਚੋਣ ਪ੍ਰਚਾਰ ਨਹੀਂ ਜਿਹੜਾ ਜੀ ਉਹ ਕਰਨਗੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਕਈ ਕਾਰਨ ਨੇ ਕਿ ਉਹਨਾਂ ਨੇ ਖੁਦ ਚੋਣ ਨਹੀਂ ਲੜਨੀ, ਉਹ ਤਾਂ ਪਾਸੇ ਹਟ ਗਏ, ਜਾਂ ਉਹਨਾਂ ਨੇ ਪਰਮਿੰਦਰ ਨੂੰ ਕਿਉਂ ਚੋਣ ਲੜਨ ਤੋਂ ਜਿਹੜਾ ਰੋਕਿਆ ਸੀ। ਉਹ ਕਹਿੰਦੇ ਇਹਦੇ ਕਾਰਨ ਸਿਆਸੀ ਹੋ ਸਕਦੇ ਆ, ਇਹਦੇ ਕਾਰਨ ਫਾਈਨੈਂਸ਼ੀਅਲ ਜਿਹੜੇ ਦੀ ਉਹ ਹੋ ਸਕਦੇ ਆ। ਅਜੇ ਬੇਸ਼ੱਕ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਨਹੀਂ, ਪਰ ਲਗਭਗ ਉਹਨਾਂ ਦੀ ਉਮੀਦਵਾਰੀ ਜਿਹੜੀ ਹੈ ਜੀ ਉਹ ਤੈਅ ਆ। ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਇੱਕ ਵਾਰੀ ਫੇਰ ਦਿੱਤੇ ਗਏ ਇਹ ਬਿਆਨ ਜਿਹੜੇ ਆ ਉਹ ਅਕਾਲੀ ਦਲ ਦੇ ਵਾਸਤੇ ਸੰਗਰੂਰ ਦੇ ਵਿੱਚ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਸਖਤ ਰੁਖ ਜਿਹੜਾ ਜੀ ਉਹ ਅਪਣਾਉਣਗੇ। ਪਰਿਵਾਰ ਦੇ ਵਿੱਚ ਮੈਨੂੰ ਲੱਗਦਾ ਫਟਕ ਪੈ ਹੀ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਖੰਨੇ ਦੇ ਵਿੱਚ ਬਾਦਲ ਦਲ ਦੀ ਧੜੇਬੰਦੀ ਉੱਭਰੀ। ਬਿਲਕੁਲ ਜੀ, ਐਕਚੁਅਲੀ ਇਹ ਸਮਝਿਆ ਜਾ ਰਿਹਾ ਸੀਗਾ ਪਹਿਲਾਂ ਵੀ ਕਿ ਖੰਨੇ ਦੇ ਵਿੱਚ ਜੋ ਕੁਝ ਜਿਵੇਂ ਕੀਤਾ ਗਿਆ, ਜਿਵੇਂ ਜਿਹੜੇ ਤਲਵੰਡੀ ਪਰਿਵਾਰ ਦੇ ਇੱਕ ਵੱਡੇ ਨੂੰ ਜਿਹੜਾ ਜੀ ਉਹ ਪਾਸੇ ਕਰਕੇ ਦੂਜੇ ਨੂੰ ਮੂਹਰੇ ਜਿਹੜਾ ਜੀ ਉਹ ਲਿਆਂਦਾ ਗਿਆ ਤੇ ਉਹਦੇ ਨਾਲ ਧੜੇਬੰਦੀ ਜਿਹੜੀ ਜੀ ਇੱਥੇ ਪੈਦਾ ਹੋ ਸਕਦੀ, ਤੇ ਉਹੀ ਹੋਇਆ। ਅਕਾਲੀ ਦਲ ਬਾਦਲ ਦਾ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ ਖੰਨਾ ਦੌਰੇ ਦੇ ਦੌਰਾਨ ਜਿਹੜਾ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਸਾਰਾ ਕੁਝ ਨਿਬੜ ਗਿਆ। ਜਦੋਂ ਇਹ ਸਮਾਗਮ ਜਿਹੜਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਇੱਕ ਜਿਹੜਾ ਧੜਾ ਸੀਗਾ ਉਹ ਜਿੰਦਾਬਾਦ ਕਰਦਿਆਂ ਹੋਇਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਇਸ ਸਮਾਗਮ ਦੇ ਵਿੱਚ ਆਣ ਟਪਕਿਆ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਲੱਗਿਆ ਕਿ ਇੱਥੇ ਤਾਂ ਚੰਗੀ ਜਿੰਦਾਬਾਦ ਹੋ ਰਹੀ ਆ। ਪਰ ਜਦੋਂ ਉਹਨਾਂ ਨੂੰ ਬਹਿਣ ਦੇ ਵਾਸਤੇ ਕੁਰਸੀਆਂ ਹੀ ਨਹੀਂ ਦਿੱਤੀਆਂ ਗਈਆਂ ਸਟੇਜ ਦੇ ਉੱਤੇ, ਕਿਉਂਕਿ ਜਿਹੜਾ ਕਾਬਜ਼ ਧੜਾ ਸੀਗਾ ਜਿਨ ਇਹ ਸਮਾਗਮ ਜਿਹੜਾ ਕਰਵਾਇਆ ਉਹ ਜਗਦੇਵ ਸਿੰਘ ਤਲਵੰਡੀ ਹੋਰਾਂ ਦਾ ਜਿਹੜਾ ਜੀ ਉਹ ਮੁੰਡਾ, ਉਹਨੇ ਜਿਹੜਾ ਸੀਗਾ ਇਹਨਾਂ ਦੇ ਬਹਿਣ ਦੇ ਵਾਸਤੇ ਵਿਰੋਧੀਆਂ ਦੇ ਕੁਰਸੀਆਂ ਹੀ ਨਹੀਂ ਲੱਗਣ ਦਿੱਤੀਆਂ ਤੇ ਉਹ ਭੁੰਜੇ ਬੈਠ ਗਏ। ਇਹਦੇ ਤੋਂ ਜਿਹੜਾ ਸੀਗਾ ਜੀ ਧੜੇਬੰਦੀ ਸਪਸ਼ਟ ਜਿਹੜੀ ਸੀ ਉਹ ਨਜ਼ਰ ਆਈ। ਇੱਥੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਜਿਹੜੇ ਨੇ ਯਾਦਵਿੰਦਰ ਸਿੰਘ ਯਾਦੂ, ਸ਼੍ਰੋਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟੜਾ, ਰਣਬੀਰ ਸਿੰਘ ਖੱਟੜਾ, ਜਿਹੜੇ ਰਜਿੰਦਰ ਸਿੰਘ ਜੀਤ, ਇਹ ਸਾਰੇ ਜਿਹੜੇ ਸੀ ਉਹ ਹੇਠਾਂ ਬੈਠ ਗਏ। ਔਰ ਹੇਠਾਂ ਬੈਠਣ ਤੋਂ ਬਾਅਦ ਜਿਹੜਾ ਸੀ ਉਹ ਪ੍ਰਧਾਨ ਹੋਰੀ ਜਿਹੜੇ ਉਹ ਤਰੇਲੀਆਂ ਉਹਨਾਂ ਨੂੰ ਜਿਹੜੀਆਂ ਉਹ ਆਉਂਦੀਆਂ ਰਹੀਆਂ ਔਰ ਇਹਨੂੰ ਸਮਾਗਮ ਨੂੰ ਸਮੇਟਣ ਦੀ ਉਹਨਾਂ ਨੇ ਫਿਰ ਜਿਹੜੀ ਆ ਜੀ ਉਹ ਕੀਤੀ। ਔਰ ਇਹ ਵੀ ਗੱਲ ਜਿਹੜੀ ਸੀਗੀ ਜਿਹੜੇ ਤਲਵੰਡੀ ਸੀ ਜਿਨ੍ਹਾਂ ਨੇ ਇਹ ਸਮਾਗਮ ਕੀਤਾ ਸੀਗਾ
ਉਹਨਾਂ ਨੇ ਆਪਣੇ ਜਿਹੜਾ ਸੀਗਾ ਸੰਬੋਧਨ ਦੇ ਦੌਰਾਨ ਵਿਰੋਧੀਆਂ ਦੇ ਖਿਲਾਫ ਕਾਫੀ ਕੁਝ ਜਿਹੜਾ ਜੀ ਉਹ ਬੋਲਿਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਜਿਹੜੀ ਜੀ ਉਹ ਕੀਤੀ। ਪਰ ਇਹ ਕਿਹਾ ਜਾ ਸਕਦਾ ਹੈ ਕਿ ਖੰਨੇ ਦੇ ਵਿੱਚ ਜਿਹੜੀ ਇਹ ਦਰਾੜ ਪਈ ਆ ਉਹ ਕਿਤੇ ਨਾ ਕਿਤੇ ਪਾਰਟੀ ਦੇ ਵਾਸਤੇ ਮੁਸ਼ਕਲ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਖੜੀਆਂ ਕਰੂਗੀ, ਕਿਉਂਕਿ ਇਹ ਇੱਕ ਐਕਚੁਅਲੀ ਕੈਲਕੂਲੇਸ਼ਨ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਤੁਸੀਂ ਕਹ ਲਓ ਉਲਟ ਪੁਲਟ ਹੋ ਗਈ ਕਿ ਹਰ ਜਗ੍ਹਾ ਦੇ ਉੱਤੇ ਅਕਾਲੀ ਦਲ ਨੇ ਇੱਕ ਜਿਹੜਾ ਲੋਕ ਸਭਾ ਹਲਕਾ ਤੇ ਵਿਧਾਨ ਸਭਾ ਹਲਕਾ ਉਹਦੇ ਵਿੱਚ 2-2 3-3 ਜਾਣੇ ਜਿਹੜੇ ਆ ਉਹ ਪ੍ਰਮੋਟ ਕਰ ਦਿੱਤੇ ਕਿ ਇਸ ਕਰਕੇ ਕਿ ਇੱਕ ਨਹੀਂ ਤਾਂ ਦੂਸਰਾ ਉਹਨੇ ਹੁਣ ਜਿਹੜੀਆਂ ਜੀ ਅਸਲ ਦੇ ਵਿੱਚ ਇਹ ਮੁਸ਼ਕਲਾਂ ਖੜੀਆਂ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਦੋਨੋਂ ਧੜੇ ਜਿਹੜੇ ਸੀਗੇ ਜੀ ਉਹ ਸਮਾਗਮ ਤੋਂ ਬਾਅਦ ਵੀ ਇੱਕ ਨਹੀਂ ਹੋਏ। ਦੋਨਾਂ ਦੇ ਵਿਚਾਲੇ ਜਿਹੜੀ ਸੀ ਜੀ ਉਹ ਇੱਕ ਦੂਜੇ ਦੇ ਪ੍ਰਤੀ ਜਿਹੜੀ ਨਫ਼ਰਤ ਸੀ ਉਹ ਸਾਫ਼ ਝਲਕ ਰਹੀ ਸੀਗੀ ਔਰ ਇਹ ਅੰਦੇਸ਼ੇ ਜਿਹੜੇ ਆ ਜੀ ਪਹਿਲਾਂ ਹੀ ਲਾਏ ਜਾ ਰਹੇ ਸੀਗੇ ਖੰਨੇ ਦੇ ਵਿੱਚ ਜਿਹੜਾ ਜੀ ਅਕਾਲੀ ਦਲ ਉਹ ਪਾਟ ਸਕਦਾ ਔਰ ਉਹ ਨਜ਼ਰ ਆਇਆ ਉੱਥੇ ਉਸੇ ਤਰੀਕੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਦਰਬਾਰਾ ਸਿੰਘ ਗੁਰੂ ਦੀ। ਪਹਿਲਾਂ ਵੀ ਇੱਕ ਦਿਨ ਆਪਾਂ ਗੱਲ ਕੀਤੀ ਸੀਗੀ, ਤਾਂ ਉਸ ਦਾ ਚਫੇਰਿਆਂ ਹੀ ਵਿਰੋਧ ਹੋ ਰਿਹਾ। ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਜਿਹੜਾ ਜੀ ਇੱਥੇ ਫਤਿਹਗੜ੍ਹ ਸਾਹਿਬ ਤੋਂ ਲਿਆਉਣਾ ਅਕਾਲੀ ਦਲ ਦੇ ਉਮੀਦਵਾਰ ਵਜੋਂ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਪਤਾ ਸੀਗਾ। ਹਾਲਾਂਕਿ ਦਰਬਾਰਾ ਸਿੰਘ ਗੁਰੂ ਹੋਰਾਂ ਨੂੰ ਭਦੌੜ ਜਿਹੜਾ ਰਿਜ਼ਰਵ ਹਲਕਾ ਉੱਥੋਂ ਵੀ ਅਕਾਲੀ ਦਲ ਨੇ ਚੋਣ ਲੜਾਈ ਸੀ ਤੇ ਉੱਥੋਂ ਪੰਜਾਬੀ ਗਾਇਕ ਜਿਹੜੇ ਨੇ ਮੁਹੰਮਦ ਸਦੀਕ ਹੋਰਾਂ ਨੇ ਕਾਂਗਰਸ ਦੇ ਜਿਹੜੇ ਉਮੀਦਵਾਰ ਸਨ ਉਹਨਾਂ ਨੇ ਹਰਾ ਦਿੱਤਾ ਸੀਗਾ ਦਰਬਾਰਾ ਸਿੰਘ ਗੁਰੂ ਹੋਰਾਂ ਨੂੰ। ਦਰਬਾਰਾ ਸਿੰਘ ਗੁਰੂ ਹੋਰੀ ਅੱਜ ਕੱਲ੍ਹ ਅਕਾਲੀ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆਉਂਦੇ ਆ। ਉਹਨਾਂ ਨੇ ਅੱਜ ਕੱਲ੍ਹ ਦਾੜੀ ਜਿਹੜੀ ਆਪਣੀ ਖੋਲੀ ਹੋਈ ਆ ਤੇ ਨੀਲੀ ਪੱਗ ਬੰਨ੍ਹਦੇ ਆ। ਪਰ ਦਰਬਾਰਾ ਸਿੰਘ ਗੁਰੂ ਹੋਰਾਂ ਦੇ ਇਹ ਉਮੀਦਵਾਰ ਬਣਨ ਦੇ ਨਾਲ ਔਰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਨਕੋਦਰ ਦੇ ਵਿੱਚ ਜਿਹੜਾ ਕਾਂਡ ਹੋਇਆ ਸੀਗਾ, ਬੇਅਦਬੀ ਕਾਂਡ ਹੋਇਆ ਸੀ, ਇਹਦੇ ਦੌਰਾਨ ਪੁਲਿਸ ਦੀ ਗੋਲੀ ਦੇ ਨਾਲ ਸ਼ਿਕਾਰ ਹੋਏ 4 ਜਿਹੜੇ ਨੌਜਵਾਨ ਸੀ ਜਿਨ੍ਹਾਂ ਦੀ ਮੌਤ ਹੋ ਗਈ ਸੀਗੀ 2 ਫਰਵਰੀ 1986 ਨੂੰ। ਇਹ ਮੁੱਦਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਭਖ ਪਿਆ ਔਰ ਉਦੋਂ ਇਹ ਐਡੀਸ਼ਨਲ ਡਿਪਟੀ ਕਮਿਸ਼ਨਰ ਸਨ ਦਰਬਾਰਾ ਸਿੰਘ ਗੁਰੂ ਹੋਰੀ। ਜਿਹੜਾ ਇਹ 4 ਨੌਜਵਾਨ ਜਿਹੜੇ ਗੋਲੀ ਦਾ ਸ਼ਿਕਾਰ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਬਲਦੇਵ ਸਿੰਘ ਲਿੱਤਰਾ ਨੇ, ਉਹ ਕੈਨੇਡਾ ਰਹਿੰਦੇ ਨੇ ਅੱਜ ਕੱਲ੍ਹ, ਪਰ ਉਹ ਅੱਜ ਕੱਲ੍ਹ ਇੱਥੇ ਆਏ ਹੋਏ ਨੇ। ਉਹਨਾਂ ਨੇ ਇਸ ਮੁੱਦੇ ਨੂੰ ਪਿਛਲੇ ਦਿਨਾਂ ਤੋਂ ਉਭਾਰਿਆ ਹੋਇਆ ਔਰ ਵਿਰੋਧੀ ਧਿਰ ਨੇ ਵੀ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਸੀ ਉਹ ਲਿਆ ਕੇ ਇਸ ਮੁੱਦੇ ਨੂੰ ਫੇਰ ਉਭਾਰ ਦਿੱਤਾ। ਪਹਿਲਾਂ ਇਹ ਗੱਲ ਜਿਹੜੀ ਆ ਉਹ ਚੱਲਦੀ ਸੀਗੀ ਕਿ ਇਹ ਜਿਹੜੀ ਉਦੋਂ ਜਸਟਿਸ ਗੁਰਨਾਮ ਸਿੰਘ ਹੋਰਾਂ ਦਾ ਕਮਿਸ਼ਨ ਬਣਿਆ ਸੀਗਾ ਉਹਦੀ ਰਿਪੋਰਟ ਵਿਧਾਨ ਸਭਾ 'ਚ ਲਿਆਂਦੀ ਜਾਵੇ। ਇਹ ਮਾਮਲਾ ਜਦੋਂ ਵਿਧਾਨ ਸਭਾ 'ਚ ਉੱਠਿਆ ਤਾਂ ਇਹ ਗੱਲ ਪਹਿਲੀ ਵਾਰੀ ਸਾਹਮਣੇ ਆਈ ਕਿ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸਮੇਂ ਇਹ ਰਿਪੋਰਟ ਤਾਂ ਵਿਧਾਨ ਸਭਾ 'ਚ ਆ ਗਈ ਸੀ, ਇਹਦੇ ਉੱਤੇ ਬਹਿਸ ਨਹੀਂ ਕਰਵਾਈ ਗਈ। ਜਿਹੜੀ ਐਕਸ਼ਨ ਟੇਕਨ ਰਿਪੋਰਟ ਸੀ ਉਹ ਇਹਦੇ ਨਾਲ ਨਹੀਂ ਲਾਈ ਗਈ। ਜਦੋਂ ਇਹ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋ ਗਈ ਸੀ ਪੁਲਿਸ ਦੀ ਗੋਲੀ ਦੇ ਨਾਲ, ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੀਆਂ ਲਾਸ਼ਾਂ ਮੰਗ ਰਹੇ ਸਨ, ਡੈੱਡ ਬੋਡੀਜ਼ ਮੰਗ ਰਹੇ ਸਨ, ਪਰ ਇਹ ਨਹੀਂ ਦਿੱਤੀਆਂ ਗਈਆਂ। ਅਣਪਛਾਤੀਆਂ ਕਹਿ ਕੇ ਲਾਸ਼ਾਂ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਇਹਦੇ ਉੱਤੇ ਦਰਬਾਰਾ ਸਿੰਘ ਗੁਰੂ ਹੋਰਾਂ ਦੇ ਦਸਖਤ ਨੇ ਉਸ ਚਿੱਠੀ ਦੇ ਉੱਤੇ, ਜਿਹਦੇ ਉੱਤੇ ਦਸਖਤ ਜਿਹੜੇ ਇਹਨਾਂ ਦਾ ਅੰਤਮ ਸੰਸਕਾਰ ਕਰਨ ਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਦਿੱਤੀ ਗਈ ਸੀ। ਦਰਬਾਰਾ ਸਿੰਘ ਗੁਰੂ ਹੋਰੀ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਨੇ। ਤੇ ਇੱਕ ਇਹਦਾ ਹੋਰ ਅਹਿਮ ਪੱਖ ਹੈ ਕਿ ਉਦੋਂ ਜਿਹੜੇ ਜਲੰਧਰ ਦੇ ਵਿੱਚ SSP ਸਨ ਉਹ ਮੁਹੰਮਦ ਇਜ਼ਹਾਰ ਆਲਮ ਸਨ, ਜਿਹੜੇ ਆਲਮ ਸੈਨਾ ਕਰਕੇ ਵੀ ਚਰਚਿਤ ਰਹੇ ਨੇ। ਔਰ ਮੁਹੰਮਦ ਇਜ਼ਹਾਰ ਆਲਮ ਹੋਰੀ ਅਕਾਲੀ ਦਲ ਦੇ ਅੱਜ ਬਾਦਲ ਦੇ ਸੀਨੀਅਰ ਨੇਤਾ ਨੇ, ਜਿਹਦੇ ਕਰਕੇ ਇਹ ਮਾਮਲਾ ਜਿਹੜਾ ਜੀ ਇਸ ਵੇਲੇ ਪੂਰਾ ਫੇਰ ਪੱਕ ਗਿਆ। ਦਰਬਾਰਾ ਸਿੰਘ ਗੁਰੂ ਹੋਰਾਂ ਦੇ ਜਿਹੜਾ ਜੀ ਉਮੀਦਵਾਰ ਬਣਨ ਤੋਂ ਬਾਅਦ ਇਸ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਰਵਿੰਦਰ ਸਿੰਘ ਲਿੱਤਰਾ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਚਲੂਪਰ ਜਿਹੜੇ ਸਨ, ਇਹਨਾਂ ਸਾਰਿਆਂ ਦੀ ਮੌਤ ਦਾ ਮਾਮਲਾ ਜਿਹੜਾ ਜੀ ਉਹ ਭਖ ਪਿਆ ਔਰ ਪੂਰੀ ਦੁਨੀਆ ਦੇ ਵਿੱਚ ਜਿੱਥੇ ਭਾਈਚਾਰਾ ਬੈਠਾ ਜੀ ਉਹਨਾਂ ਦੇ ਵੱਲੋਂ ਇਹ ਗੱਲ ਉਭਾਰੀ ਜਿਹੜੀ ਜੀ ਉਹ ਜਾ ਰਹੀ ਆ ਕਿ ਕਿਹੜੀ ਮਜਬੂਰੀ ਅਕਾਲੀ ਦਲ ਦੀ ਹਮੇਸ਼ਾ ਬਣਦੀ ਰਹੀ ਆ, ਬਾਦਲ ਪਰਿਵਾਰ ਦੀ ਖਾਸ ਤੌਰ ਦੇ ਉੱਤੇ, ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਜੋ ਵੀ ਘਟਨਾਵਾਂ ਪਿਛਲੇ ਦਹਾਕਿਆਂ ਦੇ ਦੌਰਾਨ ਵਾਪਰੀਆਂ, ਜਿਹੜੇ ਲੋਕ ਉਹਦੇ ਵਿੱਚ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਜ਼ਿੰਮੇਵਾਰ ਰਹੇ ਨੇ, ਚਾਹੇ ਉਹ ਪੁਲਿਸ ਅਫਸਰ ਕਿਉਂ ਨਾ ਹੋਣ ਤੇ ਚਾਹੇ ਜਿਹੜੇ ਜੀ ਉਹ ਦੂਸਰੇ ਅਫਸਰ ਕਿਉਂ ਨਾ ਹੋਣ, ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਹੀ ਅਹਿਮ
ਥਾਵਾਂ ਜਿਹੜੀਆਂ ਜੀ ਉਹ ਦਿੱਤੀਆਂ। ਜੀ ਜੀ ਬਿਲਕੁਲ। ਇੰਨੇ ਚਿਰਾਂ ਤੋਂ ਬਾਅਦ ਹੁਣ ਵੀ ਲੋਕਾਂ ਨੂੰ ਹਜੇ ਪੂਰੀ ਤਰ੍ਹਾਂ ਸਮਝ ਨਹੀਂ ਆਈ ਇਸ ਪਰਿਵਾਰ ਦੀ। ਅੱਗੇ ਆਪਾਂ ਜੋਗੀ ਤੇ ਮੋਦੀ ਦੇ ਬਿਆਨ ਦੀ ਗੱਲ ਕਰੀਏ ਤਾਂ ਬੜਾ ਵਿਵਾਦਤ ਬਿਆਨ ਦਿੱਤਾ ਉਹਨਾਂ ਨੇ। ਉਹਦੇ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਉਹਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਭਾਰਤੀ ਫੌਜ ਨੂੰ ਮੋਦੀ ਜੀ ਦੀ ਸੈਨਾ ਕਹਿ ਕੇ ਸੰਬੋਧਨ ਜਿਹੜਾ ਜੀ ਉਹ ਕੀਤਾ। ਔਰ ਚੋਣ ਕਮਿਸ਼ਨ ਨੇ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਰਿਪੋਰਟ ਤਲਬ ਕਰ ਲਈ ਆ। ਸ਼ਾਸਨ ਦੇ ਮੁੱਦੇ ਦੇ ਉੱਤੇ ਵਿਰੋਧੀ ਧਿਰ ਤੇ ਵਰਦਿਆ ਯੋਗੀ ਨੇ ਕਿਹਾ ਕਿ ਜਿਹੜੀ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਲਈ ਇਹ ਅਸੰਭਵ ਸੀਗਾ, ਉਹ ਭਾਜਪਾ ਦੇ ਸ਼ਾਸਨ ਦੇ ਦੌਰਾਨ ਸੰਭਵ ਕਰ ਵਿਖਾਇਆ ਗਿਆ। ਉਹਨਾਂ ਨੇ ਕਿਹਾ ਕਿ ਜਿਹੜਾ ਮੋਦੀ ਹੈ ਤਾਂ ਹਰ ਗੱਲ ਜਿਹੜੀ ਹੈ ਜੀ ਉਹ ਮੁਮਕਿਨ ਹੈ। ਯੋਗੀ ਜਿਹੜਾ ਸੀਗਾ ਜੀ ਉਹਨੇ ਆਪਣੀ ਬੋਲਬਾਣੀ ਇੱਥੋਂ ਤੱਕ ਜਿਹੜੀ ਜੀ ਉਹ ਲੈ ਗਏ ਕਿ ਕਾਂਗਰਸ ਦੇ ਲੋਕ ਅੱਤਵਾਦੀਆਂ ਨੂੰ ਬਿਰਿਆਨੀ ਖਵਾਉਂਦੇ ਸੀਗੇ ਤੇ ਮੋਦੀ ਜੀ ਦੀ ਸੈਨਾ ਅੱਤਵਾਦੀਆਂ ਨੂੰ ਗੋਲੀ ਜਾਂ ਗੋਲਾ ਦਿੰਦੀ ਆ, ਇਹ ਜਿਹੜਾ ਜੀ ਉਹ ਕਿਹਾ। ਔਰ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਇਹਦਾ ਨੋਟਿਸ ਲਿਆ। ਫੌਜ ਦੇ ਵਿੱਚ ਵੀ, ਫੌਜ ਦੇ ਅਫਸਰਾਂ ਦੇ ਵਿੱਚ ਵੀ, ਰਿਟਾਇਰਡ ਅਫਸਰਾਂ ਦੇ ਵਿੱਚ ਵੀ ਇਹਨੂੰ ਲੈ ਕੇ ਚਰਚਾ ਜਿਹੜੀ ਜੀ ਉਹ ਵੱਡੀ ਸ਼ੁਰੂ ਹੋ ਗਈ ਆ ਕਿ ਕੀ ਹੁਣ ਫੌਜ ਦਾ ਵੀ ਸਿਆਸੀਕਰਨ ਜਿਹੜਾ ਜੀ ਉਹ ਕੀਤਾ ਜਾਊਗਾ ਇਹਨਾਂ ਚੋਣਾਂ ਦੇ ਦੌਰਾਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਪ੍ਰਚਲਿਤ ਪੱਤਾ ਉਹ ਖੇਡ ਦਿੱਤਾ ਮਹਾਰਾਸ਼ਟਰ ਦੇ ਵਿੱਚ। ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹਿਤੀ ਆ ਕਿ ਹਿੰਦੂ ਅੱਤਵਾਦੀ ਲਫ਼ਜ਼ ਜਿਹੜਾ ਸੀਗਾ ਉਹ ਕਾਂਗਰਸ ਨੇ ਵਰਤਿਆ। ਉਹਨਾਂ ਦਾ ਇਸ਼ਾਰਾ ਜਿਹੜਾ ਸੀਗਾ ਜਿਹੜੀ ਸਮਝੌਤਾ ਐਕਸਪ੍ਰੈਸ ਦੇ ਉੱਤੇ ਜਦੋਂ ਹਮਲਾ ਹੋਇਆ ਉਹਨੂੰ ਲੈ ਕੇ ਸੀਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਜਿਹੜੀ ਜੀ ਆਖੀ ਕਿ ਕਦੀ ਹਿੰਦੂ ਅੱਤਵਾਦੀ ਲਫ਼ਜ਼ ਪਹਿਲਾਂ ਨਹੀਂ ਸੀ ਆਇਆ, ਇਹ ਕਾਂਗਰਸ ਨੇ ਲਿਆਂਦਾ। ਇਹ ਵੀ ਕਿਹਾ ਕਿ ਹੁਣ ਅਦਾਲਤਾਂ ਨੇ ਵੀ ਇਹ ਕਹਿ ਦਿੱਤਾ ਕਿ ਲਫ਼ਜ਼ ਗਲਤ ਸੀਗਾ, ਕਿਉਂਕਿ ਸਮਝੌਤਾ ਐਕਸਪ੍ਰੈਸ ਦੇ ਵਾਸਤੇ ਜਿਨ੍ਹਾਂ ਦੇ ਉੱਤੇ ਕੇਸ ਚੱਲਦਾ ਸੀਗਾ ਅਸੀਮਾਨੰਦ ਤੇ ਉਹਨਾਂ ਦੇ ਸਾਥੀ, ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਇਹਦੀ ਉਮੀਦ ਸੀਗੀ ਕਿ ਇਹ ਪੱਤਾ ਜਿਹੜਾ ਜੀ ਉਹ ਖੇਡਿਆ ਜਾਊਗਾ ਤੇ ਉਹ ਪੱਤਾ ਮਹਾਰਾਸ਼ਟਰ ਤੋਂ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ। ਇੱਕ ਧਰਮ ਵਾਲਿਆਂ ਨੂੰ ਉਹਨਾਂ ਨੇ ਜਿਹੜੀ ਜੀ ਇਹ ਗੱਲ ਕਹਿ ਕੇ ਕਿ ਤੁਹਾਨੂੰ ਅੱਤਵਾਦੀ ਜਿਹੜਾ ਜੀ ਉਹ ਗਰਦਾਨਿਆ ਹੈ ਕਾਂਗਰਸ ਨੇ। ਯੋਗੀ ਵਾਲੇ ਮਾਮਲੇ ਦੇ ਉੱਤੇ ਤਾਂ ਚੋਣ ਕਮਿਸ਼ਨ ਨੇ ਨੋਟਿਸ ਜਿਹੜਾ ਜੀ ਉਹ ਲੈ ਲਿਆ, ਪਰ ਇਸ ਮਾਮਲੇ ਦੇ ਉੱਤੇ ਅਜੇ ਕਿਸੇ ਕਿਸਮ ਦੇ ਕੋਈ ਨੋਟਿਸ ਜਿਹੜਾ ਜੀ ਉਹ ਨਹੀਂ ਲਿਆ ਗਿਆ। ਜੀ ਸਰਕਾਰ ਜੋ ਉਹਨਾਂ ਦੀ ਹੋਈ ਹੈ। ਤੇ ਅੱਗੇ ਆਪਾਂ ਗੁਜਰਾਤ ਦੀ ਸਰਕਾਰ ਦੀ ਜੇ ਗੱਲ ਕਰੀਏ ਤੇ ਪੰਜਾਬੀ ਕਿਸਾਨ ਹੋਰ ਪਸਾਏ। ਤੁਹਾਡੀ ਐਕਚੁਅਲੀ ਇਹ ਹੈ ਕਿ ਪਿਛਲੇ ਦਿਨੀ ਮੈਂ ਕੱਲ ਗੱਲ ਵੀ ਕੀਤੀ ਸੀਗੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਆਸ਼ੀਰਵਾਦ ਸਕੀਮ ਦੇ ਤਹਿਤ ਉੱਥੇ ਆਸ਼ੀਰਵਾਦ ਤਾਂ ਦੇ ਆਏ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ, ਪਰ ਉੱਥੇ ਕਿਸਾਨਾਂ ਦੀ ਬਾਂਹ ਜਿਹੜੀ ਆ ਜੀ ਉਹ ਨਹੀਂ ਫੜੀ। 2014 ਦੇ ਵਿੱਚ ਜਦੋਂ ਇਲੈਕਸ਼ਨਾਂ ਹੋ ਰਹੀਆਂ ਸੀ ਤਾਂ ਉਦੋਂ ਨਰਿੰਦਰ ਮੋਦੀ ਹੋਰੀ ਪੰਜਾਬ ਆਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਸਟੇਜ ਤੋਂ ਇਹ ਗੱਲ ਆਖੀ ਸੀ ਕਿ ਗੁਜਰਾਤ ਦੇ ਵਿੱਚ ਪੰਜਾਬੀ ਕਿਸਾਨਾਂ ਨੂੰ ਕੁਝ ਨਹੀਂ ਹੋਣ ਲੱਗਿਆ। 5 ਸਾਲ ਲੰਘ ਗਏ, ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ, ਕੇਸ ਵਾਪਸ ਨਹੀਂ ਲਿਆ। ਉਹ ਕੇਸ ਜਿਉਂ ਦਾ ਤਿਉਂ ਜਾਰੀ ਆ, ਉਹ ਆਪਣੀ ਜਗ੍ਹਾ ਦੇ ਉੱਤੇ ਜਾਰੀ ਆ। ਔਰ ਉਜਾੜੇ ਦੀ ਤਲਵਾਰ ਜਿਹੜੀ ਆ ਉਹ ਇਹਨਾਂ ਪੰਜਾਬੀ ਕਿਸਾਨਾਂ ਦੇ ਸਿਰ ਦੇ ਉੱਤੇ ਲਟਕ ਰਹੀ ਆ, ਜਿਨ੍ਹਾਂ ਨੂੰ ਜਿਹੜਾ ਜੀ ਜੈ ਜਵਾਨ ਜੈ ਕਿਸਾਨ ਦੇ ਤਹਿਤ ਜਿਹੜਾ ਲਿਜਾ ਕੇ ਗੁਜਰਾਤ ਦੇ ਵਿੱਚ ਵਸਾਇਆ ਗਿਆ ਸੀ। ਉੱਥੇ ਬੰਜਰ ਪਈ ਜ਼ਮੀਨ ਨੂੰ ਉਪਜਾਊ ਜ਼ਮੀਨ ਜਿਹੜਾ ਉਹ ਬਣਾਇਆ ਕਿਸਾਨਾਂ ਨੇ ਤੇ ਅੱਜ ਉਹਨਾਂ ਦੇ ਸਿਰ ਦੇ ਉੱਤੇ ਉਜਾੜੇ ਦੀ ਤਲਵਾਰ ਲਟਕ ਰਹੀ ਆ। ਉਹ ਆਪਣੀ ਜਗ੍ਹਾ ਦੇ ਉੱਤੇ ਆ। ਹੁਣ ਗੁਜਰਾਤ ਦੀ ਸਰਕਾਰ ਨੇ ਇਹਨਾਂ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਕਰਤੀ ਆ। ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ ਦੀ ਜ਼ਮੀਨ ਦੀ ਵੇਚਣ ਦੇ ਉੱਤੇ ਪਾਬੰਦੀ ਲਾਤੀ ਆ। ਇੱਥੋਂ ਤੱਕ ਕਿ ਪੰਜਾਬੀ ਕਿਸਾਨ ਹੁਣ ਰਿਕਾਰਡ ਦੇ ਵਿੱਚ ਵਿਰਾਸਤ ਵੀ ਚੜਾ ਨਹੀਂ ਸਕਣਗੇ। ਗੁਜਰਾਤ ਦੇ ਮਾਲ ਮਹਿਕਮੇ ਦੇ ਵੱਲੋਂ 3 ਮਹੀਨਿਆਂ ਤੋਂ ਨਵੀਂ ਮੁਹਿੰਮ ਛੇੜੀ ਗਈ ਆ, ਜਿਹਦੇ ਤਹਿਤ ਜਮਾਬੰਦੀ ਦੇ ਵਿੱਚ ਰੈੱਡ ਐਂਟਰੀ ਜਿਹੜੀ ਉਹ ਪਾ ਕੇ ਵੇਚ ਵਟਤ ਦੇ ਉੱਤੇ ਰੋਕ ਲਾ ਦਿੱਤੀ ਗਈ ਆ। ਕੁਝ ਜਿਹੜੀ ਤਹਿਸੀਲ ਆ ਇਹਦੇ ਪਿੰਡਾਂ ਦੇ ਵਿੱਚ ਇਹ ਮੁਹਿੰਮ ਇਸ ਵੇਲੇ ਵੱਡੇ ਪੱਧਰ ਤੇ ਚੱਲ ਰਹੀ ਆ। ਪੰਜਾਬੀ ਕਿਸਾਨਾਂ 'ਚ ਰੋਹ ਆ, ਪਰ ਉਹਨਾਂ ਦੀ ਬਾਂਹ ਫੜਨ ਵਾਲਾ ਉੱਥੇ ਕੋਈ ਨੀ ਗਾ। ਜਿਹੜੇ ਕਿਸਾਨ ਆ ਉਹ ਕਹਿੰਦੇ ਆ ਕਿ ਰੈੱਡ ਐਂਟਰੀ ਦੀ ਮਾਰ ਦੇ ਹੇਠ ਕਰੀਬ 8000 ਏਕੜ ਜ਼ਮੀਨ ਆਈ ਆ ਔਰ ਪੰਜਾਬੀ ਕਿਸਾਨ ਇਸ ਜ਼ਮੀਨ ਦੀ ਵਿਰਾਸਤ ਵੀ ਆਪਣੇ ਬੱਚਿਆਂ ਦੇ ਨਾਮ ਜਿਹੜਾ ਉਹ ਨਹੀਂ ਚੜਾ ਸਕਦੇ। ਤਹਿਸੀਲਦਾਰਾਂ ਦੇ ਵੱਲੋਂ ਮਾਲ ਮਹਿਕਮੇ ਦੇ ਜਿਹੜਾ ਰਿਕਾਰਡ ਦੇ ਵਿੱਚ ਇਸ ਜਿਹੜਾ ਜੀ ਉਹ ਜ਼ਮੀਨ ਦੇ ਸੰਬੰਧੀ ਇੰਦਰਾਜ ਜਿਹੜਾ ਜੀ ਉਹ ਕੀਤਾ ਜਾ ਰਿਹਾ। ਸੁਪਰੀਮ ਕੋਰਟ ਦੇ ਹੁਕਮਾਂ ਤੱਕ ਰਿਕਾਰਡ ਵਿੱਚ ਕਿਸੇ ਤੀਜੀ ਧਿਰ ਦੀ ਐਂਟਰੀ ਨਹੀਂ ਹੋ ਸਕੂਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ 'ਚੋਂ ਕੋਈ ਸਟੇ ਵਗੈਰਾ ਨਹੀਂ ਹੈ। ਕਿਸਾਨ ਜਿਹੜੇ ਆ ਉਹਨਾਂ ਦਾ ਕਹਿਣਾ ਹੈ ਕਿ ਗੁਜਰਾਤ ਸਰਕਾਰ ਨੇ ਹੁਣ ਪੰਜਾਬੀ ਕਿਸਾਨਾਂ ਨੂੰ
ਆਊਟ ਕਰਨ ਦੇ ਵਾਸਤੇ ਕਸੂਤੇ ਜਿਹੜਾ ਜੀ ਉਹ ਫਸਾ ਦਿੱਤਾ। ਪਰ ਕਿਸਾਨਾਂ ਦੇ ਹਮਾਇਤੀ ਤੇ ਉਹਨਾਂ ਦੇ ਹੱਕ ਦੇ ਵਾਸਤੇ ਲੰਡ ਮੰਡ ਦੇ ਦਾਅਵੇ ਜਿਹੜਾ ਜੀ ਉਹ ਕਰਨ ਵਾਲੇ ਉਹ ਹੁਣ ਚੁੱਪਚਾਪ ਜਿਹੜਾ ਉਹ ਬੈਠੇ ਆ, ਔਰ ਇਹਨਾਂ ਕਿਸਾਨਾਂ ਦੇ ਸਿਰ ਦੇ ਉੱਤੇ ਉਜਾੜੇ ਦੀ ਤਲਵਾਰ ਤਾਂ ਜਿਹੜੀ ਉਹ ਲਟਕੀ ਰਹੀ ਆ। ਹੁਣ ਉਹਨਾਂ ਦੇ ਜਿਹੜਾ ਜੀ ਇਹ ਨਵਾਂ ਜਿਹੜਾ ਆ ਗਿਆ ਉੱਥੋਂ ਦੇ ਭੁੱਜ ਦੇ ਕਿਸਾਨਾਂ ਦਾ ਜੀ, ਉਹਨਾਂ ਨੇ ਉਹਨਾਂ ਦੀ ਮੁਸੀਬਤ ਹੋਰ ਵਧਾਤੀ ਹੈ ਜੀ। ਤੇ ਅੱਗੇ ਗੱਲ ਕਰਦੇ ਜੀ ਡੇਰਾ ਸਿਰਸਾ ਦੀ, ਤੇ ਸਿੱਟ ਵੱਲੋਂ ਉਸ ਦੀ ਅੱਜ ਪੁੱਛਗਿੱਛ ਹੋਵੇਗੀ। ਬਿਲਕੁਲ ਜੀ, SIT ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੋਈ ਆ ਇਸ ਵੇਲੇ ਜਿਹੜੀ ਰੋਹਤਕ ਦੀ ਸੁਨਾਰੀਆ ਜੇਲ੍ਹ ਆ, ਜਿਹੜੀ ਫਰੀਦਕੋਟ ਦੀ ਸੈਸ਼ਨ ਅਦਾਲਤ ਹੈ ਉਹਦੀ ਪਰਮਿਸ਼ਨ ਦੇ ਉੱਤੇ ਇਹ ਗਈ ਆ ਜਿਹੜੀ ਟੀਮ ਹੈ, ਪਰਮਿਸ਼ਨ ਲੈਣ ਤੋਂ ਬਾਅਦ ਕਿ ਬੇਅਦਬੀ ਕਾਂਡ ਦੇ ਵਿੱਚ ਉਹਨਾਂ ਨੇ ਇਸ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਜਿਹੜੀ ਆ ਉਹ ਕਰਨੀ ਆ। ਲੇਟੈਸਟ ਜਿਹੜੀਆਂ ਖਬਰਾਂ ਨੇ ਉਹ ਇਹ ਆ ਰਹੀਆਂ ਨੇ ਕਿ ਅਜੇ ਹਾਲਾਂਕਿ ਨਾ ਨਹੀਂ ਕਰ ਸਕਦੀ ਜਿਹੜੇ ਅਦਾਲਤੀ ਫੈਸਲੇ ਨੂੰ ਜਿਹੜੀ ਜੇਲ੍ਹ ਆ, ਪਰ ਜੇਲ੍ਹ ਪ੍ਰਸ਼ਾਸਨ ਨੇ ਅਜੇ ਇਹਨਾਂ ਨੂੰ ਟਾਈਮ ਨਹੀਂ ਦਿੱਤਾ। ਇਹ SIT ਜਿਹੜੀ ਆ ਜੀ ਉਹ ਰਾਤ ਦੀ ਇੱਥੇ ਰੋਹਤਕ ਦੇ ਵਿੱਚ ਪਹੁੰਚੀ ਹੋਈ ਆ, ਔਰ ਇਹਦੀ ਜਿਹੜਾ ਜੀ ਪਰਮਿਸ਼ਨ ਲੈ ਕੇ ਅਦਾਲਤ ਦੀ ਇਹ ਬੜੀ ਅਹਿਮ ਹੋਊਗਾ ਜੀ ਜਿਹੜਾ ਇਹਦੇ ਤੋਂ ਪੁੱਛਗਿੱਛ ਹੋਣੀ, ਕਿਉਂਕਿ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ, ਉਹਨਾਂ ਦੀ ਜਿੱਥੋਂ ਜਿਹੜੀ ਉਹ ਸ਼ੁਰੂਆਤ ਹੁੰਦੀ ਆ ਉਹ ਡੇਰੇ ਵਾਲੇ ਨੂੰ ਮੁਆਫੀ ਤੋਂ ਹੁੰਦੀ ਆ। ਮੁਆਫੀ ਤੋਂ ਪਿੱਛੇ ਜੇ ਜਾਇਆ ਜਾਵੇ ਤਾਂ ਇਹਦੀ ਮੀਟਿੰਗ ਜਿਹੜੀ ਆ ਸੁਖਬੀਰ ਸਿੰਘ ਬਾਦਲ ਤੇ ਡੇਰਾ ਮੁਖੀ ਜਿਹੜੀ ਸੰਭਾਵੀ ਮੁੰਬਈ ਦੇ ਵਿੱਚ ਹੋਈ ਦੱਸੀ ਦੀ ਆ, ਜਿਹਦੇ ਸੰਬੰਧੀ ਫਿਲਮ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛਗਿੱਛ SIT ਨੇ ਕੀਤੀ ਸੀਗੀ। ਇਸ ਮੀਟਿੰਗ ਦੇ ਵਿੱਚ ਹੀ ਇਹ ਤੈਅ ਹੋਇਆ ਸੀਗਾ ਤੇ ਸਰਸੇ ਵਾਲੇ ਦੀ ਫਿਲਮ ਜਿਹੜੀ ਆ ਜੀ ਉਹ ਪੰਜਾਬ 'ਚ ਲੱਗੂਗੀ ਤੇ ਉਦੋਂ ਪਹਿਲਾਂ ਉਹਨੂੰ ਮਾਫੀ ਦਿੱਤੀ ਜਾਊਗੀ। ਅਕਾਲ ਤਖਤ ਦੇ ਰਿਕਾਰਡ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਬੰਦਾ ਪੇਸ਼ ਨਹੀਂ ਹੁੰਦਾ ਉੱਥੇ ਔਰ ਉਹਨੂੰ ਮੁਆਫ ਕਰ ਦਿੱਤਾ ਜਾਂਦਾ। ਗੁਰਬਚਨ ਸਿੰਘ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸੀ ਉਹਨਾਂ ਦੇ ਵੱਲੋਂ ਮੁੜ ਕੇ ਇਹ ਮੁਆਫੀ ਜਿਹੜੀ ਆ ਉਹ ਵਾਪਸ ਲਈ ਜਾਂਦੀ ਆ। ਜਿਹੜੇ ਲੋਕ ਇਸ ਵੇਲੇ ਗ੍ਰਿਫਤਾਰ ਨੇ ਕਈ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਮਹਿੰਦਰਪਾਲ ਬਿੱਟੂ ਤੇ ਉਹਦੇ ਜਿਹੜੇ ਸਾਥੀ, ਉਹ ਡੇਰੇ ਦੀ ਕਮੇਟੀ ਦੇ ਅਹਿਮ ਮੈਂਬਰਾਂ ਦੇ ਵਿੱਚੋਂ ਇੱਕ ਨੇ। ਜਿਹੜੀ SIT ਆ ਜੀ ਉਹ ਇਹ ਕੜੀਆਂ ਜੋੜਨ ਦੀ ਕੋਸ਼ਿਸ਼ ਕਰੂਗੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਕਿੱਥੇ ਮੀਟਿੰਗ ਹੋਈ ਸੀ, ਕਿਹਨੇ ਇਹ ਕਿਹਾ ਕਿ ਉਹਨੂੰ ਮੁਆਫ ਜਿਹੜਾ ਜੀ ਉਹ ਕੀਤਾ ਜਾ ਰਿਹਾ, ਉਹ ਚਿੱਠੀ ਜਿਹੜੀ ਮੁਆਫੀ ਵਾਲੀ ਸੀ ਉਹ ਕਿਹਨੇ ਲਿਖੀ ਸੀਗੀ, ਕਿਵੇਂ ਇਹ ਲਿਖੀ ਗਈ, ਕਿਵੇਂ ਉਹ ਅਕਾਲੀ ਦਲ ਦੇ ਪ੍ਰਧਾਨ ਤੱਕ ਪਹੁੰਚੀ, ਉੱਥੋਂ ਜਿਹੜੀ ਆ ਉਹ ਜਥੇਦਾਰਾਂ ਨੂੰ ਆਪਣੀ ਕੋਠੀ ਦੇ ਵਿੱਚ ਸੱਦ ਕੇ ਇਹ ਜਿਹੜਾ ਸੀਗਾ ਜੀ ਸਾਰਾ ਇਹਨੂੰ ਮੁਆਫ ਕਰਨ ਦੇ ਵਾਸਤੇ ਆਖਿਆ ਗਿਆ। ਅਜੇ ਤੱਕ ਜਿਹੜੀ ਇਹਦੀ ਜੇ ਲੇਟੈਸਟ ਖਬਰ ਆ ਰਹੀ ਆ ਕਿ ਜਿਹੜੀ SIT ਆ ਉਹ ਜੇਲ੍ਹ ਦੇ ਪਰਮਿਸ਼ਨ ਉਹਨੂੰ ਨਹੀਂ ਮਿਲੀ, ਪਰ ਪਰਮਿਸ਼ਨ ਇਹ ਨਹੀਂ ਹੋ ਸਕਦਾ ਕਿ ਉਹ ਰੱਦ ਕਰ ਦੇਣ, ਕਿਉਂਕਿ ਨਹੀਂ ਤਾਂ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਹੋ ਸਕਦਾ, ਉਹ ਸਮੇਂ ਦੀ ਅੱਗੇ ਪਿੱਛੇ ਹੇਰ-ਫੇਰ ਹੋ ਸਕਦਾ। ਔਰ ਇਹ ਬੜੀ ਅਹਿਮ ਜਿਹੜੀ ਆ ਜੀ ਇਹ ਪੁੱਛਗਿੱਛ ਹੋਊਗੀ SIT ਦੀ ਹੁਣ ਤੱਕ ਕੀਤੀ ਗਈ ਪੁੱਛਦੇ ਹਿਸਾਬ ਦੇ ਨਾਲ ਜੀ। ਜੀ ਹੋਣੀ ਵੀ ਚਾਹੀਦੀ ਆ ਜੀ, ਇੰਨਾ ਕੁਛ ਹੋ ਗਿਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਹਾਈ ਕੋਰਟ ਨੇ ਕੈਬਨਿਟ ਮੰਤਰੀ ਆਸ਼ੂ ਨੂੰ ਤਲਬ ਕੀਤਾ। ਉਹਦੀ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਫੋਨ ਤੇ ਧਮਕੀਆਂ ਦੇਣ ਤੇ ਹਾਈ ਕੋਰਟ ਦੇ ਵਿਰੁੱਧ ਇਤਰਾਜ਼ਯੋਗ ਟਿੱਪਣੀ ਜਿਹੜੀ ਉਹ ਕਰਨ ਦੇ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜਾ ਜੀ ਉਹਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਵਿਰੋਧੀ ਧਿਰ ਦੇ ਨਿਸ਼ਾਨੇ ਤੇ ਰਹਿਣ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨੂੰ 2 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਭਾਈ ਰਣਧੀਰ ਸਿੰਘ ਨਗਰ ਦੇ ਵਿੱਚ ਸਰਕਾਰੀ ਜ਼ਮੀਨ ਨੂੰ ਜਾਂਦੀ ਸੜਕ ਦੀ ਉਸਾਰੀ ਕਰਨ ਦੇ ਵਿੱਚ ਅੜਿੱਕਾ ਬਣੇ ਮੰਤਰੀ ਆਸ਼ੂ, ਨਗਰ ਸੁਧਾਰ ਟਰੱਸਟ ਦੇ ਕਾਰਜਕਾਰੀ ਇੰਜੀਨੀਅਰ ਰਕੇਸ਼ ਗਰਗ ਦੀ ਵਾਇਰਲ ਹੋਈ ਆਡੀਓ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਸਮਾਜ ਸੇਵੀ ਸੰਸਥਾ ਆ ਉਹਨੇ ਪਟੀਸ਼ਨ ਦਾਖਲ ਜਿਹੜੀ ਆ ਜੀ ਉਹ ਕੀਤੀ ਸੀਗੀ। ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆ ਹਾਈ ਕੋਰਟ ਨੇ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਦੇ ਇੱਕ ਟਰਾਂਸਪੋਰਟਰ ਨੂੰ ਸੰਮਣ ਭੇਜ ਕੇ ਤਲਬ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਜਿਹੜੀ ਇਹ ਪਟੀਸ਼ਨ ਦਾਖਲ ਕੀਤੀ ਗਈ ਸੀਗੀ ਉਹਨਾਂ ਤੋਂ ਬਾਅਦ ਹੀ ਜਿਹੜਾ ਜੀ ਲੁਧਿਆਣੇ ਦੇ ਜਿਹੜਾ ਅਦਾਲਤ ਦੇ ਹੁਕਮਾਂ ਦੇ ਪਿੱਛੋਂ ਲੁਧਿਆਣਾ ਦੇ ਵਿੱਚ ਸਰਕਾਰੀ ਤੇ ਹੋਰ ਜ਼ਮੀਨਾਂ ਤੇ ਹੋਏ ਜਿਹੜੇ ਨਜਾਇਜ਼ ਕਬਜ਼ੇ ਸੀ ਉਹਨਾਂ ਨੂੰ ਦੂਰ ਕਰਨ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਸੀਗੇ। ਜਿਹੜਾ ਭਾਰਤ ਭੂਸ਼ਣ ਆਸ਼ੂ ਆ ਜਿੱਥੇ ਉਹ ਨਗਰ ਸੁਧਾਰ ਟਰੱਸਟ ਦੇ EO ਨੂੰ ਧਮਕੀਆਂ ਦੇ ਰਿਹਾ, ਉੱਥੇ ਹਾਈ ਕੋਰਟ ਦੇ ਬਾਰੇ ਵੀ ਉਹਨੇ ਟਿੱਪਣੀਆਂ ਜਿਹੜੀਆਂ ਕੀਤੀਆਂ ਸੀ ਵੀ ਹਾਈ ਕੋਰਟ ਜੋ ਕਰਾਉਣਾ ਮੇਰਾ ਉੱਥੋਂ ਜਿਹੜਾ ਜੀ ਉਹ ਕਰਾ ਲਾ। ਇਹ ਜਿਹੜੀਆਂ ਧਮਕੀਆਂ ਫੋਨ ਦੇ ਉੱਤੇ ਦਿੱਤੀਆਂ ਗਈਆਂ ਸੀਗੀਆਂ ਔਰ ਇਹ ਆਡੀਓ ਜਿਹੜੀ ਆ ਜੀ ਵੱਡੀ ਚਰਚਾ ਦਾ ਵਿਸ਼ਾ ਉਸ ਟਾਈਮ ਜਿਹੜੀ ਉਹ ਬਣੀ ਸੀਗੀ। ਹੁਣ ਵੇਖਣਾ ਜਿਹੜਾ ਨਹੀਂ ਹੋਊਗਾ, ਹਾਲਾਂਕਿ ਉਹਦੇ ਕੋਲੇ ਟਾਈਮ ਜੁਲਾਈ ਤੱਕ ਜਿਹੜਾ ਜੀ ਉਹ ਹੈਗਾ, ਪਰ ਇਹ ਮੁੱਦਾ
ਇਹ ਸਭ ਨੂੰ ਪਤਾ ਜੀ ਕਿ ਜਿਹੜਾ ਇਹ ਮਹਿਕਮਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅੰਡਰ ਜਿਹੜਾ ਜੀ ਉਹ ਆਉਂਦਾ। ਤੇ ਭਾਰਤ ਭੂਸ਼ਣ ਆਸ਼ੂ ਹੋਰੀ ਜਿਹੋ ਜਿਹੀਆਂ ਧਮਕੀਆਂ ਜਿਹੜੀਆਂ ਜੀ ਉਹ ਦੇ ਰਹੇ ਸੀਗੇ ਉਹ ਵੀ ਸਭ ਨੇ ਜਿਹੜੇ ਜੀ ਉਹ ਸੁਣੀਆਂ ਹੋਣੀਆਂ ਨੇ ਕਿ ਮੰਤਰੀ ਦੇ ਅਹੁਦੇ ਦੇ ਉੱਤੇ ਰਹਿੰਦਿਆਂ ਹੋਇਆ ਉਹ ਕਿਸੇ ਦੀ ਪਰਵਾਹ ਨਹੀਂ ਕਰ ਰਹੇ। ਵੈਸੇ ਇਦੋਂ ਪਹਿਲਾਂ ਇੱਕ ਧਮਕੀਆਂ ਉਹਨਾਂ ਨੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇੱਕ ਉੱਚ ਅਧਿਕਾਰੀ ਸੀ ਉਹਨੂੰ ਇੱਕ ਸਮਾਗਮ ਦੇ ਵਿੱਚ ਵੀ ਜਿਹੜਾ ਜੀ ਉਹ ਦਿੱਤੀਆਂ ਸੀਗੀਆਂ। ਕੁਝ ਹਵਾ ਜਿਹੜੀ ਆ ਉਹ ਜ਼ਿਆਦਾ ਹੀ ਖਰਾਬ ਜਿਹੜੀ ਆਸ਼ੂ ਹੋਰਾਂ ਦੀ ਹੋਈ ਸੀ। ਹਾਂਜੀ ਹਾਂਜੀ ਬਿਲਕੁਲ ਬਹੁਤ ਕੁਛ ਉਹ ਕਰਦੇ ਸੀਗੇ। ਤਾਂ ਸਵਾਲ ਸੀਗਾ ਕਿ ਜਿਹੜਾ ਹੁਣ ਵੋਟਾਂ ਪੈਣੀਆਂ ਆ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਕੀ ਰੁਝਾਨ ਆ? ਸੋ ਬਹੁਤੇ ਤਾਂ ਨੌਜਵਾਨ ਜਿਹੜੇ ਆ ਜੀ ਉਹ ਵਿਦੇਸ਼ਾਂ ਵੱਲ ਨੂੰ ਹੀ ਜਿਹੜਾ ਜੀ ਉਹ ਚਲੇ ਗਏ ਆ ਜਾਂ ਜਾਣ ਦੀ ਜਿਹੜੇ ਉਹ ਤਿਆਰੀ ਦੇ ਵਿੱਚ ਹੈ ਕਿਉਂਕਿ ਇਹੋ ਜਿਹਾ ਜਿਹੜਾ ਰੁਝਾਨ ਹੈ ਨਾ ਜੀ ਉਹ ਮਿਲਦਾ ਤੁਹਾਨੂੰ ਸੱਥਾਂ ਵਗੈਰਾ ਤੋਂ। ਸੱਥਾਂ ਦੇ ਵਿੱਚ ਨੌਜਵਾਨ ਨਹੀਂ ਬਹਿੰਦੇ ਬਜ਼ੁਰਗਾਂ ਦੇ ਕੋਲੇ ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਇਲ ਆ ਤੇ ਉਹ ਜਿਹੜਾ ਉਹਨਾਂ ਨੂੰ ਡਾਟਾ ਜਿਹੜਾ ਉਹ ਪਾਉਂਦੇ ਆ ਉਹ ਡਾਟਾ ਜਿਹੜਾ ਜੀ ਉਹ ਵਰਤਦੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜਾ ਜੀ ਉਹ ਜ਼ਿਆਦਾ ਰਹਿੰਦੇ ਆ। ਇਹ ਗੱਲ ਸਹੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ 10 ਲੱਖ ਦੇ ਕਰੀਬ ਨੌਜਵਾਨ ਜਿਹੜਾ ਉਹ ਪਹਿਲੀ ਵਾਰੀ ਵੋਟ ਪਾਊਗਾ ਕਿਉਂਕਿ ਅਜੇ ਉਮੀਦਵਾਰ ਜਿਹੜੀ ਹੈ ਜੀ ਉਹ ਆਉਣੀ ਬਾਕੀ ਆ। ਜਦੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਜਾਣਗੇ ਤੇ ਚੋਣ ਪ੍ਰਚਾਰ ਫੇਰ ਭਖਣਾ ਉੱਥੋਂ ਜਿਹੜਾ ਜੀ ਉਹ ਪਤਾ ਲੱਗਦਾ ਹੁੰਦਾ ਕਿ ਇਹ ਨੌਜਵਾਨ ਤਬਕਾ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾ ਰਿਹਾ। ਜਿਹੜੀਆਂ 14 ਦੀਆਂ ਚੋਣਾਂ ਸੀਗੀਆਂ ਜਾਂ 17 ਵਾਲੀਆਂ ਜਿਹੜੀਆਂ ਚੋਣਾਂ ਸੀਗੀਆਂ ਵਿਧਾਨ ਸਭਾ ਦੀਆਂ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤਾ ਜਿਹੜਾ ਨੌਜਵਾਨ ਤਬਕਾ ਸੀਗਾ ਉਹ ਨਵੀਂ ਪਾਰਟੀ ਦੇ ਪਿੱਛੇ ਜਿਹੜਾ ਜੀ ਉਹ ਹੋ ਤੁਰਿਆ ਸੀਗਾ। ਪਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਕੀ ਉਸੇ ਤਰ੍ਹਾਂ ਦਾ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ ਇਹ ਆਉਣ ਵਾਲੇ ਕੁਝ ਦਿਨ ਜਿਹੜੇ ਆ ਜੀ ਉਹ ਦੱਸਣਗੇ ਕਿ ਕਿਸ ਪਾਸੇ ਵੱਲ ਨੂੰ ਨੌਜਵਾਨਾਂ ਦਾ ਰੁਝਾਨ ਜਿਹੜਾ ਜੀ ਉਹ ਜਾ ਰਿਹਾ। ਸਹੀ ਪੁੱਛੋ ਤਾਂ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਕੋਈ ਉਹਨਾਂ ਨੂੰ ਰਾਹ ਜਿਹੜਾ ਜੀ ਉਹ ਦਿਸ ਨਹੀਂ ਰਿਹਾ ਕਿਉਂਕਿ ਚਾਹੇ ਉਹ ਅਕਾਲੀ ਦਲ ਹੈ ਆਮ ਆਦਮੀ ਪਾਰਟੀ ਹੈ ਜਾਂ ਜਿਹੜੀ ਜੀ ਉਹ ਕਾਂਗਰਸ ਹੈ ਨਿਰਾਸ਼ ਤਾਂ ਸਾਰੀਆਂ ਧਿਰਾਂ ਤੋਂ ਹੀ ਸਾਰੇ ਜਿਹੜੇ ਜੀ ਉਹ ਹੋਏ ਨਹੀਂ ਦੇ। ਜੀ ਜੀ ਬਿਲਕੁਲ। ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200 ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਇਹ ਉਹਨੇ ਇੱਕ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ ਤੇ ਪੰਜਾਬੀ ਰੇਡੀਓ ਯੂਐਸਏ ਸੁਣ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਹੋਏ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਜੋ ਕੁਛ ਵੀ ਤੁਸੀਂ ਪੁੱਛੋਗੇ ਕੀ ਕੁਛ ਵਾਪਰ ਰਿਹਾ ਆ। ਕਾਲ ਕਰ ਲੈ ਨੰਬਰ 4082725200 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਹਾਂਜੀ ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਪੰਨੂ ਸਾਹਿਬ ਜੇ ਕਾਂਗਰਸ ਵਾਲੇ ਪ੍ਰਧਾਨ ਮੰਤਰੀ ਲਈ ਮਨਮੋਹਨ ਸਿੰਘ ਦਾ ਨਾਂ ਅਨਾਉਂਸ ਕਰ ਦੇਣ ਤੇ ਕੁਛ ਇਲੈਕਸ਼ਨ ਤੇ ਫਰਕ ਪੈ ਸਕਦਾ ਜੀ। ਤੇ ਦੂਜਾ ਸਵਾਲ ਹੈ, ਕਦੀ ਖਬਰਾਂ 'ਚ ਸੁਣਿਆ ਨਹੀਂ ਜਿਹੜੀ ਮਾਇਆਵਤੀ ਆ ਉਹਦੇ ਕੋਈ ਨਿਆਣੇ ਵਗੈਰਾ ਕੋਈ ਵਿਆਹੀ ਕੋਈ ਹਸਬੈਂਡ ਕਦੀ ਸੁਣਿਆ ਨਹੀਂ ਜੀ, ਉਹਦੇ ਬਾਰੇ ਦੱਸਿਓ ਮਾੜਾ ਜਿਹਾ। ਬਹੁਤ ਧੰਨਵਾਦ। ਸੁਣ ਲੈਂਦੇ। ਥੈਂਕ ਯੂ। ਦੇਖੋ ਜੇ ਬਹੁਤ ਵੱਡਾ ਤੁਸੀਂ ਕਹਿ ਲਓ ਕਿ ਇੱਕ ਮਾਸਟਰ ਸਟ੍ਰੋਕ ਹੋਊਗਾ ਜੇ ਕਾਂਗਰਸ ਇਹ ਪਲੇ ਕਰਦੀ ਹੈ ਜਾਂ ਨਹੀਂ। ਇਹ ਤਾਂ ਕਾਂਗਰਸ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਬਹੁਤ ਵੱਡੀ ਜਿਹੜੀ ਜੀ ਉਹ ਰਿਸਪੈਕਟ ਹੈ, ਪਾਰਟੀ ਕਰਕੇ ਨਹੀਂ, ਉਹਨਾਂ ਦੀ ਲਿਆਕਤ ਜਿਹੜੀ ਜੀ ਉਹ ਕਰਕੇ। ਇਹ ਤਾਂ ਵਿਰੋਧੀ ਵੀ ਜਿਹੜਾ ਜੀ ਉਹ ਮੰਨਦੇ ਆ। ਜੇ ਡਾਕਟਰ ਸਾਹਿਬ ਦਾ ਨਾਮ ਜਿਹੜਾ ਜੀ ਉਹ ਕਾਂਗਰਸ ਸਾਹਮਣੇ ਲਿਆਉਂਦੀ ਆ, ਫਰਕ ਨਹੀਂ ਜੀ, ਬਹੁਤ ਵੱਡਾ ਫਰਕ ਜਿਹੜਾ ਜੀ ਉਹ ਪੈ ਸਕਦਾ। ਇਹਦਾ ਕੋਈ ਤੋੜ ਨਹੀਂ ਹੋਊਗਾ ਜਿਹੜਾ ਜੀ ਉਹ ਕਾਂਗਰਸ ਦੇ ਕੋਲੇ। ਜਿਹੜੀ ਕਾਂਗਰਸ ਨੇ ਉਹ 72,000 ਵਾਲੀ ਜਿਹੜੀ ਸਕੀਮ ਐਲਾਨੀ ਹੈ ਉਹਦਾ ਤੋੜ ਵੀ ਜੇ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਦੇਖੋ ਹੋਣਾ ਨਹੀਂ ਹੋਣਾ, ਇਹ ਜੁਮਲਾ ਆ ਕੀ ਨਹੀਂ, ਇਹ ਕੱਲ੍ਹ ਵਾਲੀਆਂ ਗੱਲਾਂ ਨੇ। ਅਜੇ ਬੀਜੇਪੀ ਕੋਲੇ ਹੈ ਨੀਗਾ। ਜੇ ਡਾਕਟਰ ਸਾਹਿਬ ਨੂੰ ਉਹ ਮੋਹਰੇ ਜਿਹੜਾ ਜੀ ਉਹ ਲਿਆਉਂਦੇ ਨੇ ਤੇ ਬਿਨਾਂ ਕਿਸੇ ਸ਼ੱਕ ਦੇ ਵੱਡਾ ਹੋਊਗਾ। ਜਿੱਥੋਂ ਤੱਕ ਤੁਸੀਂ ਜੀ ਮਾਇਆਵਤੀ ਹੋਰਾਂ ਦਾ ਪੁੱਛਿਆ ਜੀ, ਨਹੀਂ ਉਹ ਵੀ ਉਹਨਾਂ ਦੀ ਕਿਤਾਬ 'ਚ ਸ਼ਾਮਲ ਨੇ ਜੀ ਜਿਨ੍ਹਾਂ ਨੇ ਵਿਆਹ ਵਗੈਰਾ ਨਹੀਂ ਕਰਾਇਆ ਹੋਇਆ, ਇਸ ਕਰਕੇ ਔਲਾਦ ਤਾਂ ਫਿਰ ਕਿੱਥੋਂ ਹੋਣੀ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਾਜ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਜੇ ਆਪਾਂ ਦੇਖੀਏ ਜੀ ਮਾਲਵੇ ਤੋਂ ਲੈ ਕੇ ਦੀਨਾ ਕਾਂਗੜ ਤਲਵੰਡੀ ਸਾਬੋ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਤੱਕ
ਇਹਨਾਂ ਨੇ ਕੋਈ ਵੀ ਗੁਰੂ ਸਾਹਿਬ ਨਾਲ ਸੰਬੰਧਿਤ ਇਤਿਹਾਸਕ ਨਿਸ਼ਾਨੀ ਨਹੀਂ ਜੀ ਛੱਡੀ ਅੱਜ ਤੱਕ। ਸਿਰਫ ਤੁਹਾਨੂੰ ਸੰਖ ਮਰਮਰ ਹੀ ਦੱਸਦਾ, ਪਰ ਪਿੰਡ ਦਾ ਗੁਰਦੁਆਰਾ, ਆਮ ਗੁਰਦੁਆਰਾ ਤੇ ਇਤਿਹਾਸਕ ਗੁਰਦੁਆਰੇ ਵਿੱਚ ਕੋਈ ਫਰਕ ਨਹੀਂ ਛੱਡਿਆ ਇਹਨਾਂ ਨੇ ਵੀ, ਲੋਕਾਂ ਨੂੰ ਕੋਈ ਅਹਿਸਾਸ ਹੀ ਨਾ ਹੋਵੇ ਕਿ ਅਸੀਂ ਇਤਿਹਾਸਕ ਥਾਂ ਤੇ ਆਏ ਹਾਂ। ਦੂਜੇ ਜਿਹੜਾ ਸਵਾਲ ਮੇਰਾ ਇਹ ਆ ਵੀ ਮੈਂ ਰੀਸੈਂਟਲੀ ਅੰਮ੍ਰਿਤਸਰ ਜਾ ਕੇ ਆਇਆ, ਉਹ ਜਿਹੜੇ ਦਰਸ਼ਨੀ ਚੌੜੀ ਦੇ ਦਰਵਾਜ਼ੇ ਆ ਉਹ ਨਵੇਂ ਦਿਸਦੇ ਆ, ਵੇਖਣ ਨੂੰ ਬਹੁਤ ਸ਼ਾਨਦਾਰ ਆ, ਇਹ 'ਚ ਕੋਈ ਸ਼ੱਕ ਨਹੀਂ, ਬਹੁਤ ਵਧੀਆ। ਪਰ ਜਿਹੜੇ ਪੁਰਾਣੇ ਸੀਗੇ ਉਹਨਾਂ ਦੀ ਕੋਈ ਗੱਲ ਚੱਲੂਗੀ ਜਾਂ ਕਿੱਥੇ ਆ ਉਹ ਬਿਲਕੁਲ ਹੀ ਕੋਈ ਬੋਲ ਨਹੀਂ ਰਿਹਾ ਉਹਦੇ ਬਾਰੇ, ਜੋ ਕਿੱਥੇ ਗਏ ਉਹ ਦਰਵਾਜ਼ੇ। ਧੰਨਵਾਦ। ਥੈਂਕ ਯੂ ਜੀ। ਬੋਲ ਤਾਂ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਕੋਈ ਨਹੀਂ ਬੋਲ ਰਿਹਾ, ਜਿੰਨੇ ਕੁ ਜੋਗੇ ਅਸੀਂ ਹੈਗੇ ਆ ਜੀ ਉਹਦਾ ਰੌਲਾ ਤਾਂ ਪਾਇਆ ਜੀ। ਪਰ ਇਹ ਪਹਿਲੀ ਵਾਰੀ ਹੋਇਆ, ਮੈਂ ਜਦੋਂ ਗੱਲ ਕਰ ਰਿਹਾ ਸੀਗਾ ਕਬਰ ਦੀ ਚੀਰ ਫਾੜ, ਉਹਦੇ ਵਿੱਚ ਮੈਂ ਕਿਹਾ ਜੀ ਕਿ ਅਵੇਸਲਾਪਨ ਜਿਹੜਾ ਭਾਈਚਾਰੇ ਦਾ, ਉਹਨੇ ਸਿਚੁਏਸ਼ਨ ਜਿਹੜੀ ਇੱਥੋਂ ਤੱਕ ਲਿਆਂਦੀ ਆ। ਇਹ ਇੱਕ ਚੰਗੀ ਜਿਹੜੀ ਦੀ ਉਹ ਗੱਲ ਹੈ ਕਿ ਲੋਕ ਉੱਠ ਕੇ ਸੁਚੇਤ ਹੋਏ ਆ। ਇਹ ਪਹਿਲੀ ਵਾਰੀ ਹੈ ਜੀ। ਮੈਂ ਕੱਲ ਲਿਖੀ ਸੀ ਆਪਣੇ ਬਚਪਨ ਦੀ ਜਿਹੜਾ ਦੀ ਉਹ ਗੱਲ ਕਿ ਗੁਰੂ ਕਾ ਬਾਗ ਗੁਰਦੁਆਰਾ ਸੁਲਤਾਨਪੁਰ ਲੋਧੀ ਦੇ ਵਿੱਚ, ਉੱਥੇ ਇੱਕ ਛੋਟਾ ਜਿਹਾ ਕਮਰੇ ਦੇ ਵਿੱਚ ਗੁਰਦੁਆਰਾ ਸੀਗਾ ਜੀ, ਔਰ 4 ਕੰਧਾਂ ਦੇ ਉੱਤੇ 4 ਉਦਾਸੀਆਂ ਦਾ ਚਿੱਤਰਕਲਾ ਦੇ ਰਾਹੀਂ ਜਿਹੜਾ ਜੀ ਉਹ ਦੱਸਿਆ ਹੋਇਆ ਸੀ, ਤੇ ਹੇਠ ਉਹਦੇ ਲੰਡੇ ਅੱਖਰਾਂ ਦੇ ਨਾਲ ਹਰ ਉਦਾਸੀ ਦਾ ਜਿਹੜਾ ਉਹ ਵੇਰਵਾ ਸੀਗਾ। ਉਦੋਂ ਇੱਕ ਕਰਤਾਰ ਸਿੰਘ ਹੁੰਦਾ ਸੀਗਾ, ਜਿਵੇਂ ਅੱਜ ਕੱਲ੍ਹ ਜਗਤਾਰ ਸਿੰਘ ਹੈ, ਉਹਨਾਂ ਨੇ ਉਹ ਗੁਰਦੁਆਰਾ ਜਿਹੜਾ ਸੀਗਾ ਉਹ ਢਾਹ ਕੇ ਇੱਕ ਟੋਆ ਕੱਢ ਕੇ ਉਹਦੇ ਵਿੱਚ ਦੱਬਤਾ। ਉਸ ਗੁਰਦੁਆਰੇ ਦੇ ਬੈਕ ਸਾਈਡ ਦੇ ਉੱਤੇ ਉਹ ਪਰਿਵਾਰ ਅੱਜ ਵੀ ਉੱਥੇ ਰਹਿੰਦੇ ਆ, ਹਿੰਦੂ ਪਰਿਵਾਰ ਨੇ ਉਹ ਗੁਰਦੁਆਰੇ ਦੀ ਬਹੁਤ ਸੇਵਾ ਕਰਦੇ ਸਨ। ਉਦੋਂ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਯਾਦ ਆ, ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਆਪਣੀ ਸਾਰੀ ਪ੍ਰਾਪਰਟੀ ਦੇ ਦਿੰਦੇ ਆ, ਇਹ ਜਿਹੜਾ ਜੀ ਗੁਰਦੁਆਰਾ ਢਾਹੋ ਨਾ। ਔਰ ਉਹਨਾਂ ਨੂੰ ਮੈਂ ਉਹ ਬਹੁਤ ਉੱਚੀ ਉੱਚੀ ਰੋਂਦਿਆਂ ਜਿਹੜਾ ਉਹ ਦੇਖਿਆ ਸੀਗਾ ਉਸ ਟਾਈਮ ਦੇ ਉੱਤੇ। ਉਹ ਮੈਨੂੰ ਸਾਰਾ ਕੁਛ ਨਾ ਜੀ ਉਹ ਯਾਦ ਆ ਗਿਆ। ਮੈਂ 6ਵੀਂ ਜਾਂ 7ਵੀਂ 'ਚ ਉਸ ਟਾਈਮ ਜਿਹੜਾ ਉਹ ਪੜ੍ਹਦਾ ਸੀਗਾ, ਤੇ ਉਦੋਂ ਜਿਹੜਾ ਜੀ ਉਹ ਪਰਿਵਾਰ ਨੇ ਵਿਰੋਧ ਕੀਤਾ ਸੀ, ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਉਹ ਪਰਿਵਾਰ ਮੁੜ ਕੇ ਕਦੀ ਗੁਰਦੁਆਰੇ ਨਹੀਂ ਵੇਖਿਆ ਜੀ, ਜਿੰਨੀ ਕੁ ਮੈਨੂੰ ਜਿਹੜੀ ਦੀ ਸਾਂਭ ਸੰਭਾਲ ਹੈਗੀ, ਉਹ ਮੁੜ ਕੇ ਉਹ ਗੁਰਦੁਆਰੇ ਨਹੀਂ ਗਏ। ਮਤਲਬ ਕਿ ਅਸੀਂ ਸਾਡਾ ਵੇਸਲਾਪਨ ਸੀਗਾ। ਆ ਹੁਣ ਤਰਨਤਾਰਨ ਦੇ ਵਿੱਚ ਜਿਹੜੀ ਦਰਸ਼ਨੀ ਡਿਓੜੀ ਢਾਹੀ ਆ, ਇਹਦੇ ਤੋਂ ਬਾਅਦ ਜਿਹੜਾ ਦੀ ਇਹ ਇੱਕ ਵਾਰੀ ਫੇਰ ਰੋਸ ਜਿਹੜਾ ਦੀ ਉਹ ਜਾਗਿਆ। ਇਹ ਰੋਸ ਕਿੰਨੀ ਦੇਰ ਜਿਹੜਾ ਉਹ ਰਹਿੰਦਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਦੀ ਉਹ ਸਵਾਲ ਰਹੂਗਾ। ਜੇ ਤਾਂ ਇਹ ਰੋਸ ਅੱਗੇ ਚੱਲਦਾ ਤੇ ਫੇਰ ਜਿਹੜੀਆਂ ਮਾੜੀਆਂ ਮੋਟੀਆਂ ਕੋਈ ਬਚ ਗਈਆਂ ਉਹ ਸੰਭਾਲੀਆਂ ਜਾ ਸਕਦੀਆਂ ਨੇ, ਨਹੀਂ ਤਾਂ ਜਿਹੜਾ ਮਹਿੰਦਰ ਸਿੰਘ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਸਿਰਫ ਤਰਨਤਾਰਨ ਦੀ ਰੋਕੀ ਗਈ ਆ, ਬਾਕੀ ਸਾਰੇ ਜਗ੍ਹਾ ਦੇ ਉੱਤੇ ਜਿਹਨੂੰ ਇਹ ਕਾਰ ਸੇਵਾ ਕਹਿੰਦੇ ਆ ਉਹ ਜਾਰੀ ਆ। ਕਦੀ ਕਿਸੇ ਨੇ ਨੋਟਿਸ ਕੀਤਾ ਕਿ ਜੇ ਹਜ਼ੂਰ ਸਾਹਿਬ ਤੁਸੀਂ ਗਏ ਹੋ, ਜਿਹੜੇ 4 ਦਰਵਾਜ਼ੇ ਹੁੰਦੇ ਸੀਗੇ ਜਿਹੜੇ ਪਰਿਕਰਮਾ ਨੂੰ ਜਿਹੜੇ ਜਾਂਦੇ ਆ, ਉਹ ਉਹਨਾਂ ਦੀ ਗਿਣਤੀ ਵੱਧ ਗਈ ਆ। ਜਿਹੜਾ ਉਪਦੇਸ਼ 4 ਵਰਣਨ ਕੋ ਸਾਂਝਾ ਵਾਲੀ ਜਿਹੜੀ ਗੱਲ ਸੀ, 4 ਦਰਵਾਜ਼ਿਆਂ ਦਾ ਮਕਸਦ ਸੀਗਾ ਇੱਕ, ਉਹਦੇ ਪਿੱਛੇ ਇੱਕ ਲੌਜਿਕ ਸੀਗਾ ਜਿਹੜਾ, ਉਹ 4 ਤੋਂ ਗਿਣਤੀ ਕਿਵੇਂ ਵੱਧ ਗਈ? ਵੱਡੇ ਇਹ ਦਰਵਾਜ਼ੇ ਨੇ, ਇਹ ਇੱਕ ਜਗ੍ਹਾ ਨਹੀਂ, ਇੱਕ ਤਖਤ ਦੇ ਉੱਤੇ ਚੇਂਜ ਹੋਏ ਆ, ਬਾਕੀ ਜਗ੍ਹਾ ਦੇ ਉੱਤੇ ਵੀ ਹੋ ਜਾਣਗੇ ਬਹੁਤ ਜਲਦੀ ਜਿਹੜਾ ਜੀ ਉਹ ਹੋ ਜਾਣਗੇ। ਉਹ ਜਿਹੜਾ 4 ਵਰਣਨ ਕੋ ਸਾਂਝਾ ਵਾਲੀ ਜਿਹੜੀ ਗੱਲ ਆ ਨਾ, ਉਸ ਕਨਸੈਪਟ ਨੂੰ ਖਤਮ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਦੌਰਾਨ। ਇਹਦੇ ਪਿੱਛੇ ਸਮਝਣ ਦੀ ਕੋਸ਼ਿਸ਼ ਕਰੋ ਕਿ ਦਰਸ਼ਨੀ ਡਿਓੜੀ ਜਿਹੜੀ ਆ ਜੀ ਉਹ ਕਿਉਂ ਢਾਈ ਗਈ ਆ, ਇਹਦਾ ਭਾਵ ਕੀ ਆ, ਡਿਓੜੀ ਦਾ ਮਤਲਬ ਕੀ ਆ, ਦਰਸ਼ਨੀ ਦਾ ਮਤਲਬ ਜਿਹੜਾ ਜੀ ਉਹ ਕੀ ਆ। ਜਿੰਨੀ ਦੇਰ ਤੱਕ ਤੁਸੀਂ ਇਹਨਾਂ ਲਫ਼ਜ਼ਾਂ ਨੂੰ ਨਹੀਂ ਸਮਝਦੇ, ਉਨੀ ਦੇਰ ਤੱਕ ਇਹ ਜਿਹੜੀਆਂ ਪੁਰਾਤਨ ਬਿਲਡਿੰਗਸ ਨੇ, ਬੇਸ਼ੱਕ ਅਸੀਂ ਕੋਈ ਪੱਥਰ ਪੂਜਕ ਨਹੀਂ ਹੈਗੇ ਤੇ ਪੱਥਰਾਂ ਨੂੰ ਜਿਹੜਾ ਪੂਜਣਾ, ਪਰ ਇਹਨਾਂ ਦੀ ਅਹਿਮੀਅਤ ਜਿਹੜੀ ਉਹ ਬਹੁਤ ਹੈ। ਸ਼ਾਇਦ ਕੁਝ ਲੋਕ ਜਾਣਦੇ ਹੋਣਗੇ ਕਿ ਅਕਾਲ ਤਖਤ ਦੀ ਜਿਹੜੀ ਪੁਰਾਤਨ ਬਿਲਡਿੰਗ ਸੀਗੀ ਪਹਿਲੀ, ਉਹਦੇ ਵਿੱਚੋਂ ਬਹਿ ਕੇ ਤੁਹਾਨੂੰ ਦਰਬਾਰ ਸਾਹਿਬ ਨਜ਼ਰ ਆਉਂਦਾ ਸੀ। ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਅਕਾਲ ਤਖਤ ਨਜ਼ਰ ਨਹੀਂ ਸੀ ਆਉਂਦਾ। ਉਹਦਾ ਲੌਜਿਕ ਸੀਗਾ ਇੱਕ, ਕਿ ਜਿਹੜੀ ਸਿਆਸਤ ਆ ਉਹ ਧਰਮ ਤੋਂ ਸੇਧ ਲੈਂਦੀ ਆ, ਧਰਮ ਸਿਆਸਤ ਤੋਂ ਸੇਧ ਨਹੀਂ ਲੈਂਦਾ। ਇਹ ਉਹਦੇ ਪਿੱਛੇ ਲੌਜਿਕ ਸੀਗਾ। ਦਰਸ਼ਨੀ ਡਿਓੜੀ, ਦਰਸ਼ਨ ਜਿੱਥੋਂ ਉਹ ਹੋਣੇ, ਉਹ ਜਦੋਂ ਤੁਸੀਂ ਉਹਨੂੰ ਢਾਹ ਦਿਓਗੇ, ਇਹ ਕਨਸੈਪਟ ਜਿਹੜੇ ਨੇ ਨਾ ਹੌਲੀ ਹੌਲੀ ਕਰਕੇ ਇਹ ਸਾਰੇ ਤੁਸੀਂ ਖਤਮ ਕਰ ਦਿਓਗੇ। 4 ਜਿਹੜੇ ਵਰਨ ਨੇ, ਵਰਨ ਵੰਡ ਤੋਂ ਪਾਸੇ ਜਿਹੜਾ ਕੀਤਾ ਸੀਗਾ, 4 ਦਰਵਾਜ਼ੇ ਲਾਏ ਸੀ, 5 ਕਿਉਂ ਹੋ ਗਏ ਉਹ? ਇਹ ਜਿਹੜਾ ਦੀ ਉਹ ਸਵਾਲ ਹੈ। ਇਹ ਹੌਲੀ ਹੌਲੀ ਤੁਹਾਡੇ ਇੱਕ ਇੱਕ ਕਰਕੇ ਜਿਹੜੇ ਕਨਸੈਪਟ ਨੇ ਉਹ ਖਤਮ ਕੀਤੇ ਜਾ ਰਹੇ ਆ। ਜੇ ਸੁਚੇਤ ਨਾ ਹੋਏ, ਜੇ ਅਗਲੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਫੇਰ ਸਾਰਾ ਕੁਝ ਇਹ ਹੋ ਗਿਆ ਤੇ ਉਹ ਜਦੋਂ ਇਹ ਸੋਨੇ ਦੀ ਪਾਲਕੀ ਲੈ ਕੇ ਗਏ ਆ ਸਰਨਾ ਗਰੁੱਪ ਪਾਕਿਸਤਾਨ ਦੇ ਵਿੱਚ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਉਹ ਪਾਲਕੀ ਸਾਈਡ ਦੇ ਉੱਤੇ ਰਖਾਈ ਸੀ। ਉਦੋਂ ਇਹ ਗੱਲ ਉੱਥੇ ਉਭਾਰੀ ਗਈ ਸੀ ਕਿ ਬੂਹੇ ਵੱਡੇ ਕਰ ਦਿਓ ਜੀ, ਇੱਥੋਂ ਦੀ ਕੱਢਣੀ ਹੈ।
ਉਹਨਾਂ ਨੇ ਵਿਰੋਧ ਕੀਤਾ ਉੱਥੋਂ ਵਾਲਿਆਂ ਨੇ, ਇਹ ਤਾਂ ਉੱਥੇ ਵੀ ਜਾਣ ਲੱਗੇ ਸੀਗੇ। ਮੈਂ ਪਿੱਛੇ ਜਿਹੇ ਗੱਲ ਇਹ ਵੀ ਜਿਹੜੀ ਦੀ ਉਠਾਈ ਸੀਗੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹ ਮੰਨੀ ਆ ਕਿ ਕਰਤਾਰਪੁਰ ਜਿਹੜਾ ਗੁਰਦੁਆਰਾ ਉਹਦੇ ਆਲੇ ਦੁਆਲੇ 30 ਕਿੱਲਿਆਂ ਤੱਕ ਜਿਹੜੀ ਆ ਜੀ ਕੰਸਟਰਕਸ਼ਨ ਨਹੀਂ ਹੋਊਗੀ। ਮੈਂ ਇਹ ਵੀ ਗੱਲ ਕਹੀ ਸੀ ਕਿ ਇੱਕ ਚਿੱਠੀ ਹੋਰ ਲਿਖੋ ਕਿ ਕਾਰ ਸੇਵਾ ਵਾਲਿਆਂ ਦੇ ਵੜਨ ਤੇ ਪਾਬੰਦੀ ਲਾਓ ਉੱਥੇ, ਨਹੀਂ ਤਾਂ ਇਹਨਾਂ ਨੇ ਜਿਹੜੀਆਂ ਉਹ ਪੁਰਾਤਨ ਬਿਲਡਿੰਗਸ ਸਾਂਭੀਆਂ ਪਈਆਂ ਨੇ ਨਾ, ਤੇ ਇਹਨਾਂ ਨੇ ਉੱਥੇ ਵੀ ਚੁੱਕ ਕੇ ਜਿਹੜਾ ਦੀ ਉਹ ਚਿੱਟਾ ਸੰਗਮਰਮਰ ਲਾ ਦੇਣਾ ਔਰ ਉਹਨਾਂ ਦੀ ਪੁਰਾਤਨ ਦਿੱਖ ਤੇ ਉਹਨਾਂ ਦੀ ਇੱਕ ਅਹਿਮੀਅਤ ਜਿਹੜੀ ਆ, ਕਿਉਂਕਿ ਅੱਜ ਆਰਕੀਟੈਕਟ ਜਿਹੜੇ ਬਹੁਤ ਪੜ੍ਹ ਗਏ ਹੋਣਗੇ, ਬਹੁਤ ਉਹਨਾਂ ਦੇ ਕੋਲੇ ਲਿਆਕਤ ਹੈ, ਪਰ ਪੁਰਾਤਨ ਜਿਹੜੇ ਲੋਕ ਸੀ ਅੱਜ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਅਹਿਮੀਅਤ ਰੱਖਦੀਆਂ ਨੇ। ਉਹ ਲਿਆਕਤ ਪੱਖੋਂ, ਅਕਲ ਪੱਖੋਂ ਸਾਡੇ ਨਾਲੋਂ ਬਹੁਤ ਉੱਚੇ ਸਨ ਜੀ। ਇਹ ਗੱਲ ਮੰਨਣੀ ਪਊਗੀ। ਇਹ ਉਹ ਸਾਰਾ ਕੁਝ ਨਾ ਇੱਕ ਇੱਕ ਕਰਕੇ ਜਿਹੜਾ ਵੀ ਉਹ ਖਤਮ ਕੀਤਾ ਜਾ ਰਿਹਾ। ਬਿਲਕੁਲ ਜੀ। ਤੰਬੂ ਸਾਹਿਬ ਗੁਰਦੁਆਰੇ ਦੇ ਵਿੱਚ ਇੰਗਲੈਂਡ ਉਹ ਉੱਥੇ ਜਾ ਵੜੇ ਆ ਤੇ ਕੁਛ ਨਾ ਕੁਛ ਕਹਿੰਦੇ ਪੱਟ ਪਟਾਈ ਵੀ ਉਹਨਾਂ ਨੇ ਉੱਥੇ ਕੀਤੀ ਆ। ਸਾਡੇ ਨਾਲ ਜਿਹੜੇ ਨੇ ਜਸਵੰਤ ਸਿੰਘ ਜੀ ਬਿਆਨਾ ਤੋਂ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਮੈਨੂੰ ਜੀ ਸਵਾਲ ਹੈ ਜੀ ਮੇਰਾ, ਦੇਖੋ ਜੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਨਾ ਉਦੋਂ ਕੋਈ ਨਾ ਕੋਈ ਨਵਾਂ ਕੰਮ ਛਿੜਦਾ ਨਾ ਜੀ। ਉਦੋਂ ਜਾਂ ਕਿਤੇ ਬੇਅਦਬੀ ਹੋ ਗਈ ਆ, ਜਾਂ ਕਿਸੇ ਪਾਸੇ ਹੁਣ ਦਰਸ਼ਨ ਜੁੜ ਢਾਹ ਦਿੱਤੀ ਹੋਈ ਆ, ਵੀ ਇਹ ਇੱਕ ਚਾਲ ਨਹੀਂ ਹੈਗੀ ਜੀ। ਦੂਜੀ ਗੱਲ ਇਹ ਆ ਜੀ, ਜਿਸ ਤਰ੍ਹਾਂ ਹੁਣ ਆਪਾਂ ਜੱਗਾ ਡਾਕੂ ਕਵਾਂਗੇ ਉਹਨੂੰ ਜੀ, ਜੱਗਾ ਡਾਕੂ ਜਿਹਨੇ ਧੱਕਾ ਕੀਤਾ ਵੀ ਰਾਤ ਨੂੰ ਕਿਉਂ ਤੋੜੀ ਗਈ ਉਹ, ਦਿਨੇ ਜੇ ਤੁਸੀਂ ਦਿਨੇ ਉਦੋਂ ਕੰਮ ਕਰੋ, ਲੋਕਾਂ ਨੂੰ ਪੁੱਛ ਕੇ ਵੀ ਆਹ ਕੰਮ ਕਰਨ ਲੱਗੇ ਕੀਤਾ ਗਿਆ। ਇਹ ਕੋਈ ਸਿਆਸਤ ਦੇ ਵਿੱਚ ਵੀ ਐਡ ਵਿੱਚ ਹੈਗੀ ਵੀ ਲੋਕਾਂ ਦਾ ਧਿਆਨ ਜਿਹੜਾ ਹੁਣ ਵੀ ਸਾਡਾ ਵਿਰੋਧ ਹੋਊਗਾ ਤੇ ਧਿਆਨ ਆਪਣਾ ਡਾਇਵਰਟ ਕੀਤਾ ਜਾਵੇ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਆ ਜੀ, ਜਿਸ ਤਰ੍ਹਾਂ ਜੀ ਕਿਸਾਨ ਆ ਜੀ, ਦੇਖੋ 5 ਸਾਲ ਤੋਂ ਰੌਲਾ ਪਾ ਰਹੇ ਨੇ ਜੀ, ਅਸੀਂ ਮਰ ਗਏ, ਉੱਜੜ ਗਏ, ਲੁੱਟ ਗਏ, ਸਾਨੂੰ ਗੰਨੇ ਦੇ ਪੈਸੇ ਨਹੀਂ ਮਿਲੇ, ਪਰ ਹੁਣ ਮੌਕਾ ਜੀ ਇਹਨਾਂ ਸਿਆਸਤਦਾਨਾਂ ਦੇ ਗਲਾਂ 'ਚ ਰੱਸਾ ਪਾਉਣ ਦਾ ਜੀ। ਪਰ ਜੇ ਹੁਣ ਵੀ ਇਹ ਪਾਈਆ ਸ਼ਰਾਬ ਲੈ ਕੇ ਵਿਕ ਗਏ, ਇਹਦਾ ਭਵਿੱਖ ਕੀ ਹੋਊਗਾ ਜੀ? ਭਾਈ ਭੈਣ ਜੀ ਸੁਣ ਲੈਣ ਦਿਓ ਸਵਾਲ ਜੀ। ਥੈਂਕ ਯੂ। ਦੇਖੋ, ਜਿੱਥੋਂ ਤੱਕ ਤੁਸੀਂ ਕਿਹਾ ਕਿ ਮੁੱਦਾ ਜਿਹੜਾ ਜੀ ਉਹ ਉਭਾਰਨ ਦੀ ਗੱਲ ਹੈ, ਨਹੀਂ ਇਹ ਤਾਂ ਬੜਾ ਕੁਛ ਜਿਹੜਾ ਦੀ ਦੇਰ ਤੋਂ ਹੀ ਚੱਲ ਰਿਹਾ। ਬੇਅਦਬੀ ਵਾਲਾ ਮਾਮਲਾ ਤਾਂ ਜਿਹੜਾ ਢਾਉਣ ਵਾਲਾ ਮਾਮਲਾ ਹੈ, ਹੁਣ ਤਾਂ ਕੋਈ ਉਭਰਿਆ ਨਹੀਂ ਜੀ। ਹਾਂ ਇੰਨਾ ਜ਼ਰੂਰ ਹੈ, ਇਹਦਾ ਵਿਰੋਧ ਜਿਹੜਾ ਉਹ ਹੁਣ ਹੋਇਆ, ਇਸ ਕਰਕੇ ਤੁਸੀਂ ਕਹਿ ਸਕਦੇ ਹੋ ਇਲੈਕਸ਼ਨਾਂ ਦੇ ਨਾਲ ਇਹਦਾ ਕੋਈ ਸੰਬੰਧ ਹੈ ਨਹੀਂ, ਉਹ ਤਾਂ ਨਹੀਂ ਜਿਹੜਾ ਜੀ ਉਹ ਲੱਗਦਾ। ਕਿਸਾਨਾਂ ਦੀ ਜਿੱਥੋਂ ਤੱਕ ਗੱਲ ਹੈ ਜੀ, ਬਿਲਕੁਲ ਇਹ ਸਮਾਂ ਹੈ ਜਦੋਂ ਉਹ, ਕਿਉਂਕਿ ਕਿਸਾਨ ਵੋਟ ਬੈਂਕ ਹੈ ਜੀ, ਬਹੁਤ ਵੱਡਾ ਉਹ ਵੋਟ ਬੈਂਕ ਹੈ, ਕਿੰਨਾ ਕੁ ਉਹ ਇਕਜੁੱਟ ਹੁੰਦੇ ਆ। ਕਿਸਾਨਾਂ ਦੀ ਸਮੱਸਿਆ ਜਿਹੜੀ ਹੈ ਨਾ ਜੀ, ਉਹ ਇੱਕ ਇਹ ਰਹੀ ਕਿ ਇਹਨਾਂ ਦੇ ਜਿਹੜੇ ਆਗੂ ਹਨ ਉਹ ਅੰਦਰ ਬਹਿ ਕੇ ਸੌਦਾ ਮਾਰ ਜਾਂਦੇ ਆ ਜੀ ਇਹਨਾਂ ਦਾ। ਇਸ ਕਰਕੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਜਿਹੜਾ ਜੀ ਉਹ ਲੱਗਦਾ ਕਿ ਅੰਦਰ ਸਾਡਾ ਜਿਹੜਾ ਜੀ ਉਹ ਸੌਦਾ ਹੋ ਗਿਆ ਆ। ਤੇ ਜੇ ਤੁਸੀਂ ਭਵਿੱਖ ਦੀ ਜਿਹੜੀ ਉਹ ਗੱਲ ਦੇਖੀਗੀ ਤਾਂ 31 ਮਾਰਚ ਲੰਘ ਕੇ ਗਿਆ, ਭਵਿੱਖ ਤਾਂ ਦੀਦਾ ਹੀ ਸੀਗਾ ਜੀ ਤੇ ਕਿਹੋ ਜਿਹਾ ਹੈ ਔਰ ਕਿੱਧਰ ਨੂੰ ਜਿਹੜਾ ਜੀ ਜਾ ਰਿਹਾ ਜਾਂ ਜਾ ਸਕਦਾ ਹੈ ਜੀ। 31 ਮਾਰਚ ਦਾ ਤੁਸੀਂ ਇਸ਼ਾਰਾ ਸਮਝਦੇ ਹੋ, ਠੇਕੇ ਜਿਹੜਾ ਜੀ ਉਹ ਟੁੱਟੇ ਆ, ਜੋ ਉੱਥੇ ਰੌਣਕਾਂ ਜਿਹੜੀਆਂ ਦੀ ਉਹ ਥਾਂ ਥਾਂ ਦੇ ਉੱਤੇ ਲੱਗੀਆਂ ਨੇ, ਜਿਵੇਂ ਇਹ ਲਿਟੇ ਆ, ਜਾਂ ਜਿਹੜਾ ਦੀ ਜਿਹੜੀਆਂ ਵੋਟਾਂ ਇਹ ਚੱਲ ਰਹੀਆਂ ਨੇ ਉਹਦੇ ਵਿੱਚ ਜੋ ਸ਼ਾਮਾਂ ਨੂੰ ਜਿਹੜਾ ਦੀ ਹੁੰਦਾ, ਇਹਦੇ ਵਿੱਚ ਪੰਥਕ ਹਲਕਾ ਕਿਹਾ ਜਾਂਦਾ ਜਿਹੜਾ ਖਡੂਰ ਸਾਹਿਬ ਵਾਲਾ, ਉਹਦੀ ਸ਼ੁਰੂਆਤ ਕਿਸੇ ਤੋਂ ਲੁਕੀ ਛਿਪੀ ਥੋੜੀ, ਉੱਥੇ ਤਾਂ FIR ਵੀ ਦਰਜ ਹੋ ਗਈ। ਜਗੀਰ ਕੌਰ ਹੋਣੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹੈ, ਉਹਦੀ ਰੈਲੀ ਦੇ ਵਿੱਚ ਜਿਵੇਂ ਉੱਥੇ ਸ਼ਰਾਬ ਜਿਹੜੀ ਹੈ ਜੀ ਉਹ ਵਰਤਾਈ ਗਈ ਆ ਔਰ ਕੱਪਾਂ ਦੇ ਵਿੱਚ, ਚਾਹ ਦੇ ਕੱਪਾਂ ਦੇ ਵਿੱਚ ਜਿਹੜੀ ਜੀ ਉਹ ਦਿੱਤੀ ਜਾ ਰਹੀ ਸੀ। ਚਲੋ ਵਰਤਾਉਣ ਵਾਲੇ ਉਹਦੇ ਉੱਤੇ ਪਰਚਾ ਦਰਜ ਹੋ ਗਿਆ, ਅਕਾਲੀ ਦਲ ਉਹਦੇ ਪਿੱਛੇ ਆ। ਪੀਣ ਵਾਲੇ ਕੌਣ ਸੀ? ਪੀਣ ਵਾਲੇ ਤਾਂ ਉਹ ਵੋਟਰ ਹੀ ਸੀ ਜਿਨ੍ਹਾਂ ਦੇ ਤੁਸੀਂ ਆਪਾਂ ਭਵਿੱਖ ਦੀ ਜਿਹੜੀ ਉਹ ਗੱਲ ਕਰਦੇ ਆ। ਕੀ ਉਹ ਉੱਥੋਂ ਮੁੜੇ ਆਉਣਗੇ ਅਧੀਏ ਪਊਏ ਤੋਂ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਜਿਹਦਾ ਜਵਾਬ ਅੱਜ ਤਾਂ ਸਿਰ ਹਿਲਾ ਕੇ ਨਾ ਦੇ ਵਿੱਚ ਹੀ ਹੈ। ਲక్ష్మణ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਲਦੇਵ ਪੰਨੂ ਜੀ, ਬਹੁਤ ਚਿਰਾਂ ਬਾਅਦ ਗੱਲ ਹੋਈ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੇਰਾ ਇੱਕ ਹੀ ਆ ਛੋਟਾ ਸਵਾਲ। ਆਪਣੇ ਹੁਣ 2 ਅਪ੍ਰੈਲ ਨੂੰ ਇਹਨੀ ਕਰਤਾਰਪੁਰ ਲਾਂਘੇ ਦੀ ਮੀਟਿੰਗ ਰੱਦ ਕਰਤੀ ਆ ਵੀ ਕਪਾਲ ਚਾਵਲਾ ਤੋਂ ਅੱਤਵਾਦੀ ਜਾਂ ਖਾਲਸਾ ਦੀ ਵਿੱਚ ਲਿਆ ਇਹ ਕਾਹਤੇ ਦੇ। ਫਿਰ ਮੈਂ ਇੱਕ ਗੱਲ ਇਹ ਕਰਨੀ ਚਾਹੁੰਦਾ ਵੀ 5 ਸਾਲ ਵਿਧਾਨ ਸਭਾ ਦੇ ਵਿੱਚ ਭੰਗੜੇ ਪੈਂਦੇ ਰਹੇ ਆ। ਦੂਜਾ ਤਲੋਚਨ ਦੇ ਸੂਟ ਨੂੰ ਕਿੱਦਾਂ ਗਲਤ ਬੋਲਿਆ ਗਿਆ, ਕਿੱਦਾਂ ਉੱਥੇ ਭੰਗੜੇ ਪੈਂਦੇ ਰਹੇ ਆ। ਉੱਥੇ ਵਿਧਾਨ ਸਭਾ ਦੇ ਵਿੱਚ ਅਕਾਲੀ ਵੀ ਸੀਗੇ ਤੇ BJP ਵਾਲੇ ਮੈਂਬਰ ਵੀ, ਉਦੋਂ ਇਹ ਨਹੀਂ ਐਕਸ਼ਨ ਲਿਆ ਸੀ ਜਦ ਉਹ ਕਹਿੰਦਾ ਸੀ ਮੈਂ ਅੱਤਵਾਦੀ ਸੀਗਾ ਵੀ, ਹੈ ਵੀ, ਰਹੂੰ ਵੀ। ਉਦੋਂ ਨਹੀਂ ਇਹਨਾਂ ਨੂੰ ਪਤਾ ਲੱਗਾ, ਹੁਣ ਇਹਨਾਂ ਨੂੰ ਅੱਤਵਾਦੀ ਕਪਾਲ ਚਾਵਲਾ ਪਾਕਿਸਤਾਨ ਚ ਦੱਸ ਪਿਆ। ਇਹਦਾ ਜਵਾਬ ਦਿਓ। ਥੈਂਕ ਯੂ ਜੀ। ਦੇਖੋ, ਇਹ ਤਾਂ ਬਹਾਨਾ ਆ। ਅੱਜ ਜਿਹੜੀ ਮੀਟਿੰਗ ਹੋਣੀ ਸੀਗੀ, ਜਦੋਂ 2 ਮੁਲਕਾਂ ਦੀ ਗੱਲਬਾਤ ਹੋ ਰਹੀ ਆ, ਉਹਨਾਂ ਦੇ ਅਧਿਕਾਰੀ ਇੱਧਰ ਆਉਣੇ ਆ, ਉਹਨਾਂ ਦੇ ਕੋਲੇ ਲਿਖਤੀ ਰੂਪ ਦੇ ਵਿੱਚ ਇਹ ਮੁੱਦਾ ਉਠਾਓ, ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ ਔਰ ਉਹਨੂੰ ਕਮੇਟੀ ਤੋਂ ਕੱਢੋ।
ਇਹ ਮੁੱਦਾ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਉਠਾਇਆ ਜਾਣਾ ਚਾਹੀਦਾ ਸੀ। ਇਹ ਮੀਟਿੰਗ ਨਹੀਂ ਰੱਦ ਜਿਹੜੀ ਉਹ ਹੋਣੀ ਚਾਹੀਦੀ ਸੀ। ਹੁਣ ਸਵਾਲ ਇਹ ਆ ਕਿ ਇਹਦਾ ਕ੍ਰੈਡਿਟ ਲੈਣ ਦੇ ਵਾਸਤੇ ਭੱਜੇ ਫਿਰਦੇ ਜਾਂ ਇੱਕ ਦੂਜੇ ਤੋਂ ਮੋਹਰੀ ਹੋ ਕੇ ਜਿਹੜਾ ਜੀ ਬਿਆਨ ਲਵਾ ਰਹੇ ਉਦਣ ਦੇ ਹੁਣ ਮੂੰਹ 'ਚ ਘੁੰਗਣੀਆਂ ਪਾ ਕੇ ਕਿਉਂ ਬਹਿ ਗਏ ਆ ਜੀ? ਕੋਈ ਨਹੀਂ ਬੋਲ ਰਿਹਾ। ਹਰਸਿਮਰਤ ਕੌਰ ਬਾਦਲ ਹੋਰੀ ਰੋਜ਼ ਬਿਆਨ ਛੱਡਦੇ, ਉਹਨਾਂ ਕਰਕੇ ਹੋ ਗਿਆ, ਉਹ ਵੀ ਚੁੱਪ ਬੈਠੇ ਆ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਲਾਂਘਾ ਬਣਨ ਦੀ ਦੇਰ ਆ ਤੇ ਨਾਲ ਦੀ ਨਾਲ ISI ਦੀ ਜਿਹੜੀ ਫੌਜ ਉੱਧਰ ਬੈਠੀ ਆ, ਉਹਨੇ ਨਾਲ ਦੀ ਨਾਲ ਆ ਕੇ ਪੰਜਾਬ ਦੇ ਉੱਤੇ ਧਾਵਾ ਬੋਲ ਦੇਣਾ ਤੇ ਪੰਜਾਬ ਤੇ ਉਹਨਾਂ ਨੇ ਕੰਟਰੋਲ ਕਰ ਲੈਣਾ। ਉਹ ਵੀ ਨਹੀਂ ਬੋਲ ਰਹੇ। ਸਾਰੇ ਦੇ ਸਾਰੇ ਜਿਹੜੇ ਜੀ ਉਹ ਚੁੱਪ ਕਰਕੇ ਬਹਿ ਗਏ ਇਸ ਮੁੱਦੇ ਦੇ ਉੱਤੇ। ਉਹ ਕਿਉਂ ਨਹੀਂ ਵਿਰੋਧ ਕਰ ਰਹੇ ਜੀ ਇਸ ਚੀਜ਼ ਦਾ ਕਿ ਟੈਕਨੀਕਲੀ ਜਿਵੇਂ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ ਵਿਰੋਧ ਜਿਹੜਾ, ਪਰ ਜਦੋਂ ਉਹ ਆਉਂਦੇ ਤੇ ਉਹਨਾਂ ਦੇ ਕੋਲੇ ਲਿਖਤੀ ਰੂਪ ਦੇ ਵਿੱਚ ਦੱਸਦੇ ਤੁਸੀਂ ਇੱਕ ਬੰਦੇ ਨੂੰ ਹਊਆ ਕਿਉਂ ਬਣਾ ਰਹੇ ਹੋ? ਜਿੱਡਾ ਕੁ ਵੱਡਾ ਉਹ ਹਊਆ, ਜਿੱਡਾ ਵੱਡਾ ਤੁਸੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਹੋ, ਉਹ ਮੂੰਗੇ ਪਾਏ ਹੁੰਦੇ ਏਡੇ ਏਡੇ ਉਹਦੀਆਂ ਉਂਗਲਾਂ ਦੇ ਵਿੱਚ। ਜੇ ਤੁਸੀਂ ਨੇੜਿਓ ਕਿਤੇ ਉਹਦੀ ਫੋਟੋ ਜਿਹੜੀ ਜੀ ਉਹ ਦੇਖੀ ਹੋਵੇ, ਇਹ ਕਈ ਵਾਰੀ ਉਂਝ ਹੀ ਜਿਹੜੇ ਏਦਾਂ ਦੇ ਕਰੈਕਟਰ ਜਿਹੜੇ ਉਹ ਉਭਾਰੇ ਹੁੰਦੇ ਆ ਜਾਂ ਰਾਜਨੀਤਿਕ ਲੋਕ ਜਿਹੜੇ ਆ ਉਹ ਉਭਾਰ ਦਿੰਦੇ ਆ। ਤਰੀਕਾ ਗਲਤ ਆ। ਮੀਟਿੰਗ ਕੈਂਸਲ ਕਰਨੀ, ਤੁਸੀਂ ਤਾਂ ਉਹਨੂੰ ਬਹੁਤ ਵੱਡਾ ਬਣਾਤਾ ਜੀ। ਜਦੋਂ ਇੱਥੇ ਮੀਟਿੰਗ ਹੁੰਦੀ, ਮੀਟਿੰਗ ਦੇ ਵਿੱਚ ਆਉਂਦੇ ਤੇ ਉਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਕਹਿੰਦੇ। ਇਸ ਗੱਲ ਦੇ ਉੱਤੇ ਸਾਨੂੰ ਇਤਰਾਜ਼ ਆ। ਜੇ ਪਾਕਿਸਤਾਨ ਇਹਦੇ ਉੱਤੇ ਨਾ ਗੱਲ ਕਰਦਾ ਜਾਂ ਉਹਨੂੰ ਕਮੇਟੀ 'ਚੋਂ ਲਾਂਭੇ ਨਾ ਕਰਦਾ, ਫਿਰ ਇਹਨਾਂ ਦਾ ਐਕਸ਼ਨ ਜਿਹੜਾ ਸੀ ਉਹ ਸਖਤ ਹੋਣਾ ਚਾਹੀਦਾ ਸੀ। ਮੀਟਿੰਗ ਰੱਦ ਕਰਨੀ ਬਿਲਕੁਲ ਗਲਤ ਹੈ। ਕੁਲਦੀਪ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਤੁਸੀਂ ਸਿੱਖਿਅਤ ਵਾਸਤੇ ਤਾਂ ਬਹੁਤ ਤੁਸੀਂ ਦੱਸ ਰਹੇ ਹੋ ਕਿ ਜਿੰਨਾ ਨੁਕਸਾਨ ਆਪਾਂ ਸਿੱਖਾਂ ਦੀ ਲੀਡਰਸ਼ਿਪ ਨੇ ਖੁਦ ਕੀਤਾ, ਆਪਣੇ ਇਤਿਹਾਸ ਦਾ, ਆਪਣੇ ਸਿੱਖੀ ਵਿਰਸੇ ਦਾ, ਮੇਰੇ ਖਿਆਲ 'ਚ ਬਾਹਰੋਂ ਕਿਸੇ ਕੀਤਾ ਹੋਣਾ। ਸਾਰੇ ਗੁਰਦੁਆਰੇ ਢਾਹ ਕੇ ਇੱਕੋ ਤਰ੍ਹਾਂ ਦੇ ਬਣਾ ਦੇਣੇ। ਪੁਰਾਣੇ ਜੋ ਸਾਡਾ ਜਿਵੇਂ ਬਾਬਾ ਬਕਾਲਾ ਦੇ ਕਹਿੰਦੇ ਸੀ ਸੰਗਮਰ ਉੱਥੋਂ ਗਿਰਿਆ, ਕੁਛ ਥੱਲੋਂ ਬੜੀਆਂ ਜਾਣੀ ਕਿ ਰੇਅਰ ਪੁਰਾਣੀਆਂ ਜਿਹੜੀਆਂ ਪੇਂਟਿੰਗ ਕੀਤੀਆਂ ਹੋਈਆਂ ਸੀ, ਉਹਨੂੰ ਛੱਡ ਕੇ ਮੈਨੂੰ ਕਿਹਾ ਵੀ ਹੁਣ ਇਸ ਤੇ ਤਾਂ ਚਲੋ ਆਪਣਾ ਬਹੁਤ ਜ਼ਿਆਦਾ ਇਹਨੂੰ ਗੰਦ ਪਾ ਦਿੱਤਾ। ਆਪਾਂ ਕਦੇ RRS ਨੂੰ ਬਲੇਮ ਕਰਦੇ ਹਾਂ, ਕਦੇ ਕਿਸੇ ਨੂੰ, ਪਰ ਆਪਣੇ ਸਿੱਖਾਂ ਦੇ ਲੀਡਰਾਂ ਨੇ ਹੀ ਬਹੁਤ ਜ਼ਿਆਦਾ ਮੈਂ ਇੱਕ ਕੁਐਸਚਨ ਪਰ ਮੇਰਾ ਦੂਜੇ ਪਾਸੇ ਥੋੜਾ ਹਟ ਗਿਆ ਇਸ ਤੋਂ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਆਪਣਾ ਪੰਜਾਬ ਦੇ ਇਤਿਹਾਸ ਨੂੰ ਆਪਦੇ ਨਾ ਤਾਂ ਲੋਕਾਂ ਨੂੰ ਦੱਸ ਰਹੇ ਹਾਂ, ਨਾ ਆਪਣੀ ਨਵੀਂ ਜਨਰੇਸ਼ਨ ਨੂੰ। ਜਿਵੇਂ ਸਾਡੇ ਬੱਚੇ ਇੱਥੇ ਪੁੱਛਦੇ ਆ, ਇਹ ਚੀਜ਼ਾਂ ਨੂੰ ਸਮਝਾਈਆਂ ਨਹੀਂ ਜਾ ਸਕਦੀਆਂ, ਉਹਦਾ ਕੋਈ ਸਬੂਤ ਹੀ ਨਹੀਂ ਦਿੱਤਾ ਜਾ ਸਕਦਾ ਵੀ ਇਸ ਤਰ੍ਹਾਂ ਹੋਇਆ ਹੈ। ਹੁਣ ਪਿੱਛੇ ਮੈਂ ਗੱਲ ਮੇਰਾ ਇੱਕ ਇਸ ਤੇ ਆ ਵੀ ਹੁਣ 100 ਸਾਲ ਹੁਣ 100 ਵੀ ਬਾਰੇ ਗੰਢ ਆ ਰਹੀ ਹੈ ਜੋ ਅਸਾਂ ਪੰਜਾਬ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਸੀ, ਜਲਿਆਂਵਾਲਾ ਸਾਕਰ। ਉਹਦੇ ਉੱਤੇ ਗੌਰਮੈਂਟ ਨੇ ਕਮੇਟੀ ਵੀ ਬਣਾਈ ਸੀ, ਕੋਈ ਇਸ ਤਰ੍ਹਾਂ ਪ੍ਰੋਗਰਾਮ ਹੋਣਗੇ, ਕੋਈ ਲੋਕਾਂ ਦੇ ਵਿੱਚ ਪਤਾ ਨਹੀਂ ਉਹਨੂੰ ਉਭਾਰਿਆ ਵੀ ਗਿਆ ਜਾਂ ਉਹ ਬੰਦ ਹੋ ਗਿਆ ਹੈ ਕੰਮ ਹੁਣ, ਕਿਉਂਕਿ 2 ਹਫ਼ਤੇ ਦੇ ਵਿੱਚ ਕੋਈ ਗੌਰਮੈਂਟ ਵੱਲੋਂ ਚੱਲ ਰਿਹਾ ਜਾਂ ਸਾਰਾ ਇਹ ਇਲੈਕਸ਼ਨਾਂ ਦੇ ਵਿੱਚ ਹੀ ਦਬ ਕੇ ਰਹਿ ਜਾਏਗਾ। ਜਿਹੜਾ ਅਸੀਂ ਐਡੀ ਵੱਡੀ ਕੁਰਬਾਨੀ ਕੀਤੀ ਹੈ ਉਹਦੇ ਬਾਰੇ ਵੀ ਕੋਈ ਦੱਸਿਆ ਨਹੀਂ ਜਾਏਗਾ। ਇਹ ਸਵਾਲ ਹੈ ਜੀ। ਥੈਂਕ ਯੂ ਜੀ। ਸਵਾਲ ਤੁਹਾਡਾ ਬਹੁਤ ਜਿਹੜਾ ਜੀ ਉਹ ਅਹਿਮ ਹੈ, ਕਿਉਂਕਿ 13 ਅਪ੍ਰੈਲ 1919 ਦੇ ਵਿੱਚ ਸਾਕਾ ਜਿਹੜਾ ਜੀ ਜਲਿਆਂਵਾਲਾ ਬਾਗ ਦਾ ਹੋਇਆ ਸੀਗਾ। ਦੇਖੋ ਇਦੋਂ ਵੱਧ ਬਦਕਿਸਮਤੀ ਹੋ ਸਕਦੀ ਹੈ ਕਿ ਉਹਨਾਂ ਨੂੰ ਸ਼ਹੀਦ ਹੀ ਮੰਨਣ ਨੂੰ ਜਿਹੜਾ ਜੀ ਉਹ ਤਿਆਰ ਨਹੀਂ। ਹਾਂ, ਸਰਕਾਰ ਨੇ ਬਣਾਈ ਹੈ ਜੀ ਕਮੇਟੀ। ਕਮੇਟੀ ਵੀ ਇਸ ਤਰ੍ਹਾਂ ਦੀ ਆ ਵੀ ਉਹ ਗੱਡੇ ਨਾਲ ਕੱਟਾ ਬੰਨਿਆ, ਪ੍ਰਧਾਨ ਮੰਤਰੀ ਜਿਹੜਾ ਜੀ ਉਹਦੇ ਚੇਅਰਮੈਨ ਹੁੰਦਾ ਜਿਹੜਾ ਹੋਵੇ। ਤੋ ਪੰਜਾਬ ਦੀ ਸਰਕਾਰ ਕੁਛ ਲਾਉਣਾ ਚਾਹੁੰਦੀ ਸੀ ਉਹਦੇ ਉੱਤੇ, ਪਰ ਉਹ ਲਾ ਨਹੀਂ ਸਕਦੀ ਕਿਉਂਕਿ ਉਹਦੀ ਪਰਮਿਸ਼ਨ ਜਿਹੜੀ ਉਹ ਲੈਣੀ ਪਊਗੀ। ਜਿੱਡੇ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਸੀਗਾ, ਹੁਣ ਚੋਣ ਜ਼ਾਬਤੇ ਦਾ ਬਹਾਨਾ ਜਿਹੜਾ ਜੀ ਉਹ ਲਾ ਲਿਆ ਜਾਊਗਾ। ਚੋਣ ਜ਼ਾਬਤਾ ਲੱਗਿਆ ਹੋਇਆ, ਇਸ ਕਰਕੇ ਅਸੀਂ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ। ਕੁਛ ਤਿਆਰੀਆਂ ਤਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ, ਪਰ ਕਿਉਂਕਿ ਜਿਹੜੀ ਭਾਰਤ ਦੀ ਆਜ਼ਾਦੀ ਆ ਉਹਦੇ ਵਿੱਚ ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਸੀਗਾ ਉਹਦੀ ਬਹੁਤ ਵੱਡੀ ਅਹਿਮੀਅਤ ਹੈ। ਉਹਦੀ ਭਾਰਤ ਦੀ ਆਜ਼ਾਦੀ ਦੇ ਵਾਸਤੇ ਬਹੁਤ ਵੱਡੀ ਜਿਹੜੀ ਦੀ ਉਹ ਗੱਲ ਹੈ ਇਹਦੀ, ਪਰ ਦੱਸਿਆ ਨਹੀਂ ਜਾ ਰਿਹਾ। ਤੁਸੀਂ ਕਿਹਾ ਕਿ ਬੱਚਿਆਂ ਨੂੰ ਜਿਹੜਾ ਦੀ ਨਹੀਂ ਪਤਾ ਲੱਗ ਰਿਹਾ। ਦੇਖੋ ਗੱਲ ਫੇਰ ਉੱਥੇ ਆ ਜਾਂਦੀ 31 ਮਾਰਚ ਦਾ ਮੈਂ ਜ਼ਿਕਰ ਜਿਹੜਾ ਦੀ ਉਹ ਕੀਤਾ ਸੀਗਾ। ਇਹ ਹੌਲੀ ਹੌਲੀ ਕਿਵੇਂ ਪਾਸੇ ਕੀਤਾ ਗਿਆ, ਅੱਜ ਇਹਦੇ ਉੱਤੇ ਜਿਹੜਾ ਦੀ ਸੋਚਣ ਦੀ ਲੋੜ ਹੈ। ਸਾਥੋਂ ਸਾਡਾ ਸਾਹਿਤ ਜਿਹੜਾ ਦੀ ਉਹ ਲਾਂਭੇ ਕੀਤਾ ਗਿਆ ਹੌਲੀ ਹੌਲੀ। ਇਹ ਨਹੀਂ ਹੈ ਕਿ ਲੋਕ ਪੜ੍ਹਨਾ ਨਹੀਂ ਚਾਹੁੰਦੇ। ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਦਿਨੀ ਕਿਤਾਬਾਂ ਦੀ ਪ੍ਰਦਰਸ਼ਨੀ ਜਿਹੜੀ ਉਹ ਲੱਗੀ ਸੀਗੀ, ਮੈਂ ਵੀ ਉੱਥੋਂ ਕਿਤਾਬਾਂ ਲਿਆਂਦੀਆਂ ਨੇ। ਉੱਥੇ 1.5 ਕਰੋੜ ਦੇ ਕਰੀਬ ਦੀਆਂ ਕਿਤਾਬਾਂ ਵਿਕਦੀਆਂ। ਇਹ ਨਹੀਂ ਹੈ ਕਿ ਲੋਕ ਪੜ੍ਹਨਾ ਨਹੀਂ ਚਾਹੁੰਦੇ, ਉਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਲਾਂਭੇ ਕਰ ਦਿੱਤਾ ਗਿਆ। ਸਾਹਿਤ ਜਿਹੜਾ ਸੀਗਾ ਉਹ ਪਾਸੇ ਕਰਕੇ ਉਹਦੇ ਜਗ੍ਹਾ ਦੇ ਉੱਤੇ ਸ਼ਰਾਬ ਜਿਹੜੀ ਦੀ ਉਹ ਆ ਗਈ। ਅੱਜ ਸਾਡੇ ਸੂਬੇ ਦੀ ਇਹ ਬਹੁਤ ਵੱਡੀ ਬਦਕਿਸਮਤੀ ਆ ਕਿ ਐਜੂਕੇਸ਼ਨ ਜਿਹੜਾ ਹੈ ਜੀ ਉਹ ਸਿਸਟਮ ਸਾਡਾ ਸ਼ਰਾਬ ਦੇ ਉੱਤੇ ਨਿਰਭਰ ਹੋ ਗਿਆ। ਕਿਉਂਕਿ ਜਦੋਂ ਤੁਸੀਂ ਬੋਤਲ ਖਰੀਦਦੇ ਹੋ ਤੇ ਉਹਦਾ ਜਿਹੜਾ ਰੁਪਈਆ ਇੱਕ ਐਜੂਕੇਸ਼ਨ ਸੈਸ ਪਰ ਬੋਤਲ ਦਾ ਜਿਹੜਾ ਜੀ ਉਹ ਸਰਕਾਰ ਨੂੰ ਜਾਂਦਾ। ਸਰਕਾਰ ਉਹ ਪੈਸੇ ਜਿਹੜੇ ਆ ਉਹ ਫਿਰ ਐਜੂਕੇਸ਼ਨ ਦੇ ਉੱਤੇ ਲਾਉਂਦੀ ਹੈ।
ਕਿਉਂਕਿ ਮਜਬੂਰ ਕਰਦੀ ਹੈ ਸਰਕਾਰ ਕਿ ਐਜੂਕੇਸ਼ਨ ਦੇ ਉੱਤੇ ਜੇ ਲਾਉਣਾ ਤਾਂ ਪਹਿਲਾਂ ਸ਼ਰਾਬ ਖਰੀਦੋ। ਜਿਹੜੇ ਸੂਬੇ ਦੀ ਐਜੂਕੇਸ਼ਨ ਢਾਂਚਾ ਸ਼ਰਾਬ ਦੇ ਉੱਤੇ ਨਿਰਭਰ ਹੋ ਜੇ, ਉੱਥੋਂ ਆਪਾਂ ਭਵਿੱਖ ਦੀ ਕਿਹੋ ਜਿਹੀ ਆਸ ਜਿਹੜੀ ਆ ਜੀ ਉਹ ਕਰ ਸਕਦੇ ਆ ਕਿ 1919 ਦਾ ਜਿਹੜਾ ਜਲਿਆਂਵਾਲੇ ਬਾਗ ਦਾ ਜਿਹੜਾ ਦੀ ਸਾਕਾ, ਉਹਨੂੰ ਕਿੰਨੇ ਲੋਕ ਜਿਹੜਾ ਉਹ ਯਾਦ ਰੱਖਣਗੇ। ਜਲਿਆਂਵਾਲੇ ਬਾਗ ਜੇ ਤੁਸੀਂ ਜਾਓ ਤੇ ਉੱਥੇ ਜਿਹੜੀ ਨਵੀਂ ਜਨਰੇਸ਼ਨ ਆ ਨਾ ਜੀ, ਉਹਨਾਂ ਨੇ ਆਪਣੇ ਨਾਂ ਖੋਦੇ ਹੋਏ ਆ ਜਿਹੜੇ ਕਿੱਲਾਂ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ, ਜਿਹਨੂੰ ਇਹੀ ਨਹੀਂ ਪਤਾ ਕਿ ਇਹ ਕੰਧਾਂ ਏਡੀਆਂ ਸ਼ਹੀਦੀਆਂ ਦੇ ਨਾਲ ਜਿਹੜੀਆਂ ਬਣੀਆਂ ਹੋਈਆਂ ਨੇ, ਪਤਾ ਨਹੀਂ ਕਿੱਥੇ ਕਿੱਥੇ ਉਹ ਜਿਹੜੇ ਸ਼ਹੀਦ ਸੀਗੇ ਉਹਨਾਂ ਦਾ ਖੂਨ ਡੁੱਲਿਆ ਹੋਇਆ। ਉੱਥੇ ਤਾਂ ਜਿਹੜਾ ਜੀ ਪੈਰ ਵੀ ਬੋਚ ਕੇ ਰੱਖਣਾ ਚਾਹੀਦਾ, ਇਹ ਦੱਸਣ ਦੀ ਲੋੜ ਸੀਗੀ, ਨਹੀਂ ਦੱਸਿਆ ਜਾ ਸਕਿਆ। ਉਹ ਜਿਹੜੀ ਨਵੀਂ ਜਨਰੇਸ਼ਨ ਦੀ ਤੁਸੀਂ ਗੱਲ ਕਰਦੇ ਹੋ ਜੀ, ਉਹ ਤਾਂ ਨੈਟ ਵਾਲੀ ਜਿਹੜੀ ਉਹ ਜਨਰੇਸ਼ਨ ਆ, ਉਹ ਉੱਥੇ ਆਪਣਾ ਨਾਮ ਲਿਖੀ ਜਾਂਦੀ ਆ, ਫਲਾਨਾ ਲਵ ਜਿਹੜਾ ਫਲਾਨੇ ਨਾਲ। ਇਹ ਕੰਧਾਂ ਦੇ ਉੱਤੇ ਜਿਹੜਾ ਜੀ ਉਹ ਖੁਣਿਆ ਆ, ਉਹ ਚੀਜ਼ ਤੁਹਾਨੂੰ ਦੇਖ ਕੇ ਰੋਣਾ ਆਉਂਦਾ ਕਿ ਤੁਹਾਡੀਆਂ ਜਿਹੜੀਆਂ ਵਿਰਸਾ ਸੀਗਾ ਜਿਹੜਾ ਤੁਹਾਡੇ ਜਿਹੜੇ ਸ਼ਹੀਦ ਸੀ, ਉਹ ਕਿਵੇਂ ਰੋਂਦੇ ਗਏ, ਕਿਵੇਂ ਉਹਨਾਂ ਨੂੰ ਜਿਹੜਾ ਜੀ ਉਹ ਸਾਈਡ ਲਾਈਨ ਕਰ ਦਿੱਤਾ ਗਿਆ। ਕੋਈ ਇੱਕ ਜਗ੍ਹਾ ਦੇ ਉੱਤੇ ਸਾਜ਼ਿਸ਼ ਥੋੜੀ ਜਿਹੜੀ ਜੀ ਉਹ ਹੋਈ ਹੈ, ਇਹ ਤਾਂ ਚੁਫੇਰਿਓਂ ਹਮਲੇ ਜਿਹੜੇ ਹੋਏ ਆ। ਸਾਹਿਤ ਦੇ ਪੁਆਇੰਟ ਆਫ ਵਿਊ ਤੋਂ ਸਾਡਾ ਬਹੁਤ ਕੁਝ ਬਦਲ ਦਿੱਤਾ ਗਿਆ, ਸਾਡੇ ਸਿਲੇਬਸ ਜਿਹੜੇ ਆ ਉਹ ਬਦਲ ਦਿੱਤੇ ਗਏ। ਇਹ ਕਿਸੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਕਿਹੜੀ ਚੀਜ਼ ਜਿਹੜੀ ਸਾਹਮਣੇ ਆ ਗਈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਗੱਲ ਜਿਹੜੀ ਉਹ ਸੁਣੀ ਹੋਊਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਦੇ ਉੱਤੇ ਹੋਰ ਹੀ ਗ੍ਰੰਥ ਰੱਖਤਾ, ਉੱਥੇ ਕੀਰਤਨੀ ਜਥੇ ਵੀ ਕੀਰਤਨ ਕਰਿਆ ਏ। ਹੁਣ ਉਹਨਾਂ ਨੇ ਕਿਹੜਾ ਰਮਾਨਾ ਚੁੱਕ ਕੇ ਦੇਖਣਾ ਸੀ ਵੀ ਇੱਥੇ ਕੀ ਰੱਖਿਆ, ਉਹ ਇੱਕ ਸਾਜ਼ਿਸ਼ ਹੈ। ਇਹ ਵੇਖਿਆ ਜਾ ਰਿਹਾ ਕੋਈ ਮਾੜਾ ਮੋਟਾ ਹਿਲਦੇ ਆ। ਦਰਸ਼ਨੀ ਦਿਓੜੀ ਢਾਉਣਾ ਵੀ ਰਾਤ ਨੂੰ ਢਾਉਣ ਦੀ ਜਿਹੜਾ ਜੀ ਉਹ ਕਿਉਂ ਲੋੜ ਪਈ। ਇੱਕ ਜਿਹੜੇ ਪਿਛਲੇ ਕਾਲਰ ਸੀ, ਪਿਛਲੇ ਤੋਂ ਪਿਛਲੇ, ਉਹ ਕਹਿ ਰਹੇ ਸੀ ਕਿ ਜੱਗਾ ਡਾਕੂ ਆ, ਉਹਦੇ ਨਾਲ ਕੰਪੇਅਰ ਨਾ ਕਰੋ। ਜੱਗਾ ਡਾਕੂ ਇੱਕ ਚੰਗਾ ਜਿਹੜਾ ਜੀ ਉਹ ਵਿਅਕਤੀ ਮੰਨਿਆ ਜਾਂਦਾ ਸੀ, ਉਹ ਕਿਸੇ ਦੇ ਨਾਲ ਧੱਕਾ ਨਹੀਂ ਸੀ ਕਰਦਾ। ਜਿਹੜੇ ਬਹੁਤ ਅਮੀਰ ਸੀ ਉਹਨਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਜਿਹੜੀ ਜੀ ਉਹ ਕਰਦਾ ਸੀਗਾ। ਇਸ ਕਰਕੇ ਉਹ ਤਾਂ ਹੀਰੋ ਆ ਪੰਜਾਬੀਆਂ ਦਾ, ਇਹ ਹੀਰੋ ਨੇਗੇ। ਉਹਦੇ ਨਾਲ ਇਹਨਾਂ ਨੂੰ ਜਿਹੜਾ ਜੀ ਉਹ ਕੰਪੇਅਰ ਨਾ ਕਰੋ। ਇਹ ਜਿਹੜਾ ਕੁਛ ਹੈ ਨਾ ਜੀ, ਇਹ ਸਾਰਾ ਕੁਛ ਇੱਕ ਦੇ ਨਾਲ ਦੂਸਰੀ ਗੱਲ ਜਿਹੜੀ ਉਹ ਜੁੜਦੀ ਆ। ਜੇ ਹਾਲਾਤ ਜਿਹੜੇ ਜੀ ਉਹ ਰਹੇ ਤੇ ਜਿਹੜਾ ਕਿਸੇ ਟਾਈਮ ਜਾਲੀਆਂਵਾਲਾ ਬਾਗ ਸੀਗਾ, ਜਾਲੀਆਂਵਾਲਾ ਬਾਗ ਤੋਂ ਹੌਲੀ ਹੌਲੀ ਇਹ ਜਲਿਆਂਵਾਲਾ ਬਾਗ ਜਿਹੜਾ ਉਹ ਬਣਿਆ, ਉਹਦਾ ਇਤਿਹਾਸ ਵੀ ਜਿਹੜਾ ਜੀ ਇਹ ਖਤਮ ਕਰਨ ਵਾਲੇ ਪਾਸੇ ਨੂੰ ਜਿਹੜਾ ਵੀ ਉਹ ਜਾਇਆ ਜਾਊਗਾ। ਤੁਸੀਂ ਦੇਖਣਾ ਜੀ ਕੱਲ ਨੂੰ ਕੌਣ ਰਹਿੰਦਾ ਕੌਣ ਨਹੀਂ, ਸਦਾ ਤਾਂ ਕਿਸੇ ਨੇ ਬੈਠੇ ਨਹੀਂ ਰਹਿਣਾ। ਪਰ ਜੇ ਅੱਜ ਇਹ ਚੀਜ਼ਾਂ ਜਿਹੜੀਆਂ ਜੀ ਸਾਡੇ ਵਿਰਸੇ ਦੇ ਰੂਪ ਦੇ ਵਿੱਚ ਨਾ ਸੰਭਾਲੀਆਂ, ਅਸੀਂ ਸੁਚੇਤ ਨਾ ਹੋਏ, ਤਾਂ ਆਉਂਦੀਆਂ ਪੀੜ੍ਹੀਆਂ ਸਾਡੇ ਦੇ ਲਾਹਨਤਾਂ ਪਾਉਣਗੀਆਂ ਕਿ ਉਸ ਟਾਈਮ ਤੁਸੀਂ ਕਿੱਥੇ ਸੀ ਜਦੋਂ ਇਹ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਜਾੜਿਆ ਜਾ ਰਿਹਾ ਸੀ। ਜੀ ਕਿ ਸੋਹਣ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਅਰਜਮਨ ਬੇਨਤੀ ਬਈ, ਪਹਿਲਾਂ ਤਾਂ ਆਪਣੇ ਨਹਿਰੂ ਹੁਣੀ ਆਪਣੇ ਸਿੱਖਾਂ ਦੇ ਨਾਲ ਵੰਡ ਵੰਡਈਆ ਪਾਕਿਸਤਾਨ ਦਾ ਕਰ ਗਏ। ਦੂਜੇ ਨੰਬਰ ਤੇ ਹੁਣ ਆਹ ਭਾਰਤੀ ਜਨਤਾ ਪਾਰਟੀ, ਕੀ ਇਹ ਕਾਂਗਰਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਫਰਕ ਹੈ ਸਿੱਖਾਂ ਦੇ ਨਾਲ ਸਹਿਮਤੀ ਦੇ ਨਾਲ ਕਿ ਕਿਵੇਂ ਗੱਲ ਹੈ? ਬਸ ਇਹ ਨਹੀਂ। ਥੈਂਕ ਯੂ ਜੀ। ਦੇਖੋ, ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਨੇ, ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਨੇ, ਉਹ ਹਮੇਸ਼ਾ ਜਿਹੜੀਆਂ ਮੈਜੋਰਿਟੀ ਨੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਰਹਿੰਦੀਆਂ ਨੇ। ਇੱਕ ਕਹਾਵਤ ਹੈ ਬੜੀ ਪੁਰਾਣੀ, ਅੱਜ ਵੀ ਸੱਚ ਹੈ, ਕਿ ਹਰ ਜਿਹੜੀ ਵੱਡੀ ਮੱਛੀ ਆ ਉਹ ਛੋਟੀ ਮੱਛੀ ਨੂੰ ਖਾ ਜਾਂਦੀ ਹੈ। ਤੋ ਇਹ ਜਿਹੜਾ ਜੀ ਉਹ ਚਿਹਰੇ ਬਦਲ ਗਏ, ਨਾਮ ਜਿਹੜਾ ਜੀ ਉਹ ਬਦਲ ਗਏ। ਅਦਰਵਾਈਜ਼ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਹਮੇਸ਼ਾ ਨਿਸ਼ਾਨੇ ਦੇ ਉੱਤੇ ਰਹੀਆਂ ਨੇ। ਇਹ ਕੋਈ ਨਹਿਰੂ ਦੇ ਸਮੇਂ ਤੋਂ ਨਹੀਂ ਸਟਾਰਟ ਹੁੰਦਾ ਜੀ, ਇਹ ਉਦੋਂ ਪਹਿਲਾਂ ਵੀ ਜੇ ਤੁਸੀਂ ਪਿਛਲਾ ਵੀ ਇਤਿਹਾਸ ਜਿਹੜਾ ਜੀ ਉਹ ਫਰੋਲੋ, ਇਹ ਸਾਰੇ ਜਗ੍ਹਾ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਨੇ ਨਾ ਉਹ ਨਿਸ਼ਾਨੇ ਦੇ ਉੱਤੇ ਰਹਿੰਦੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜੀਆਂ ਜੁਝਾਰੂ ਕੌਮਾਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਹੁੰਦਾ ਜੀ। ਕੋਈ ਵੀ ਸਿਆਸੀ ਪਾਰਟੀ ਹੋਵੇ, ਉਹਦਾ ਕੋਈ ਵੀ ਨਾ ਕਿਉਂ ਨਾ ਹੋਵੇ, ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜੇ ਜੁਝਾਰੂ ਲੋਕ ਹੁੰਦੇ ਨੇ ਉਹ ਆਪਣੇ ਰਾਹ ਜਿਹੜੇ ਜੀ ਉਹ ਆਪ ਬਣਾ ਲੈਂਦੇ ਆ। ਤੇ ਇਸ ਕਰਕੇ ਜਿਹੜੀ ਮਾਨਸਿਕਤਾ ਦੀ ਜਿਹੜੀ ਤਬਾਹੀ ਹੈ ਨਾ, ਜਿਹੜੀ ਹੁਣ ਹੋਈ ਆ ਜਿਸ ਤਰੀਕੇ ਦੇ ਨਾਲ, ਇਹਦੀ ਮਿਸਾਲ ਸ਼ਾਇਦ ਪਹਿਲਾਂ ਜਿਹੜੀ ਉਹ ਕਦੇ ਨਹੀਂ ਮਿਲਦੀ। ਜਿਹੜੇ ਬੰਬ ਤੇ ਬੰਦੂਕਾਂ ਤੇ ਤੋਪਾਂ ਤੋਂ ਨਾ ਡਰੇ, ਉਹਨਾਂ ਨੂੰ ਸਰਿੰਜਾਂ ਨੇ ਢਾਹ ਲਿਆ। ਇਹ ਮੌਜੂਦਾ ਜਿਹੜੀ ਜੀ ਉਹ ਮਾਨਸਿਕਤਾ ਹੈ, ਇਹ ਤਬਾਹੀ ਜਿਹੜੀ ਆ ਪਹਿਲਾਂ ਵੇਖਣ ਸੁਣਨ ਨੂੰ ਨਹੀਂ ਮਿਲੀ। ਹਾਲਾਂਕਿ ਜੇ ਤੁਸੀਂ ਇਤਿਹਾਸ ਫਰੋਲੋ ਤਾਂ ਬਹੁਤ ਕੁਛ ਏਦਾਂ ਦਾ ਪਹਿਲਾਂ ਵੀ ਹੁੰਦਾ ਰਿਹਾ, ਪਰ ਇਸ ਲੈਵਲ ਦੇ ਉੱਤੇ ਜਾ ਕੇ ਜਿੱਥੇ ਅੱਜ ਜਿਹੜੇ ਪੰਜਾਬੀ ਨੇ ਜੋ ਹਾਲਾਤ ਉਹਨਾਂ ਪਿੰਡਾਂ ਦੇ ਜਿਹੜੇ ਜੀ ਉਹ ਬਣਾ ਦਿੱਤੇ ਗਏ, ਜੇ ਆਪਾਂ ਉੱਥੇ ਜਿਹੜੀ ਗੱਲ ਆਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਜੀ ਉਹ ਆ ਰਹੀ ਸੀ ਕਿ ਜਿਹੜੇ ਡਾਈਵੋਰਸ ਦੇ ਮਾਮਲੇ ਨੇ ਉਹਦੇ ਪਿੱਛੇ ਕਹਾਣੀ ਜਿਹੜੀ ਉਹ ਕੀ ਆ। ਅੱਜ ਜੇ ਤੁਸੀਂ
ਬੰਬੀਆਂ ਦੇ ਉੱਤੇ ਜਾਂ ਕੰਧਾਂ ਦੇ ਉੱਤੇ ਤਾਕਤ ਦੀਆਂ ਦਵਾਈਆਂ ਦੀ ਐਡਵਰਟਾਈਜ਼ਮੈਂਟ ਜਾਂ ਬਾਂਝਪਣ ਦੀ ਜਿਹੜੀ ਐਡ ਆ ਉਹ ਸਭ ਤੋਂ ਵੱਧ ਦੇਖਦੇ ਹੋ। ਉਹਦੇ ਪਿੱਛੇ ਕੀ ਰੀਜ਼ਨ ਕੀ, ਇਹਨੂੰ ਸਮਝਣਾ ਪਊਗਾ ਤੁਹਾਨੂੰ। ਜਿਹੜਾ ਜੀ ਜੇ ਇਸ ਚੀਜ਼ ਨੂੰ ਸਮਝਦੇ ਹੋ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਬਹੁਤਾ ਕੁਛ ਵੀ ਜਿਹੜਾ ਉਹ ਬਦਲਿਆ ਨਹੀਂ, ਉਸੇ ਤਰੀਕੇ ਦੇ ਨਾਲ ਹਾਂ ਹਮਲੇ ਦੇ ਤਰੀਕੇ ਜਿਹੜੇ ਆ ਜੀ ਉਹ ਬਦਲ ਗਏ। ਇੱਕ ਦੂਸਰਾ ਇਹ ਹੋਇਆ ਕਿ ਜਿਹੜੇ ਮੋਹਰੇ ਸੀਗੇ ਨਾ ਉਹ ਉਹੋ ਜੀ ਦਿੱਖ ਵਾਲੇ ਬਣਾ ਲਏ ਗਏ ਜਿਨ੍ਹਾਂ ਦੇ ਉੱਤੇ ਕਿਸੇ ਨੂੰ ਸ਼ੱਕ ਹੀ ਨਾ ਹੋਵੇ। ਜੀ ਦਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ, ਆਪਣਾ ਵੋਟਾਂ ਕਰਕੇ ਪੂਰੀਆਂ ਜਿਹੜਾ ਆਪਣੇ ਆਸਰੇ ਉਹ ਸਾਰੇ ਥਾਣੇ 'ਚ ਜਮ੍ਹਾਂ ਹੋਏ ਨੇ। ਉਹ ਬੰਦੇ 8-9 ਬੰਦੂਕਾਂ ਲੈ ਕੇ ਉੱਥੇ ਆਪਣੀ ਦਰਸ਼ਨੀ ਦੂੜੀ ਨੂੰ ਢਾਉਣ ਲਈ ਕਿਉਂ ਚਲੇ ਗਏ? ਉਹਨਾਂ ਤੇ ਕੋਈ ਪਰਚਾ ਵਗੈਰਾ ਦਰਜ ਹੋਇਆ ਕਿ ਨਹੀਂ ਜੀ? ਫੋਨ ਨਾ ਕੱਟਿਓ ਜੀ ਪਲੀਜ਼। ਥੈਂਕ ਯੂ। ਨਹੀਂ, ਅਜੇ ਤੱਕ ਕੋਈ ਪਰਚਾ ਦਰਜ ਜਿਹੜਾ ਜੀ ਉਹ ਨਹੀਂ ਹੋਇਆ। ਹੋਣਾ ਚਾਹੀਦਾ ਸੀਗਾ। ਤੁਹਾਡੀ ਜਿਹੜੀ ਜੀ ਉਹ ਗੱਲ ਠੀਕ ਹੈ। ਇੱਥੇ ਤਾਂ ਜਿਹੜੀ ਉਹ ਡਰੱਗ ਇੰਸਪੈਕਟਰ ਮਾਰੀ ਗਈ ਇਮਾਨਦਾਰ ਆਫਿਸਰ, ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਜਿਹਦੇ ਬੰਦੇ ਨੇ ਮਾਰਿਆ ਉਹਦਾ ਲਾਇਸੈਂਸ ਇਸ਼ੂ ਹੋਇਆ ਔਰ ਲਾਇਸੈਂਸ ਇਸ਼ੂ ਹੋਣ ਤੋਂ ਬਾਅਦ ਚੋਣ ਜ਼ਾਬਤਾ ਲੱਗੇ ਹੋਣ ਦੇ ਵਿੱਚ ਉਹਨੇ ਰਿਵਾਲਵਰ ਜਿਹੜਾ ਉਹ ਖਰੀਦਿਆ ਤੇ ਉਹ ਉਸ ਔਰਤ ਦੀ ਮੌਤ ਦਾ ਕਾਰਨ ਬਣਿਆ। ਇੱਕ ਅਫਸਰ ਦੀ ਮੌਤ ਦਾ ਕਾਰਨ ਜਿਹੜਾ ਜੀ ਬਣਿਆ, ਜਿਹੜੀ ਕਿ ਇਮਾਨਦਾਰ ਆਫਿਸਰ ਦੱਸੀ ਜਾਂਦੀ ਹੈ। ਤੋ ਜਿਹੜੇ ਰਫਲਾਂ ਵਾਲੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਮਾਤੜਾਂ ਦੇ ਉੱਤੇ ਪੁਲਿਸ ਨੇ ਜਿਹੜਾ ਜੀ ਇਹ ਪ੍ਰੈਸ਼ਰ ਪਾਉਣਾ ਹੁੰਦਾ। ਕਾਰ ਸੇਵਾ ਵਾਲਿਆਂ ਨੂੰ ਕੌਣ ਜਿਹੜਾ ਜੀ ਉਹ ਰੋਕੂਗਾ ਕਿ ਤੁਸੀਂ ਆਪਣੇ ਹਥਿਆਰ ਜਿਹੜੇ ਆ ਉਹ ਚੋਣ ਜ਼ਾਬਤੇ ਦੇ ਵਿੱਚ ਜਮ੍ਹਾਂ ਕਰਾਓ। ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਸਾਰਿਆਂ ਦੇ ਕੋਲੇ ਲਾਇਸੈਂਸ ਨੇ। ਤੁਸੀਂ ਕਦੀ ਸੁਣਿਆ ਕਿ ਕਿਸੇ ਰਾਜਨੀਤਿਕ ਵਿਅਕਤੀ ਜਿਹੜਾ ਜੀ ਉਹ ਆਪਣਾ ਹਥਿਆਰ ਜਿਹੜਾ ਜੀ ਉਹ ਜਮ੍ਹਾਂ ਕਰਾ ਲੂਗਾ? ਉਹਨਾਂ ਕੋਲੇ ਚੋਰ ਮੋਰੀਆਂ ਬਹੁਤ ਸਾਰੀਆਂ ਨੇ ਜੀ। ਉਹ ਪ੍ਰਸ਼ਾਸਨ ਤੋਂ ਉਹਨਾਂ ਚੋਰ ਮੋਰੀਆਂ ਦੇ ਰਾਹੀਂ ਛੋਟਾ ਅਕਸਰ ਹਾਸਲ ਕਰ ਲੈਂਦੇ ਆ। ਜੀ ਅੱਗੇ ਮਹੇਸ਼ਿੰਦਰ ਜੀ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਤੁਸੀਂ ਇੱਕ ਗੱਲ ਕਹੀ ਵੀ ਲੋਕਾਂ ਨੂੰ ਦਰਸ਼ਨੀ ਡਿਊਟੀ ਦਾ ਮਤਲਬ ਨਹੀਂ ਪਤਾ। ਪੰਨੂ ਸਾਹਿਬ, ਦੁਕਾਨ ਜਿਹੜੀ ਕੌਮ ਕਕਾਰਾਂ ਦਾ ਮਤਲਬ ਭੁੱਲ ਜੇ ਨਾ ਜੀ, ਉਹ ਕੌਮ ਨੂੰ ਦਰਸ਼ਨੀ ਡਿਊਟੀ ਦਾ ਮਤਲਬ ਤਾਂ ਫਿਰ ਬਹੁਤ ਦੂਰ ਦੀ ਗੱਲ ਹੈ। ਜੋ ਇਹ ਪੁਰਾਣੀਆਂ ਵਿਰਾਸਤਾਂ ਢਾਹ ਕੇ ਸੰਗਮਰਮਰ ਲਾਇਆ ਜਾ ਰਿਹਾ ਹੈ, ਇਹ ਐਡਾ ਵੱਡਾ ਸਿੱਖ ਕੌਮ ਨਾਲ ਧੋਖਾ ਤੇ ਮਜ਼ਾਕ ਹੈ। ਕਿਤੇ ਨਾ ਕਿਤੇ ਇਹਦੇ ਜ਼ਿੰਮੇਵਾਰ ਲੀਡਰਾਂ ਨਾਲੋਂ ਵੱਧ ਸਾਡੀ ਕੌਮ ਹੈ, ਕਿਉਂਕਿ ਅਸੀਂ ਸੰਗਠਿਤ ਹੀ ਨਹੀਂ ਹੋ ਸਕੇ। ਇਹ ਬੜੀ ਵੱਡੀ ਤਰਾਸਦੀ ਆ, ਅਸੀਂ ਸੰਗਠਿਤ ਹੀ ਨਹੀਂ ਹੋ ਸਕੇ। ਸਾਨੂੰ ਕੋਈ ਇਹੋ ਜਿਹਾ ਲੀਡਰ ਹੀ ਨਹੀਂ ਮਿਲਿਆ। ਜਿਹੜੇ ਪੋਲੀਟੀਕਲ ਲੀਡਰ ਮਿਲੇ ਉਹਨਾਂ ਨੇ ਸਾਨੂੰ ਬਿਲਕੁਲ ਤਬਾਹ ਕਰਕੇ ਰੱਖਤਾ। ਜਿਹੜੇ ਧਾਰਮਿਕ ਲੀਡਰ ਮਿਲੇ, ਜਿਹੜੀਆਂ ਟਕਸਾਲਾਂ ਦੇ ਜਾਂ ਦੂਜੇ ਹੁਣ ਬਣੇ ਹੋਏ ਨੇ ਉਹ ਜਿਹੜੀ ਤੁਸੀਂ ਇੱਕ ਗੱਲ ਕਹੀ ਵੀ ਤਖਤ ਤੋਂ ਬੈਠ ਕੇ ਦਰਬਾਰ ਸਾਹਿਬ ਦਿਸਦਾ ਸੀ, ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਬੈਠ ਕੇ ਅਕਾਲ ਤਖਤ ਸਾਹਿਬ ਨਹੀਂ ਸੀ ਦਿਸਦਾ। ਇਹ ਬੜੀ ਵੱਡੀ ਗੱਲ ਹੈ। ਔਰ ਅੱਜ ਜਿਹੜੇ ਤੁਹਾਡੀ ਕੌਮ ਦੇ, ਸਾਡੀ ਕੌਮ ਦੇ ਆਪਣਾ ਸਿਆਸੀ ਲੀਡਰ ਨੇ, ਉਹਨਾਂ ਦੇ ਪੈਰਾਂ ਦੇ ਵਿੱਚ ਧਾਰਮਿਕ ਲੀਡਰ ਬਹਿੰਦੇ ਨੇ। ਸਿਆਸਤ ਤੋਂ ਸੇਧ ਲਈ ਜਾਂਦੀ ਹੈ, ਧਾਰਮਿਕ ਲੀਡਰ ਸਿਆਸਤ ਤੋਂ ਸੇਧ ਲੈਂਦੇ ਆ, ਨਾ ਕਿ ਸਿਆਸਤ ਧਾਰਮਿਕ ਲੀਡਰਾਂ ਤੋਂ ਸੇਧ ਲੈਂਦੀ ਹੈ। ਜਿਹੜਾ ਸਭ ਤੋਂ ਵੱਡਾ ਦਿਖਾਂਤ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਬਹੁਤ ਵਧੀਆ ਸੀ ਤੇ ਬਹੁਤ ਵਜਨਦਾਰ ਸੀ। ਜਿਹੜਾ ਤੁਸੀਂ ਇੱਕ ਕਾਲਰ ਨੇ ਪਿੱਛੇ ਪੁੱਛਿਆ ਵੀ ਕਾਂਗਰਸ ਤੇ ਉਹਦਾ, ਕਾਂਗਰਸ ਤੇ ਬੀਜੇਪੀ ਦਾ, ਪੰਨੂ ਸਾਹਿਬ ਤੁਸੀਂ ਅੱਜ ਦੇਖ ਲਓ, ਕੱਲ ਦੇਖ ਲਓ, ਉਹ ਇੱਕੋ ਹੀ ਨੇ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਵੇਲੇ ਵੀ ਵਾਜਪਾਈ ਹੋਰੇ ਇੰਦਰਾ ਗਾਂਧੀ ਦੇ ਨਾਲ ਸੀ, ਅਡਵਾਨੀ ਹੋਰੇ ਇੰਦਰਾ ਗਾਂਧੀ ਦੇ ਨਾਲ ਸੀ। ਇਹ ਇੱਕੋ ਕਹਾਵਤ ਹੈ ਪੁਰਾਣੀ, ਉਹ ਮੇਰੇ ਆਪਣਾ ਯਾਦ ਆਉਂਦੇ ਇੱਕ ਲਫ਼ਜ਼ ਭਰਪੂਰ ਸਿੰਘ ਬਲਬੀਰ ਦੇ, ਉਹਨਾਂ ਦੀ ਉਹਦੇ ਵਿੱਚ ਕਹਿੰਦੇ ਜਦੋਂ ਬੁਜ਼ਦਲਾਂ ਤੇ ਕੈਰਾਂ ਕੋਲੇ ਰਾਜ ਆਇਆ ਉਹਨਾਂ ਨੇ ਤੁਹਾਡੇ ਦਰਬਾਰ ਸਾਹਿਬ ਦੇ ਸੋਨੇ ਦਾ ਹਿਸਾਬ ਮੰਗਿਆ। ਮਰਾਰਜੀ ਦੇਸਾਈ ਦਰਬਾਰ ਸਾਹਿਬ ਆਇਆ ਤਾਂ ਉਹਨੇ ਸੋਮਨਾਥ ਦੇ ਦਰਵਾਜ਼ੇ ਮੰਗੇ। ਪੰਨੂ ਸਾਹਿਬ, ਮੈਂ ਤੁਹਾਨੂੰ ਇਹੀ ਗੱਲ ਪੁੱਛਣੀ ਚਾਹੁੰਦਾ ਕਿ ਸਾਡੀ ਕੌਮ ਇਸ ਜਿਹੜੇ ਦੁਕਾਨ ਵਿੱਚ ਦੀ ਲੰਘ ਰਹੀ ਹੈ, ਕੋਈ ਤੁਸੀਂ ਪੱਤਰਕਾਰ ਹੋ, ਪੰਜਾਬ ਦੇ ਵਿੱਚ ਵਿਚਰਦੇ ਹੋ, ਸਾਡਾ ਘਟਵਾ ਪੈਂਦਾ, ਇਹ ਦੱਸੋ ਵੀ ਸਾਨੂੰ ਕੋਈ ਆਉਣ ਵਾਲੇ ਸਮੇਂ 'ਚ ਕੋਈ ਲੀਡਰ ਸਿਆਸੀ ਜਾਂ ਧਾਰਮਿਕ ਮਿਲੂਗਾ ਕਿ ਨਹੀਂ, ਕਿ ਅਸੀਂ ਹਜੇ ਆਈ ਰੁਲੀ ਜਾਵਾਂਗੇ? ਜੀ ਧੰਨਵਾਦ। ਥੈਂਕ ਯੂ। ਸੋ ਇਹ ਤਾਂ ਭਵਿੱਖ ਦਾ ਜਿਹੜਾ ਜੀ ਉਹ ਸਵਾਲ ਹੈ। ਇੱਕ ਗੱਲ ਜਿਹੜੀ ਮੈਨੂੰ ਪੋਜ਼ਿਟਿਵ ਜਿਹੜੀ ਹਮੇਸ਼ਾ ਲੱਗਦੀ ਰਹੀ ਉਹ ਇਹ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਈਚਾਰਾ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਗਿਆ। ਇਹ ਪੋਜ਼ਿਟਿਵ ਮੈਂ ਇਹਨੂੰ ਗਿਣਦਾ। ਉਹ ਇਸ ਕਰਕੇ ਕਿ ਜੇ ਸਾਰੇ ਇੱਥੇ ਹੁੰਦੇ ਤੇ ਸ਼ਾਇਦ ਹੋ ਸਕਦਾ ਸੀਗਾ ਕਿ ਜਦੋਂ ਕੋਈ ਗੱਲ ਏਦਾਂ ਦੀ ਵਾਪਰਦੀ ਹੈ ਤਾਂ ਫਿਰ ਉਹਨੂੰ ਅਸੀਂ ਇੰਨਾ ਉਭਾਰ ਨਾ ਸਕਦੇ ਜੀ। ਇਹ ਇੱਕ ਪ੍ਰਾਪਤੀ ਹੈ। ਤੇ ਹੁਣ ਜਿੱਥੋਂ ਜਿਸ ਪਲੇਟਫਾਰਮ ਤੋਂ ਆਪਾਂ ਗੱਲ ਕਰ ਰਹੇ ਹਾਂ ਉਹ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਜੀ ਉਹ ਸੁਣਿਆ ਜਾ ਰਿਹਾ। ਸਾਡੇ ਕੋਲ ਇਹ ਪਲੇਟਫਾਰਮ ਜਿਹੜੇ ਜੀ ਬਣ ਗਏ ਜਿੱਥੇ ਅਸੀਂ ਕਮ ਸੇ ਕਮ ਰੋ ਤਾਂ ਸਕਦੇ ਹਾਂ ਜੀ। ਅਸੀਂ ਦੁੱਖੜਾ ਤਾਂ ਆਪਣਾ ਜਿਹੜਾ ਜੀ ਰੋ ਸਕਦੇ ਹਾਂ ਕਿ ਸਾਡੇ ਨੂੰ ਆਹ ਦੁੱਖ ਆ ਭਾਈ। ਸੁਣਦਾ ਕੋਈ ਜਾਂ ਨਹੀਂ ਸੁਣਦਾ ਉਹ ਬਾਅਦ ਵਾਲੀ ਗੱਲ ਹੈ। ਕਮ ਸੇ ਕਮ ਬੋਲੋ ਤਾਂ ਸਹੀ।
ਉਹ ਤਾਂ ਸਹੀ ਸਾਡੇ ਨਾਲ ਜਿਹੜਾ ਜੀ ਆ ਹੋ ਰਿਹਾ। ਮੈਂ ਜਿਹੜਾ ਉਹ ਸਵਾਲ ਉਠਾਇਆ, ਕਦੇ ਇਹ ਸਵਾਲ ਉੱਠਦਾ ਕਿ ਜਿਹੜਾ ਤਖਤ ਸ੍ਰੀ ਹਜ਼ੂਰ ਸਾਹਿਬ ਜਿਹੜਾ ਜੀ ਉਹਦੇ 5 ਦਰਵਾਜ਼ੇ ਕਿਉਂ ਕਰਤੇ? 4 ਸੀਗੇ ਪਹਿਲਾਂ, ਜਿਹੜੀ 4 ਜਿਹੜੇ ਦਰਵਾਜ਼ਿਆਂ ਦਾ ਕਨਸੈਪਟ ਸੀਗਾ। ਇਹਦਾ ਮਤਲਬ ਤੁਸੀਂ ਗੁਰੂ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਹੋ ਇਸ ਚੀਜ਼ ਦਾ ਕਿ ਉਹਨਾਂ ਨੇ 4 ਦਰਵਾਜ਼ੇ ਕਿਉਂ ਜਿਹੜਾ ਜੀ ਉਹ ਰੱਖੇ ਸੀਗੇ। ਕੀ ਕੱਲ ਨੂੰ ਕੋਈ ਆਗੂ ਜਿਹੜਾ ਉੱਠ ਸਕੂਗਾ ਧਾਰਮਿਕ ਜਾਂ ਰਾਜਨੀਤਿਕ ਤੌਰ ਦੇ ਉੱਤੇ? ਦੇਖੋ ਕਦੀ ਵੀ ਜਿਹੜਾ ਜੀ ਬੀਜ ਨਾਸ਼ ਨਹੀਂ ਹੋਇਆ ਕਰਦਾ ਕਿਸੇ ਵੀ ਚੀਜ਼ ਦਾ, ਕੁਛ ਨਾ ਕੁਛ ਪੋਜ਼ਿਟਿਵ ਜਿਹੜਾ ਜੀ ਉਹ ਹੋਊਗਾ। ਖੁਆਰ ਹੋਏ ਸਭ ਮਿਲੇਂਗੇ, ਉਹ ਗੱਲ ਹੈ ਜੀ। ਹੋ ਸਕਦਾ ਕਿ ਇਹ ਖੁਆਰੀ ਤੋਂ ਬਾਅਦ ਹੀ ਕੁਛ ਨਾ ਕੁਛ ਜਿਹੜਾ ਜੀ ਉਹ ਸਾਹਮਣੇ ਆ ਜਾਏ। ਹਾਂ ਅੱਜ ਜਿਹੜਾ ਜੀ ਉਹ 17 ਹਾਲਾਂਕਿ ਉਹ ਲਿਖੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਸਮੇਂ ਜਿਹੜੀਆਂ ਉਹਨਾਂ ਦੇ ਸਮਕਾਲੀ ਲੇਖਕ ਸੀ ਉਹਨਾਂ ਨੇ ਲਿਖੀਆਂ ਸਨ, ਪਰ ਅੱਜ ਵੀ ਉਹ ਜਿਹੜੀਆਂ ਨਾ ਜੀ ਕਿਤੇ ਨਾ ਕਿਤੇ ਉਹ ਯਾਦ ਆਉਂਦੀਆਂ ਨੇ ਤੇ ਮੌਜੂਦਾ ਸਮੇਂ ਦੇ ਉੱਤੇ ਜਿਹੜਾ ਜੀ ਉਹ ਢੁਕਦੀਆਂ ਵੀ ਨੇ ਕਿਸੇ ਜਿਹੜਾ ਜੀ ਉਹ ਲੀਡਰ ਦੀ ਵਜ੍ਹਾ ਕਰਕੇ ਕਿ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ। ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ ਉਹ ਜਿਹੜੀ ਸਰਕਾਰ ਹੈ ਨਾ ਜੀ, ਉਹ ਸਰਕਾਰ ਕੌਣ ਹੈ? ਇੱਕ ਜਿਹੜਾ ਜੀ ਉਹ ਆਗੂ ਹੈ। ਉਹ ਆਗੂ ਜਿਹੜਾ ਜੀ ਉਹ ਹੋਵੇ ਤੇ ਉਹ ਜਿਹੜਾ ਜੀ ਦੱਸੇ। ਅੱਜ ਆਪਾਂ ਗੱਲ ਕੀਤੀ ਆ ਖਬਰਾਂ ਦੀ ਚੀਰ ਫਾੜ ਦੇ ਵਿੱਚ ਨਕੋਦਰ ਕਾਂਡ ਵਾਲੀ, ਤੁਸੀਂ ਦੇਖੋ ਕਿੰਨੇ ਸਾਲ ਹੋ ਗਏ ਉਸ ਚੀਜ਼ ਨੂੰ ਦਬਾ ਕੇ ਰੱਖਿਆ ਗਿਆ ਨਾ ਜੀ। ਜਿਹੜੇ ਲੋਕਾਂ ਨੇ ਦਖਸ਼ਤ ਕੀਤੇ ਕਿ ਅਣਪਛਾਤੇ ਨੇ ਇਹਨਾਂ ਦਾ ਸੰਸਕਾਰ ਕਰ ਦਿਓ, ਅੱਜ ਉਹ ਪੰਥਕ ਆਗੂ ਨੇ, ਅੱਜ ਉਹਨਾਂ ਨੂੰ ਸੀਟ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਜਿਹੜੇ ਉਦੋਂ ਦੇ SSP ਸਨ ਉਹ ਸੀਨੀਅਰ ਮੀਤ ਪ੍ਰਧਾਨ ਨੇ ਅਕਾਲੀ ਦਲ ਦੇ ਜਿਹੜਾ ਜੀ। ਇਹ ਚੀਜ਼ਾਂ ਕਿਸੇ ਨੂੰ ਚੁਭਵੀਆਂ ਲੱਗਦੀਆਂ ਹੋਣਗੀਆਂ, ਫਿਰ ਸਾਡੇ ਉੱਤੇ ਕਹਿੰਦੇ ਜੀ ਕਿ ਇਹ ਗਦਾਰ ਨੇ ਜੀ ਪੰਥ ਦੇ ਜਿਹੜੇ। ਹੁਣ ਜੇ ਸਵਾਲ ਉਠਾਉਣ ਵਾਲਾ ਵੀ ਬੰਦਾ ਜਿਹੜਾ ਜੀ ਉਹ ਗਦਾਰ ਹੈ ਤੇ ਇਹੋ ਜਿਹੇ ਜਿਹੜੇ ਤੋਹਫੇ ਨੇ, ਜਿਹੜੇ ਇਹੋ ਜਿਹੇ ਨਾਮ ਨੇ ਜੀ, ਉਹ ਮੈਂ ਤਾਂ ਸਮਝਦਾ ਅਸੀਂ ਵਟ ਭਾਗੇ ਆ ਇਸ ਪੱਖੋਂ। ਸਾਡੇ ਉੱਤੇ ਜਿਹੜਾ ਜੀ ਇਹੋ ਜਿਹੇ ਜਿਹੜੇ ਵਿਸ਼ੇਸ਼ਣ ਜਿਹੜੇ ਉਹ ਲਾਏ ਜਾ ਰਹੇ, ਕੋਈ ਉਹਦੀ ਪਰਵਾਹ ਨਹੀਂ ਹੈਗੀ, ਕਿਉਂਕਿ ਅਸੀਂ ਤਾਂ ਉਹ ਗੱਲ ਜਿਹੜੀ ਜੀ ਉਠਾਉਂਦੇ ਰਹਾਂਗੇ, ਬੋਲਦੇ ਰਹਾਂਗੇ ਜਦੋਂ ਤੱਕ ਜਿਹੜਾ ਜੀ ਉਹ ਸਾਹ ਦੇ ਵਿੱਚ ਸਾਹ ਆ, ਆਖਰੀ ਸਾਹ ਤੱਕ ਆਪਣੀ ਗੱਲ ਜਿਹੜੀ ਉਹ ਖੜਕਾ ਕੇ ਕਰਦੇ ਰਹਾਂਗੇ। ਕਿਉਂਕਿ ਅੱਜ ਉਹ ਲਾਉਣਾ ਪੈ ਰਿਹਾ ਕਿ ਮੈਂ ਵੀ ਜਿਹੜਾ ਜੀ ਉਹ ਚੌਕੀਦਾਰ। ਮੈਂ ਨਹੀਂ ਇਹ ਸਮਝਦਾ ਕਿ ਅਸੀਂ ਚੌਕੀਦਾਰ ਜਿਹਨੇ ਜਾਗਦੇ ਰਹੋ ਦਾ ਹੋਕਾ ਦੇਣਾ ਹੁੰਦਾ। ਮੈਂ ਤਾਂ ਇਹ ਸਮਝਦਾ ਹੈ ਕਿ ਅਸੀਂ ਤਾਂ ਡੱਬੂ ਆ ਜਿਹੜੇ ਬੰਨੇ ਹੋਏ, ਜਿਹਦਾ ਕੰਮ ਭੌਂਕਣਾ ਹੈ ਔਰ ਭੌਂਕਦੇ ਰਹਾਂਗੇ ਉਦੋਂ ਤੱਕ ਜਦੋਂ ਤੱਕ ਜਿਹੜਾ ਜੀ ਉਹ ਸਾਹ ਚੱਲਦੇ ਆ। ਇਸ ਕਰਕੇ ਇਹ ਧੱਕਾ ਹੋ ਰਿਹਾ ਆ, ਇਸ ਕਿਸਮ ਦੇ ਨਾਲ ਜਿਹੜਾ ਜੀ ਉਹ ਧੱਕਾ ਹੋ ਰਿਹਾ। ਪਰਮਿੰਦਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਜੀ ਮੇਰਾ ਸਵਾਲ ਹੈਗਾ ਆਪਣੇ ਨਾ, ਜਿੱਦਾਂ ਆਪਣੇ ਕਾਰ ਸੇਵਾ ਵਾਲੇ ਬਾਬੇ ਆ, ਜਿੱਦਾਂ ਸੇਵਾ ਕਰਦੇ, ਚਲੋ ਜਿੱਦਾਂ ਬਾਬਾ ਜਗਤਾਰ ਹੋਣੀ ਕਾਫੀ ਪੈਸਾ ਇਕੱਠਾ ਕਰਕੇ ਬਾਹਰੋਂ ਲੈ ਕੇ ਜਾਂਦੇ ਆ, ਤੇ ਇਹਨਾਂ ਨੂੰ ਕੋਈ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਨੂੰ ਦਿੰਦੇ ਵੱਲੋਂ ਵੀ ਤੁਸੀਂ ਹੁਣ ਆਹ ਗੁਰੂ ਘਰ ਦੀ ਸੇਵਾ ਕਰਨੀ ਆ ਜਾਂ ਇੱਧਰ ਕਰਨੀ ਆ, ਤੇ ਇਹਦੇ ਬਾਰੇ ਦੱਸਿਓ। ਤੇ ਬਾਕੀ ਦੂਜਾ ਜਿਹੜਾ ਢੀਂਡਸਾ ਬਾਰੇ ਆ ਵੀ ਉਹ ਕਹਿਣ ਡਿਆ, ਸੁਖਦੇਵ ਸਿੰਘ ਢੀਂਡਸਾ ਸਾਹਿਬ ਕਹਿਣ ਡਿਆ ਜੀ ਮੈਂ ਆਪਣੇ ਮੁੰਡੇ ਦੇ ਬਾਰੇ ਉਹਦੇ ਲੈਕਚਰ ਵਗੈਰਾ ਨਹੀਂ ਦੇਣੇ ਜਾਂ ਉਹਦੀ ਸਪੋਰਟ ਨਹੀਂ ਕਰਨੀ, ਤੇ ਕੀ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਕਰ ਰਹੇ ਆ? ਕੀ ਚੱਕਰ ਹੈ ਇਹਦੇ ਬਾਰੇ ਦੱਸੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਇਹ ਬਕਾਇਦਾ ਤੌਰ ਦੇ ਉੱਤੇ ਜਿਹੜੀ ਕਾਰ ਸੇਵਾ ਆ ਇਹਦੀ ਬਿੱਡ ਲੱਗਦੀ ਆ ਕਿ ਕਿਹੜੇ ਬਾਬੇ ਨੂੰ ਦੇਣੀ। ਜਿਹੜਾ ਜ਼ਿਆਦਾ ਪੈਸਾ ਚੜਾਉਂਦਾ ਉਹਨੂੰ ਇਹ ਮਿਲਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨ ਦੇ ਵਾਸਤੇ ਵੀ ਕਿਉਂ ਤਰਲੋ ਮੱਛੀ ਹੋਇਆ ਜਾਂਦਾ ਜੀ? ਕਿਉਂ ਉਹਦੇ ਤੇ ਪੈਸੇ ਇੰਨੇ ਖਰਚੇ ਜਾਂਦੇ ਆ? ਉਹਨਾਂ ਦੇ ਘਰ ਤੱਕ ਬਣਦੇ ਆ ਜੀ, ਘਰ ਤੱਕ ਹੀ ਨਹੀਂ ਬਣਦੇ, ਕਿਉਂਕਿ ਜਿਹੜੀ ਚੀਜ਼ 5 ਕਰੋੜ 'ਚ ਬਣਦੀ ਹੈ ਨਾ ਜੀ, ਉਹਦਾ ਕੋਈ 5 ਕਰੋੜ ਥੋੜ੍ਹੀ ਇਕੱਠਾ ਕੀਤਾ ਜਾਂਦਾ, ਉਹਦਾ ਤਾਂ ਕਈ ਕਰੋੜ ਜਿਹੜਾ ਜੀ ਉਹ ਇਕੱਠਾ ਕੀਤਾ ਜਾਂਦਾ। ਈਵਨ ਜੇ ਇਹਦੀ ਕਿਤੇ ਛਾਣਬੀਣ ਹੋਵੇ ਤੇ ਬਹੁਤ ਕੁਛ ਹੈ ਇਹਦੇ ਪਿੱਛੇ, ਹੋਰ ਵੀ ਬਹੁਤ ਕੁਛ। ਕੀ ਕੁਛ ਹੈ ਬਹੁਤ ਸਾਰੇ ਜਿਹੜਾ ਲੋਕਾਂ ਨੂੰ ਪਤਾ ਹੈ, ਨਹੀਂ ਤਾਂ ਕਿਸੇ ਟਾਈਮ ਇਹਦੇ ਉੱਤੇ ਜਿਹੜੀ ਜੀ ਉਹ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਜਿਹੜਾ ਜੀ ਵਾਈਟ ਤੇ ਬਲੈਕ, ਬਲੈਕ ਤੇ ਵਾਈਟ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਇਹਦੇ ਪਿੱਛੇ ਬੜੀਆਂ ਸਾਰੀਆਂ ਜਿਹੜੀਆਂ ਜੀ ਕਹਾਣੀਆਂ ਨੇ, ਬਕਾਇਦਾ ਬਿੱਡ ਲੱਗਦੀ ਆ ਵੀ ਕੌਣ ਕਿਹੜਾ ਜ਼ਿਆਦਾ ਜਿਹੜਾ ਜੀ ਉਹ ਮੁੱਲ ਪਾਉਂਦਾ, ਉਹਨੂੰ ਇਹ ਜਿਹੜੀ ਹੈ ਜੀ ਕਾਰ ਸੇਵਾ ਦਿੱਤੀ ਜਾਂਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਗੁਰਦੁਆਰਿਆਂ ਦੇ ਉੱਤੇ ਕੋਈ ਇੱਟ ਵੀ ਜਿਹੜੀ ਚੇਂਜ ਨਹੀਂ ਕਰ ਸਕਦਾ। ਇਹ ਉਹਨਾਂ ਦੀ ਪਰਮਿਸ਼ਨ ਦੇ ਨਾਲ ਜਿਹੜੀ ਆਉਂਦੀ ਹੈ। ਜਿੱਥੋਂ ਤੱਕ ਢੀਂਡਸਾ ਸਾਹਿਬ ਦਾ ਤੁਸੀਂ ਜਿਹੜਾ ਜੀ ਉਹ ਪੁੱਛਿਆ, ਮੈਂ ਤੁਹਾਨੂੰ ਡਿਟੇਲ ਦੱਸ ਹੀ ਦਿੱਤੀ ਹੈ ਜੀ ਕਿ ਉਹ ਕੀ ਕਹਿੰਦੇ ਆ ਤੇ ਉਹਨਾਂ ਦਾ ਕੀ ਮਤਲਬ ਆ। ਇਹ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਉਹ ਪਤਾ ਲੱਗ ਜੂਗਾ ਜੀ। ਉਹ ਅਜੇ ਤੱਕ ਕਹਿ ਰਹੇ ਆ ਕਿ ਉਹ ਨਾਲ ਨਹੀਂ ਜਾਣਗੇ ਆਪਣੇ। ਰਘਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਥੋੜੀ ਆਵਾਜ਼ ਨਹੀਂ ਸੁਣਦੀ, ਦੁਬਾਰਾ ਕਾਲ ਕਰ ਸਕਦੇ ਹਾਂ। ਕੁਲਦੀਪ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਛੋਟੇ ਛੋਟੇ 2 ਕੁਐਸਚਨ ਹੈ। ਇੱਕ ਤਾਂ ਮੇਰਾ ਸਵਾਲ ਹੈ ਵੀ
ਬਾਬਾ ਸ਼ਬਦ ਕਿੱਦਾਂ ਇਹ ਆਪੇ ਲਾ ਲੈਂਦੇ ਆਪਣੇ ਨਾਂ ਦੇ ਅੱਗੇ, ਜਾਂ ਕੋਈ ਇਹਨਾਂ ਦਾ ਕੋਈ ਬੈਕਗਰਾਉਂਡ ਚੈੱਕ ਕਰਕੇ ਦੇਖ ਲਓ, ਕੋਈ ਕਿਸੇ ਕੁਛ ਕਰਕੇ ਭੱਜੇ ਹੁੰਦੇ ਕਿਤੇ ਕੋਈ ਕਿਤੇ ਹੋ, ਤੇ ਬਾਬਾ ਆਪਣੇ ਆਪ ਹੀ ਲਵਾ ਨਾਂ ਲਾ ਲੈਂਦੇ। ਤੇ ਦੂਸਰਾ ਮੇਰਾ ਸਵਾਲ ਆ ਤੇ ਜਿਹੜੀ ਆਪਣੀ ਯੰਗ ਜਨਰੇਸ਼ਨ ਹੈ ਜਿੱਦਾਂ ਇੰਡੀਆ ਦੇ ਵਿੱਚ 16 ਤੋਂ ਲੈ ਕੇ 24-25 ਸਾਲ ਤਾਈਂ, ਉਹ ਮਤਲਬ ਘਟਦੀ ਜਾ ਰਹੀ, ਸਾਰੇ ਹਰ ਇੱਕ ਦਾ ਰੁਝਾਨ ਬਾਹਰ ਆਣੇ ਨੂੰ ਬਣਿਆ, ਤੇ ਜਿਹੜੀਆਂ ਉਹ ਇੰਡੀਆ ਦੇ ਵਿੱਚ ਜਾਇਦਾਦਾਂ ਜ਼ਮੀਨਾਂ ਵਗੈਰਾ ਬਾਅਦ ਚ ਹੁਣ ਅਗਲੇ 40-50 ਸਾਲ ਦੇ ਵਿੱਚ ਉਹ ਕੌਣ ਟੇਕ ਕੇਅਰ ਕਰੂਗਾ ਉਹਨਾਂ ਦੀ? ਥੈਂਕ ਯੂ। ਕੌਣ ਟੇਕ ਕੇਅਰ ਕਰੂਗਾ ਜੀ? ਇਹ ਤਾਂ ਮੇਰਾ ਖਿਆਲ ਉਹ ਪਰਿਵਾਰ ਹੀ ਉਹਦਾ ਜਵਾਬ ਜਿਹੜਾ ਦੇ ਸਕਦੇ ਆ। ਇੱਕ ਅੱਧੀ ਪੀੜ੍ਹੀ ਦਾ ਲਿੰਕ ਰਹੂਗਾ, ਉਸ ਤੋਂ ਬਾਅਦ ਇਹ ਲਿੰਕ ਜਿਹੜਾ ਜੀ ਉਹ ਟੁੱਟ ਜੂਗਾ। ਆਰੀਅਨ ਲੋਕ ਜਿਹੜੇ ਨੇ ਨਾ ਉਹ ਦੁਨੀਆ ਭਰ ਦੇ ਵਿੱਚ ਫੈਲ ਗਏ, ਪਰ ਉਹਨਾਂ ਦੀਆਂ ਜੜ੍ਹਾਂ ਗਵਾਚ ਗਈਆਂ। ਹਸ਼ਰ ਸਾਡਾ ਵੀ ਜਿਹੜਾ ਇਸੇ ਤਰੀਕੇ ਦਾ ਤਕਰੀਬਨ ਜਿਹੜਾ ਵੀ ਉਹ ਹੋਣ ਵਾਲਾ ਜਾਂ ਹੋਣ ਵਾਲੇ ਪਾਸੇ ਨੂੰ ਤੁਸੀਂ ਕਹਿ ਲਓ ਕਿ ਕਹਾਣੀ ਜਿਹੜੀ ਆ ਉਹ ਜਾ ਰਹੀ ਹੈ ਉਸ ਤਰੀਕੇ ਦੀ। ਪਹਿਲੀ ਗੱਲ ਸੀ ਇਹਨਾਂ ਨੇ ਇੱਕ ਤੇ ਯੰਗ ਜਨਰੇਸ਼ਨ ਦਾ ਇਹਨਾਂ ਨੇ ਪੁੱਛਿਆ ਸੀ, ਬਾਬਾ ਸ਼ਬਦ ਦਾ ਪੁੱਛਿਆ। ਹਾਂਜੀ ਬਾਬਾ ਜੀ, ਬਾਬਾ ਜਿਹੜਾ ਲਫ਼ਜ਼ ਹੈ ਜੀ ਇਹ ਬੜਾ ਉੱਚਾ ਸੁੱਚਾ ਲਫ਼ਜ਼ ਹੈ। ਬਾਬਾ ਤੇ ਭਾਈ ਸ਼ਬਦ ਜਿਹੜਾ ਜੀ, ਅਸੀਂ ਜਿਹੜਾ ਭਾਈ ਰੇਹੜੀ ਵਾਲੇ ਨੂੰ ਵੀ ਕਹਿ ਦਿੰਦੇ ਹਾਂ, ਜਾਂ ਭਾਈ ਜੀ ਗ੍ਰੰਥੀ ਜਿਹੜੇ ਨੇ ਗ੍ਰੰਥ, ਉਹਨਾਂ ਨੂੰ ਵੀ ਜਿਹੜਾ ਕਹਿ ਦਿੰਦੇ ਹਾਂ। ਭਾਈ ਲਫ਼ਜ਼ ਬਹੁਤ ਉੱਚਾ ਸੁੱਚਾ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ ਜਿਹੜੇ ਜੀ ਹੋਏ। ਬਾਬਾ ਲਫ਼ਜ਼ ਜਿਹੜਾ ਨਾ ਜੀ ਉਹ ਗੁਰੂ ਨਾਨਕ ਸਾਹਿਬ ਦੇ ਵਾਸਤੇ ਬਾਬਾ ਵਰਤਿਆ ਗਿਆ, ਜਾਂ ਜਿਹੜੇ ਸੀਗੇ ਆਪਣੇ 8ਵੇਂ ਪਾਤਸ਼ਾਹ ਉਹਨਾਂ ਨੇ ਬਾਬਾ ਵਸੇ ਗ੍ਰਾਮ ਬਕਾਲੇ, ਉਹ ਤੋਂ ਲਫ਼ਜ਼ ਜਿਹੜਾ ਵਰਤਿਆ ਗਿਆ ਸੀ। ਜਾਂ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਇਹ ਲਫ਼ਜ਼ ਜਿਹੜਾ ਦਿੱਤਾ ਸੀਗਾ, ਬਾਬਾ ਲਫ਼ਜ਼ ਜਿਹੜਾ ਜੀ, ਇਹਦਾ ਬਹੁਤ ਵੱਡੇ ਮਾਇਨੇ ਸੀਗੇ। ਅੱਜ ਇਹ ਛੋਟੇ ਜਿਹੜਾ ਦੀ ਕਰਤੇ, ਕੋਈ ਨਹੀਂ ਦਿੰਦਾ ਇਹਨਾਂ ਨੂੰ ਕਿਤਾਬ ਜੀ, ਆਪੇ ਹੀ ਲਾਈ ਫਿਰਦੇ ਨੇ। ਜਿਵੇਂ ਆ 108 ਲਾਈ ਫਿਰਦੇ ਆ ਨਾਲ, ਉਸੇ ਤਰੀਕੇ ਦੇ ਨਾਲ ਆਪਣੇ ਨਾਲ ਕੋਈ ਬਾਬਾ ਲਾ ਦਿੰਦਾ, ਕੋਈ ਭਾਈ ਜਿਹੜਾ ਜੀ ਭਾਈ ਸਾਹਿਬ ਭਾਈ, ਉਹ ਦੋ ਵਾਰੀ ਜਿਹੜੇ ਜੀ ਉਹ ਭਾਈ ਲਾਈ ਜਾਂਦੇ। ਤੇ ਇਹ ਕਿਸੇ ਨੇ ਪਰਮਿਸ਼ਨ ਥੋੜੀ ਦਿੱਤੀ ਹੈ, ਇਹਨਾਂ ਨੇ ਆਪੇ ਹੀ ਲਾਈ ਲਈ ਜਾਂਦੇ ਨੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਇੱਕ ਭਾਜੀ ਹੁਣੀ ਕਹਿ ਕੇ ਲੀਡਰ ਨਹੀਂ ਮਿਲਦਾ। ਲੀਡਰ ਤਾਂ ਹੈਗਾ, ਪਰ ਅਸੀਂ ਨੂੰ ਮੰਨਣ ਨੂੰ ਤਿਆਰ ਨਹੀਂ। ਰਮਾਲਿਆਂ ਥੱਲੇ ਢੱਕ ਕੇ ਰੱਖਿਆ। 17ਵੀਂ ਸਦੀ ਸਾਰੀ ਲੀਡਰੇ ਮੰਨਿਆ। ਸਾਡੇ ਮਿਸਲਾਂ ਵਾਲਿਆਂ ਨੇ ਜਦੋਂ ਕੋਈ ਮੁਸ਼ਕਲ ਹੁੰਦੀ ਤਾਂ ਹੁਕਮਨਾਮਾ ਲੈ ਕੇ ਉੱਤੇ ਲੀਡਰ ਦੀ ਮੋਹਰ ਲਾ ਲੈਂਦੇ। ਲੀਡਰ ਤਾਂ ਹੈਗਾ, ਪਰ ਹੁਣ ਅਸੀਂ ਰਮਾਲਿਆਂ ਥੱਲੇ ਢੱਕਿਆ, ਉਹਨੂੰ ਨੰਗਾ ਨਹੀਂ ਕਰਨਾ ਚਾਹੁੰਦੇ। ਤੇ ਦੂਜਾ ਇੱਕ ਦੱਸਿਓ ਕੋਲਿਆਂ ਵਾਲੀ ਦਾ ਕੀ ਹਾਲ ਹੋਇਆ ਜੀ? ਕੱਟਿਓ ਨਾ ਭੈਣ ਜੀ, ਜਰਾ ਸੁਣ ਲੈਂਦੇ। ਥੈਂਕ ਯੂ ਜੀ। ਇਹ ਗੱਲ ਤੁਹਾਡੀ ਠੀਕ ਹੈ ਜੀ। ਜਿਹੜਾ ਅਗਵਾਈ ਦੇ ਵਾਸਤੇ ਤਾਂ ਉਹ ਜਿਹੜਾ ਜੀ ਹੈਗਾ, ਹਾਂ ਠੀਕ ਹੈ ਕਿ ਗਰਮੀਆਂ 'ਚ ਏਅਰ ਕੰਡੀਸ਼ਨ ਤੇ ਸਿਆਲਾਂ 'ਚ ਰਜਾਈ, ਤਾਂ ਕਿ ਪੜ੍ਹਨ ਦੀ ਜ਼ਰੂਰਤ ਨਾ ਜਿਹੜਾ ਜੀ ਉਹ ਪੈ ਜਾਵੇ ਕਿਤੇ। ਕੋਲਿਆਂ ਵਾਲੀ ਜਿਹੜਾ ਜੀ ਉਹਨੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਉਹਦੇ, ਕਿਉਂਕਿ ਹੇਠੋਂ ਉਹਦੀ ਜ਼ਮਾਨਤ ਜਿਹੜੀ ਆ ਉਹ ਕੈਂਸਲ ਹੋ ਗਈ ਆ। ਦੇਖਦੇ ਆ ਅੱਜ ਹਾਈ ਕੋਰਟ ਕੀ ਕਹਿੰਦੀ ਆ। ਪਹਿਲਾਂ ਵੀ ਜਿਹੜਾ ਜੀ ਉਹ ਇਸੇ ਤਰੀਕੇ ਦੇ ਨਾਲ ਉਹਨੂੰ ਕਿਤੋਂ ਜ਼ਮਾਨਤ ਨਹੀਂ ਸੀ ਮਿਲੀ, ਫਿਰ ਅਰੈਸਟ ਜਿਹੜਾ ਹੋਇਆ ਸੀਗਾ। ਬਾਅਦ ਦੇ ਵਿੱਚ ਕਿਵੇਂ ਉਹ ਨਿਕਲ ਗਿਆ ਸਭ ਨੂੰ ਪਤਾ ਹੀ ਹੈ ਜੀ। ਅੱਜ ਮੇਰਾ ਖਿਆਲ ਇਲੈਕਸ਼ਨਾਂ ਦੇ ਸਮੇਂ ਦੇ ਉੱਤੇ ਜੇ ਸਭ ਤੋਂ ਵੱਧ ਕੋਈ ਮਿਸ ਕਰ ਰਿਹਾ ਹੋਣਾ ਸਿਆਲ ਸਿੰਘ ਕੋਲਿਆਂ ਵਾਲੀ ਤੋਂ ਬਾਦਲ ਪਰਿਵਾਰ ਹੈ ਜੀ। ਤੀਰਥ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਗੱਲ ਕਹਿ ਵੀ ਬਾਬਿਆਂ ਦੀ ਥੋੜੀ ਢਾਈ ਆ, ਉਹ ਹੁਣ ਏਦਾਂ ਵਾ ਵੀ ਸਿੱਖਾਂ ਨੂੰ ਚਾਹੀਦਾ ਵੀ ਓਦਾਂ ਰਹਿਣ, ਪਤਾ ਤਾਂ ਲੱਗੇ ਵੀ ਇਹਨਾਂ ਬਾਬਿਆਂ ਨੇ ਤੂਤਾਂ ਕੀਤੀਆਂ। ਦੂਜੀ ਗੱਲ ਇਹ ਵੀ ਇਹਨਾਂ ਬਾਬਿਆਂ ਨੂੰ ਕਿੰਨਾ ਪੈਸਾ ਇਕੱਠਾ ਕਰਕੇ ਖੜਦੇ ਆ। ਜਾਂ ਇਹਨਾਂ ਦੇ ਨਾਲ ਦਾ ਇੱਕ ਬਾਬਾ ਹੈਗਾ, ਪਹਿਲਾਂ ਉਹਨੇ ਇਹਨਾਂ ਪਾਕਿਸਤਾਨ ਦੀ ਛੁੱਟੀ ਆ, ਉਦੋਂ ਇਹਨਾਂ ਕੋਲ ਜਿਹੜਾ ਅਮਰੀਕ ਤੋਂ ਹੈਗਾ ਉਹ 2.5 ਕਰੋੜ ਰੁਪਇਆ ਲੈ ਕੇ ਭੱਜ ਗਿਆ। ਉਹਨੂੰ ਪੁੱਛਿਆ ਇਹਨਾਂ ਨੇ, ਉਦੋਂ ਬਾਅਦ ਇਹ ਰਹਿੰਗਾ ਹੈਗਾ ਜਹੇਦਾਰ ਲੈ ਕੇ, ਤੇ ਉੱਥੇ ਨਾ ਕੀ ਆ ਹੈਗਾ ਵਾ ਹਰਪ, ਉੱਥੇ ਜਾ ਕੇ ਆਪਣਾ ਡੇਰਾ ਲੈ ਕੇ ਕੱਟ ਕੇ ਭੱਜ ਗਿਆ। ਕੋਈ ਕਾਰਵਾਈ ਥੋੜੇ ਦਿਨ ਵਾਸਤੇ ਸਾਡੇ ਜਿਹੜੇ ਆ ਉਹ ਭਾਵੁਕ ਹੁੰਦੇ ਆ, ਉਦੋਂ ਬਾਅਦ ਦੇ ਵਿੱਚ ਸਾਰਾ ਕੁਝ ਕੀ ਏਦਾਂ ਹੀ ਚੱਲਦਾ ਰਹੂਗਾ ਕੰਮ? ਬਾਬੇ ਆਪਣੀਆਂ ਮਨਮਰਜ਼ੀਆਂ ਏਦਾਂ ਕਰਦੇ ਰਹਿਣਗੇ? ਥੈਂਕ ਯੂ ਜੀ, ਥੈਂਕ ਯੂ ਜੀ। ਬਲਤੇਜ ਪੰਨੂ ਜੀ, ਦੇਖੋ ਹਾਂਜੀ ਐਕਚੁਅਲੀ ਉਹ 100 ਹੱਥ ਰੱਸਾ ਤੇਰੇ ਤੇ ਗੰਢ, ਤੁਸੀਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਵੀ ਆਪ ਹੀ ਦੇਤਾ ਜੀ। ਅਸੀਂ ਭਾਵਕ ਆ, ਕੁਛ ਦਿਨ ਦੇ ਵਾਸਤੇ ਜਿਹੜਾ ਜੀ ਉਹ ਯਾਦ ਰੱਖਦੇ ਆ, ਉਹ ਤੋਂ ਬਾਅਦ ਜਿਹੜਾ ਭੁੱਲਦੇ ਨਹੀਂ। ਕੋਈ ਟੈਕਸ ਨਹੀਂ ਦਿੰਦਾ ਜੀ, ਕੋਈ ਟੈਕਸ ਨਹੀਂ ਦਿੰਦਾ। ਇਹ ਸਾਰੇ ਟੈਕਸ ਫ੍ਰੀ ਨੇ ਜੀ। ਮੈਂ ਇਸ਼ਾਰਾ ਤਾਂ ਕੀਤਾ ਸੀਗਾ ਜੀ, ਬਲੈਕ ਐਂਡ ਵਾਈਟ, ਵਾਈਟ ਐਂਡ ਬਲੈਕ, ਸਮਝੇ ਨਹੀਂ ਤੁਸੀਂ? ਉਧਰ ਨੂੰ ਹੀ ਜਿਹੜਾ ਜੀ ਉਹ ਇਸ਼ਾਰਾ ਸੀਗਾ। ਬਹੁਤ ਕੁਛ ਇਹਦੇ ਆੜ ਦੇ ਵਿੱਚ ਜਿਹੜਾ ਜੀ ਉਹ ਹੁੰਦਾ। ਇਹ ਨਾਂ ਦੀ ਜਿਹੜੀ ਜੀ ਉਹ ਕਾਰ ਸੇਵਾ ਹੈ, ਇਹ ਕਾਰ ਸੇਵਾ ਦੀ ਆੜ ਦੇ ਹੇਠ ਕੀ ਕੁਛ ਜਿਹੜਾ ਵੀ ਹੋਇਆ। ਜੇ ਮੈਂ ਗਿਣ ਲੱਗਾ ਲਿਸਟ ਜਿਹੜੀ ਵੀ ਉਹ ਗਿਣ ਲੱਗਾ ਤਾਂ ਇੰਨੀ ਲੰਬੀ ਆ ਜੀ, ਮੈਂ ਕੱਲੀ ਜਿਹੜੀ ਮੇਰੀ ਸੁਰਤ ਵਾਲੀ ਹੈ ਮੈਂ ਤੁਹਾਨੂੰ ਦੱਸ ਸਕਦਾ ਕੀ ਕੁਛ ਜਿਹੜਾ ਇਹਨਾਂ ਨੇ ਤਬਾਹ ਜਿਹੜਾ ਵੀ ਉਹ ਕਰ ਦਿੱਤਾ। ਬਹੁਤ ਸਾਰੇ ਹੀ ਤੁਸੀਂ ਜਾਣਦੇ ਹੋਵੋਗੇ, ਤੁਸੀਂ ਆਪਣੇ ਆਲੇ ਦੁਆਲੇ ਦੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਤੁਸੀਂ ਜਿਹੜੇ ਮਰਜ਼ੀ ਪਾਸੇ ਨੂੰ ਜਿਹੜਾ ਉਹ ਚਲੇ ਜਾਓ, ਕਿਤੇ ਨਾ ਕਿਤੇ ਇਤਿਹਾਸਕ ਜਿਹੜੀ ਜਗ੍ਹਾ ਆ ਉਹ ਮੌਜੂਦ ਆ। ਔਰ ਉਹ ਕਿਵੇਂ ਤਬਦੀਲ ਹੋਈ ਆ ਪਿਛਲੇ ਸਾਲਾਂ ਦੇ ਦੌਰਾਨ
ਕਿਸੇ ਨੂੰ ਭੁੱਲ ਥੋੜੀ ਹੈ ਜੀ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਔਰ ਇਹਦੀ ਆੜ ਦੇ ਵਿੱਚ ਜਿਹੜੇ ਇਹ ਲੋਕ ਸੀ ਇਹਨਾਂ ਨੇ ਬਹੁਤ ਕੁਝ ਕੀਤਾ ਔਰ ਬਹੁਤ ਕੁਝ ਕਰਨਗੇ। ਇਹ ਵੀ ਤੁਸੀਂ ਜਿਹੜਾ ਜੀ ਉਹ ਦੇਖ ਲੈਣਾ, ਕਿਉਂਕਿ ਜਵਾਬ ਤੁਸੀਂ ਆਪ ਹੀ ਦਿੱਤਾ ਕਿ ਅਸੀਂ ਭਾਵੁਕ ਹਾਂ, ਥੋੜੇ ਦਿਨ ਯਾਦ ਰੱਖਦੇ ਆ, ਮੁੜ ਕੇ ਫਿਰ ਭੁੱਲ ਜਾਂਦੇ। ਬਿਲਕੁਲ ਬਿਲਕੁਲ ਜੀ, ਡਾਲਰ ਤਾਂ ਇੱਥੇ ਜਾਂਦੇ ਆ ਨਾ ਜਦੋਂ ਫਿਰ ਕੋਈ ਕਹਿੰਦਾ ਆ ਤੇ ਕੋਈ ਇਕੱਠੇ ਹੋ ਕੇ ਉਸ ਗੱਲ ਨੂੰ ਮੰਨਦਾ ਵੀ ਕੋਈ ਨਹੀਂ ਹੈਗਾ। ਪ੍ਰਗਟ ਸਿੰਘ ਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਿੱਥੇ ਕਿਸਾਨ ਆਤਮ ਹੱਤਿਆ ਕਰ ਰਹੇ ਸੀ, ਹੁਣ ਤੇ ਵਿਦਿਆਰਥੀ ਵੀ 11ਵੀਂ ਦਾ ਆਤਮ ਹੱਤਿਆ ਕਰ ਗਿਆ ਜੀ। ਸ਼੍ਰੋਮਣੀ ਕਮੇਟੀ ਦਾ ਅਰਬਾਂ ਰੁਪਈਆ ਦਾ ਬਜਟ ਹੋਇਆ ਤੇ ਐਜੂਕੇਸ਼ਨ ਵਾਸਤੇ ਉਹਨਾਂ ਵੀ ਐਵੇਂ ਤਿਲ ਫੁਲੀ ਪਾਸ ਕੀਤੀ ਤੇ ਨੌਵੀਂ ਦਾ ਨਕਸ਼ਾ ਜਿਹੜਾ ਉਹ 10ਵੀਂ ਦੇ ਪੇਪਰ 'ਚ ਪਾਤਾ। ਕਿੱਥੇ ਸੁੱਤਾ 71 ਐਜੂਕੇਸ਼ਨ ਕਿ ਵੋਟਾਂ ਵਾਟਾਂ 'ਚ ਪੀ ਪਾਈ ਜਾਂਦੇ। ਇੱਧਰ ਕੋਈ ਇਮਤਿਹਾਨ ਆ, ਬਜਟ ਆ, ਬੱਚਾ ਮਰ ਗਿਆ ਵਾ। 11ਵੀਂ ਦਾ ਕਿੰਨਾ ਮਾੜਾ ਰਿਜ਼ਲਟ ਆਇਆ 11ਵੀਂ ਕਲਾਸ ਦਾ, ਇੱਥੇ ਚਾਨਣਾ ਪਾਇਆ ਜੀ। ਥੈਂਕ ਯੂ ਜੀ। ਉਹ ਐਜੂਕੇਸ਼ਨ ਦੀ ਗੱਲ ਤਾਂ ਪਹਿਲਾਂ ਵੀ ਜਿਹੜੀ ਜੀ ਉਹ ਕਰਦੇ। ਕੋਈ ਵੀ ਜਿਹੜੇ ਲੋਕ ਕਾਬਜ਼ ਹੈ ਜੀ, ਚਾਹੇ ਉਹ ਜਿਹੜੀਆਂ ਸਰਕਾਰੀ ਗੱਡੀਆਂ ਤੇ ਕਾਬਜ਼ ਨੇ, ਰਾਜਨੀਤਿਕ ਪਾਰਟੀਆਂ ਤੇ ਕਾਬਜ਼ ਨੇ, ਧਾਰਮਿਕ ਜਿਹੜੀਆਂ ਕਮੇਟੀਆਂ ਉਹਨਾਂ ਦੇ ਉੱਤੇ ਕਾਬਜ਼ ਆ, ਉਹ ਕਿਉਂ ਚਾਹੁੰਣਗੇ ਕਿ ਲੋਕ ਪੜ੍ਹ ਲਿਖ ਜਾਣ ਤੇ ਉਹ ਸਵਾਲ ਕਰਨ। ਜੇ ਲੋਕ ਪੜ੍ਹ ਲਿਖ ਜਾਣਗੇ ਫਿਰ ਉਹ ਸਵਾਲ ਕਰਨਗੇ। ਜਦੋਂ ਸਵਾਲ ਕਰਨਗੇ ਤੇ ਫਿਰ ਉਹ ਜਿਹੜਾ ਸਵਾਲ ਪਹਿਲਾਂ ਆਇਆ ਸੀਗਾ ਕਿ ਲੀਡਰ ਕੋਈ ਆਊਗਾ, ਫਿਰ ਲੀਡਰ ਚੰਗਾ ਜਿਹੜਾ ਜੀ ਉਹ ਆਊਗਾ ਨਾ। ਸਿਆਸਤ ਦੇ ਰੂਪ ਦੇ ਵਿੱਚ ਜੇ ਬਿਹਾਰ ਵਰਗੇ ਇੱਕ ਛੋਟੇ ਪਿੰਡ ਦੇ ਵਿੱਚੋਂ ਬੇਹੱਦ ਗਰੀਬ ਪਰਿਵਾਰ ਦਾ ਕਨ੍ਹਈਆ ਕੁਮਾਰ ਉਹ ਉੱਠ ਸਕਦਾ ਹੈ ਤੇ ਇਹ ਚੀਜ਼ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਹੋਈ ਜੀ? ਇਹ ਤੁਹਾਨੂੰ ਜਿਹੜਾ ਸਵਾਲ ਦਾ ਜਵਾਬ ਨਾ ਜੀ ਉਹ ਆਪ ਹੀ ਮਿਲ ਜੂਗਾ ਰਾਜਨੀਤਿਕ ਤੌਰ ਤੇ, ਕਿਉਂਕਿ ਕਨ੍ਹਈਆ ਕੁਮਾਰ ਕਿੰਨਾ ਸਫਲ ਹੁੰਦਾ ਇਹ ਬਾਅਦ ਵਾਲੀ ਗੱਲ ਹੈ, ਇਹ ਕੱਲ੍ਹ ਵਾਲੀ ਜਿਹੜੀ ਗੱਲ ਹੈ। ਪਰ ਉਹਦੇ ਕੋਲੇ ਜੋ ਕਲਾ, ਜੋ ਭਾਸ਼ਣ ਕਲਾ ਔਰ ਜੋ ਜੁਰਤ ਆ ਉਹਦੇ ਕੋਲੇ, ਉਸ ਨੌਜਵਾਨ ਦੇ ਕੋਲੇ, ਉਹ ਬਹੁਤ ਵੱਡੀ ਗੱਲ ਹੈ। ਅਜਿਹੀ ਜੁਰਤ ਜਿਹੜੀ ਹੈ ਜੀ ਇੱਕ ਉਹ ਬੱਚੀ ਦੇ ਵਿੱਚ ਦਿਸੀ ਸੀ, ਗੁਰਮੇਹਰ ਦੇ ਵਿੱਚ ਜਿਹੜੀ ਜੀ, ਜਿਹਨੇ ਇਹ ਗੱਲ ਉਠਾਈ ਸੀਗੀ ਕਿ ਮੇਰੇ ਪਿਓ ਨੂੰ ਕਿਸੇ ਗਵਾਂਢੀ ਮੁਲਕ ਨੇ ਨਹੀਂ ਮਾਰਿਆ, ਮੇਰੇ ਪਿਓ ਨੂੰ ਜੰਗ ਨੇ ਮਾਰਿਆ। ਤੁਸੀਂ ਦੱਸੋ, ਇਹ ਫਿਲਾਸਫਰ ਵੀ ਕੋਈ ਵੱਡੇ ਤੋਂ ਵੱਡਾ ਜਿਹੜੀ ਜੀ ਇਹ ਗੱਲ ਨਹੀਂ ਕਹਿ ਸਕਦਾ ਜੋ ਉਸ ਬੱਚੀ ਨੇ ਉਠਾਈ ਸੀ। ਬਹੁਤ ਵੱਡੇ ਇਹਦੇ ਪਿੱਛੇ ਮਾਇਨੇ ਸਨ ਜੀ। ਦਬਾ ਦਿੱਤਾ ਗਿਆ ਨਾ ਜੀ, ਉਹਨੂੰ ਕੀ ਕੁਛ ਬੋਲਿਆ ਗਿਆ, ਕੀ ਕੁਛ ਉਹਦੇ ਵਾਸਤੇ ਕਿਹਾ ਗਿਆ, ਜੋ ਭੱਦੇ ਗੰਦੇ ਲਫ਼ਜ਼ ਸੀਗੇ ਜੀ ਉਹਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਸ ਬੱਚੀ ਦੇ ਵਾਸਤੇ ਜਿਹੜੇ ਸੀ ਉਹ ਵਰਤੇ ਗਏ, ਉਹ ਮੁੜ ਕੇ ਚੁੱਪ ਕਰ ਗਈ ਜੀ। ਹੁਣ ਕੌਣ ਸਿੰਘਾ, ਕਿਹਦਾ ਪਰਿਵਾਰ ਜਿਹੜਾ ਜੀ ਇਹ ਸਹੂਗਾ ਕਿ ਉਹਦੀ ਬੱਚੀ ਦੇ ਵਾਸਤੇ ਉਹ, ਆਪਾਂ ਏਅਰ ਤੇ ਵੀ ਨਹੀਂ ਬੋਲ ਸਕਦੇ ਜੋ ਕੁਛ ਉਹਦੇ ਵਾਸਤੇ ਬੋਲਿਆ ਗਿਆ ਸੀ ਕਿ ਉਹ ਦੁਬਾਰਾ ਆਵੇ, ਉਹ ਦਬਾਤੇ ਗਏ। ਇੱਕ ਲੜਕੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਜਿੱਤੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਉਹ ਜਿੱਤੀ ਤਾਂ ਉਦੋਂ ਵੀ ਇਹ ਕੁਛ ਜਿਹੜਾ ਜੀ ਉਹ ਕੀਤਾ ਗਿਆ। ਤਾਂ ਕਨ੍ਹਈਆ ਕੁਮਾਰ ਸੀਗਾ ਕੋਈ ਜਿਹੜਾ ਜੀ ਉਹ ਨਿਕਲ ਗਿਆ। ਇੱਥੇ ਜਿਹੜੀ ਹੈ ਨਾ ਜੀ ਉਹ ਖਤਮ ਕਰ ਦਿੱਤੀ ਇਹ ਐਜੂਕੇਸ਼ਨ ਜਿਹੜੀ ਆ, ਬਹੁਤ ਵੱਡਾ ਮਾਇਨੇ ਆ। ਮੈਂ ਜਿਹੜੀ ਸਾਹਿਤ ਦੀ ਗੱਲ ਖਤਮ ਕਰਨ ਦੀ ਕੀਤੀ ਸੀ, ਉਹਨੂੰ ਤੁਸੀਂ ਮਹਿਜ਼ ਗੱਲ ਕਰਨ ਦੇ ਵਜੋਂ ਨਾ ਲੈਣਾ ਜੀ। ਇਹ ਇੱਕ ਸਾਜ਼ਿਸ਼ ਜਿਹੜੀ ਹੋਈ ਆ। ਸਾਹਿਤ ਜਿਹੜਾ ਨਾ ਉਹ ਤੁਹਾਡੀ ਬੁੱਧੀ ਜਿਹੜੀ ਆ ਉਹਨੂੰ ਤਿੱਖਿਆ ਕਰਦਾ। ਜਿੱਥੇ ਇੱਕ ਅਨਪੜ੍ਹ ਜਾਂ ਸਾਹਿਤ ਤੋਂ ਅਣਜਾਣ ਬੰਦੇ ਦੀ ਅਕਲ ਖਤਮ ਹੁੰਦੀ ਆ, ਉੱਥੋਂ ਇੱਕ ਪੜ੍ਹੇ ਲਿਖੇ ਜਾਂ ਸਾਹਿਤ ਦੀ ਜਾਣਕਾਰੀ ਰੱਖਣ ਵਾਲੇ ਬੰਦੇ ਦੀ ਅਕਲ ਸ਼ੁਰੂ ਹੁੰਦੀ ਹੈ। ਹੁਣ ਜਿੱਥੋਂ ਸ਼ੁਰੂ ਹੁੰਦੀ ਆ ਅਕਲ, ਜਦੋਂ ਤੁਹਾਡਾ ਲੈਵਲ ਉੱਥੇ ਜਿਹੜਾ ਜੀ ਉਹ ਖਤਮ ਕਰ ਦਿੱਤਾ ਗਿਆ, ਅਧੀਏ ਪਊਏ ਦੇ ਉੱਤੇ ਜਿਹੜਾ ਜੀ ਉਹ ਲਿਆ ਕੇ ਐਜੂਕੇਸ਼ਨ ਸਿਸਟਮ, ਐਜੂਕੇਸ਼ਨ ਢਾਂਚਾ ਖਤਮ ਕਰਕੇ ਤੇ ਉੱਥੋਂ ਫਿਰ ਕਿਹੋ ਜਿਹੀ ਐਕਸਪੈਕਟੇਸ਼ਨ ਜਿਹੜੀਆਂ ਉਹ ਆਪਾਂ ਲੈ ਸਕਦੇ ਹਾਂ ਉਹ ਪਤਾ ਹੀ ਹੈ ਜੀ। ਹਾਂਜੀ, ਸਰਬਜੀਤ ਸੋਹਲ ਟੋਰਾਂਟੋ ਤੋਂ। ਹੈਲੋ ਪੰਨੂ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਪੰਨੂ ਭਾਜੀ। ਇੱਕ ਇਹ ਕਾਰ ਸੇਵਾ ਵਾਲੇ ਆ, ਇਹਨਾਂ ਨੇ ਮਤਲਬ ਸਿੱਖੀ ਦਾ ਚੰਗੀ ਤਰ੍ਹਾਂ ਘਾਣ ਕੀਤਾ। ਇੱਕ ਹੋਰ ਸੀਗੇ ਤਾਂ ਉਹ ਜਿਹੜਾ ਵੀ ਪਾਠੀ ਵਿਚਾਰਾ ਕੋਈ ਮਾੜਾ ਮੋਟਾ ਆਪਣੀ ਮਤਲਬ ਪਾਠ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਉਹ ਥੋੜਾ ਕੁ ਜੇਕਰ ਉੱਦਾਂ ਦੀ ਮਤਲਬ ਜਗ੍ਹਾ ਤੇ ਜਾ ਕੇ ਪਾਠ ਕਰਦਾ ਸੀ ਉਹਨੂੰ ਕੁੱਟਣ ਲੱਗ ਪੈਂਦੇ। ਇਹ ਹੁਣ ਉਹ ਬੰਦੇ ਕਿੱਥੇ ਗਏ ਨੇ? ਉਹ ਬੰਦੇ ਕਿੱਥੇ ਗਏ ਨੇ ਜੋ ਕੁਝ ਇਹ ਹੋਇਆ? ਹੁਣ ਉਹ ਕਿਉਂ ਨਹੀਂ ਇਹਨਾਂ ਨੂੰ ਹੱਥ ਪਾਉਂਦੇ ਕਾਰ ਸੇਵਾ ਵਾਲਿਆਂ ਨੂੰ ਕਿ ਹਾਂ ਵੀ ਤੁਸੀਂ ਆਹ ਗਲਤ ਕੀਤਾ ਤੇ ਉਹ ਡਾਂਗਾ ਸੁੱਟ ਲਿਆ? ਤਾਂ ਇੱਕ ਇਹਦੇ ਬਾਰੇ ਦੱਸਿਓ। ਤੇ ਦੂਜਾ, ਚਲੋ ਇਹ ਤਾਂ ਹੈਗਾ ਆ ਜੀ, ਮਤਲਬ ਪੰਜਾਬ ਦੇ ਵਿੱਚ ਇਸ ਵੇਲੇ ਜੋ ਵੀ ਹੋ ਰਿਹਾ, ਪਹਿਲਾਂ ਨਸ਼ੇ ਮਤਲਬ ਪਹਿਲਾਂ ਬੰਬ ਸਿੱਟ ਕੇ ਦੇਖ ਲਏ ਤਾਂ ਨਹੀਂ ਮਰੇ, ਹੁਣ ਨਸ਼ੇ ਸਿੱਟ ਕੇ ਦੇਖ ਲਏ ਤਾਂ ਨਹੀਂ ਮਰੇ। ਇੱਕ ਨਸ਼ੇ ਸਿੱਟ ਕੇ ਦੇਖ ਲਿਆ ਤੇ ਤਾਂ ਮਰੇ। ਹੁਣ ਇੱਕ ਜਿਹੜੇ ਨਿਆਣਿਆਂ ਨੂੰ ਚੱਕ ਕੇ ਉਹ ਬਾਹਰ ਭੇਜੀ ਜਾਂਦੇ ਆ, ਮੇਰਾ ਖਿਆਲ ਉਹਦੇ ਕਰਕੇ ਵੀ ਪੰਨੂ ਸਾਹਿਬ ਪੰਜਾਬ ਬਹੁਤ ਛੇਤੀ ਮਤਲਬ ਖਤਮ ਹੋਣ ਦੇ ਕਿਨਾਰੇ ਤੇ ਆ। ਤੇ ਨਾਲੇ ਪਤਾ ਲੱਗ ਰਿਹਾ ਕਿ ਉਹਦੇ ਵਿੱਚ ਆਪਣੇ ਯੂਪੀ ਤੋਂ ਇੱਧਰੋਂ ਹੋਰ ਪਾਸਿਓਂ ਵੀ ਕਾਫੀ ਬੰਦੇ ਪੰਜਾਬ ਦੇ ਵਿੱਚ ਆ ਰਹੇ। ਇਹਦੇ ਬਾਰੇ ਦੱਸਿਓ ਜੀ।
ਦੇਖੋ ਹੁਣ ਕਿਸੇ ਨਾ ਕਿਸੇ ਨੇ ਤਾਂ ਆ ਕੇ ਇੱਥੇ ਵਸਣਾ ਨਾ ਜੀ। ਹੁਣ ਇਹ ਤਾਂ ਆਪਾਂ ਨਹੀਂ ਨਾ ਕਹਿ ਸਕਦੇ ਕਿ ਅਸੀਂ ਇਹ ਕਹਿ ਦਈਏ ਕਿ ਯੂਪੀ ਤੋਂ ਜਾਂ ਦੂਜੇ ਜਗ੍ਹਾ ਤੋਂ ਕਿਉਂ ਜਿਹੜਾ ਵੀ ਆ ਗਏ। ਅਸੀਂ ਵੀ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵਸੇ ਆ ਨਾ ਜੀ। ਫਿਰ ਇਹ ਸਵਾਲ ਇਹ ਵੀ ਉੱਠ ਸਕਦਾ ਕਿ ਪੰਜਾਬ ਤੋਂ ਜਾਂ ਭਾਰਤ ਤੋਂ ਆ ਕੇ ਇੱਥੇ ਕਿਉਂ ਲੋਕ ਵਸ ਗਏ। ਕਿਸੇ ਨਾ ਕਿਸੇ ਨੇ ਤਾਂ ਆਉਣਾ ਹੈ ਨਾ। ਅੱਜ ਚਾਹੇ ਤੁਸੀਂ ਰਾਜ ਮਿਸਤਰੀ ਦਾ ਕੰਮ ਕਰਾਉਣਾ, ਮਜ਼ਦੂਰ ਦਾ ਕੰਮ ਕਰਾਉਣਾ, ਲੱਕੜ ਦਾ ਕੰਮ ਕਰਾਉਣਾ, ਲੋਹੇ ਦਾ ਕੰਮ ਕਰਾਉਣਾ, ਸਾਰੀ ਜਗ੍ਹਾ ਦੇ ਉੱਤੇ ਉਹ ਪ੍ਰਵਾਸੀ ਨੇ ਜੀ। ਉਹਨਾਂ ਨੇ ਸੰਭਾਲ ਲਿਆ ਆ ਕੇ ਜਿਹੜਾ ਜੀ ਉਹ ਕੰਮ ਨਹੀਂ ਤਾਂ ਜਿਹੜਾ ਸੀ ਉਹ ਢਾਂਚਾ ਖੜੋ ਜਾਂਦਾ। ਹਾਂ, ਇਹਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਵੋਟ ਬੈਂਕ ਦੇ ਪੱਖੋਂ ਜਾਂ ਜਿਹੜੇ ਘੱਟ ਗਿਣਤੀ ਨੇ ਉਹ ਕਿੰਨੇ ਕੁ ਰਹਿ ਜਾਣਗੇ, ਇਸ ਪੱਖੋਂ ਤਾਂ ਸਵਾਲ ਜਿਹੜਾ ਜੀ ਹੋ ਸਕਦਾ। ਖਾਲੀ ਤਾਂ ਨਹੀਂ ਹੋਣ ਲੱਗਿਆ, ਕੋਈ ਨਾ ਕਿਸੇ ਨੇ ਤਾਂ ਆ ਕੇ ਜਿਹੜਾ ਜੀ ਉਹ ਵਸਣਾ ਹੀ ਆ। ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ ਕਿ ਇਹਦਾ ਕੱਲ ਨੂੰ ਭਵਿੱਖ ਜਿਹੜਾ ਉਹ ਪੰਜਾਬ ਦਾ ਕੀ ਹੋਊਗਾ। ਇੱਕ ਨਾ ਐਕਚੁਅਲੀ ਰਾਤੀ ਕਿਸੇ ਨੇ ਆਡੀਓ ਭੇਜੀ ਤੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇੱਕ MLA ਨੇ ਉਹ ਇੱਕ ਫੈਕਟਰੀ ਦੇ ਵਿੱਚ ਜਿਹੜਾ ਫੋਨ ਕਰ ਰਹੇ ਆ, ਕਿਸੇ ਨੂੰ ਭੇਜਿਆ ਉਹਨਾਂ ਨੇ ਉੱਥੇ ਲੇਬਰ ਲਵਾਉਣ ਦੇ ਵਾਸਤੇ। ਅੱਗੋਂ ਜਿਹੜਾ ਗੱਲ ਕਰ ਰਿਹਾ ਨਾ ਉਹ ਹੈਗਾ ਪ੍ਰਵਾਸੀ ਜਿਹੜਾ ਮਜ਼ਦੂਰ ਉਹਨਾਂ ਦੇ ਵਿੱਚੋਂ। ਉਹ ਕਹਿੰਦਾ ਕਿ ਮੈਂ MLA ਬੋਲ ਰਿਹਾ। ਉਹ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਨੂੰ। ਜਿਹੜਾ ਉਹ ਕਹਿੰਦਾ ਜੀ ਤੂੰ ਮੈਨੂੰ ਨਹੀਂ ਜਾਣਦਾ, ਮੈਂ MLA ਆ। ਕਹਿੰਦਾ ਮੈਂ ਨਹੀਂ ਜਾਣਦਾ, ਤੈਨੂੰ ਕਹਿਤਾ ਮੈਂ ਨਹੀਂ ਜਾਣਦਾ। ਉਹ ਕਹਿੰਦਾ ਤੇਰੀ ਹਿੰਮਤ ਕਿਵੇਂ ਹੋਈ ਕਿ ਮੈਂ ਕਿਸੇ ਨੂੰ ਭੇਜਿਆ ਤੇ ਤੂੰ ਉਹਨੂੰ ਰੱਖਿਆ ਨਹੀਂ। ਉਹ ਕਹਿੰਦਾ ਅਸੀਂ ਏਦਾਂ ਹੀ ਕਰਦੇ ਨੇ। ਇਹ ਇੱਕ ਆਡੀਓ ਕਾਲ ਹੈ, ਸ਼ਾਇਦ ਹੋ ਸਕਦਾ ਵਾਇਰਲ ਜਿਹੜਾ ਜੀ ਹੋ ਜਾਏ। ਮੈਂ ਤਾਂ ਨਹੀਂ ਕਿਸੇ ਨੂੰ ਅੱਗੇ ਜਿਹੜਾ ਜੀ ਉਹ ਭੇਜੀ ਕਿਉਂਕਿ ਇਹ ਨਿੱਜੀ ਕਾਲ ਹੁੰਦੀ ਹੈ, ਤਾਂ ਇਸ ਕਰਕੇ ਨਹੀਂ ਜਿਹੜਾ ਜੀ ਉਹ ਭੇਜੀ। ਮਤਲਬ ਕਿ ਇਹ ਇੱਕ ਇਸ਼ਾਰਾ ਹੈ ਜੀ ਉਸ ਪਾਸੇ ਵੱਲ ਨੂੰ ਕਿ ਕਿਹੋ ਜਿਹਾ ਕੁਛ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਇੱਥੇ ਵੇਖਣ ਸੁਣਨ ਨੂੰ ਜਿਹੜਾ ਜੀ ਉਹ ਮਿਲਣਾ ਔਰ ਕਿੰਨਾ ਲੋਕਾਂ ਨੇ ਇੱਥੇ ਜਿਹੜਾ ਜੀ ਉਹ ਕਾਬਲ ਹੋ ਜਾਣਾ। ਇਸ ਪੁਆਇੰਟ ਆਫ ਵਿਊ ਦੇ ਨਾਲ ਤਾਂ ਜਿਹੜਾ ਜੀ ਉਹ ਦੇਖਿਆ ਜਾ ਸਕਦਾ। ਪਰ ਮੈਂ ਇਹਦਾ ਇਹ ਵਿਰੋਧੀ ਨਹੀਂ ਗਾ ਕਿ ਇੱਥੇ ਆ ਕੇ ਕੋਈ ਹੋਰ ਨਾ ਵਸੇ, ਕਿਉਂਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਵਸੇ ਹਾਂ ਤੇ ਇਸ ਕਰਕੇ ਆਪਾਂ ਏਦਾਂ ਦੀ ਰਿਸਟ੍ਰਿਕਸ਼ਨ ਨਹੀਂ ਕਿਸੇ ਉੱਤੇ ਲਾ ਸਕਦੇ। ਲਾਸਟ ਕਾਲਰ ਗੁਰਦੀਪ ਸਿੰਘ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈ ਜੀ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਆ ਇਹਨਾਂ ਦੀ ਜਿੱਦਾਂ ਆਪਾਂ ਸਕੂਲ ਦੇ ਵਿੱਚ ਬੱਚਾ ਨਾ ਜਾਂ ਐਬਸੈਂਟ ਹੁੰਦਾ ਤਾਂ ਉਹਦਾ ਨਾਂ ਕੱਟ ਦਿੰਦੇ ਸਕੂਲ ਚੋਂ। ਇਹਨਾਂ ਵਾਸਤੇ ਵੀ ਕੋਈ ਕੰਡੀਸ਼ਨ ਹੈ ਕਿ ਇਹਦੀ ਇੰਨੇ % ਅਟੈਂਡੈਂਸ ਹੋਣੀ ਜ਼ਰੂਰੀ ਆ? ਜੇ ਨਹੀਂ ਹੁੰਦੀ ਤੇ ਇਹਦੀ ਕੋਈ ਫੀਸ ਜਾਂ ਜਿਹੜੀ ਇਹਨਾਂ ਨੂੰ ਤਨਖਾਹ ਭੱਤੇ ਮਿਲਦੇ ਉਹ ਕੱਟ ਲੈਣ? ਕੋਈ ਏਦਾਂ ਦਾ MP ਜਾਂ MLA ਵਾਸਤੇ ਇੰਡੀਆ ਚ ਕਾਨੂੰਨ ਹੈ ਕੋਈ ਏਦਾਂ ਦਾ? ਥੈਂਕ ਯੂ ਜੀ। ਹੈਗਾ ਜੀ, ਬਿਲਕੁਲ ਹੈਗਾ। ਤੇ ਜਿਹੜਾ ਜੀ ਲਗਾਤਾਰ ਫੈਸ਼ਨ ਜਿਹੜੇ ਆ ਜੀ ਉਹ ਮਿਸ ਕਰਦੇ ਆ ਤੇ ਫਿਰ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਆਉਂਦੇ ਆ ਨਾ ਹਾਜ਼ਰੀ ਪਵਾਉਣ ਦੇ ਵਾਸਤੇ, ਉਹ ਪਹਿਲਾਂ ਸਹੁੰ ਚੁੱਕੇ ਆਏ ਸੀਗੇ, ਮੁੜ ਕੇ ਇੱਕ ਫੈਸ਼ਨ ਦੇ ਵਿੱਚ ਫੇਰ ਜਿਹੜੀ ਜੀ ਉਹ ਹਾਜ਼ਰੀ ਪਵਾ ਕੇ ਪਿੱਛੋਂ ਜਿਹੜਾ ਨਿਕਲ ਗਏ, ਹਾਜ਼ਰੀ ਜਿਹੜਾ ਉਹ ਪਵਾ ਜਾਂਦੇ ਨੇ। ਬਿਲਕੁਲ ਰੱਦ ਹੋ ਸਕਦੀ ਹੈ ਇਹਨਾਂ ਦੀ, ਪਰ ਉਹਨਾਂ ਦੀ ਜਿਹੜਾ ਪ੍ਰੋਸੈਸ ਹੈ ਉਹ ਲੰਬਾ ਹੈ। ਇਸ ਕਰਕੇ ਦੂਜੀ ਗੱਲ ਹੈ, ਇਹ ਚੋਰ ਮੋਰੀਆਂ ਇਹ ਵੀ ਜਾਣਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਹਾਜ਼ਰੀ ਜਿਹੜੀ ਹੈ ਜੀ ਉਹ ਪਾਉਣੀ ਹੈ। ਹਾਜ਼ਰੀ ਪਈ ਜਾਣੀ, ਉੱਥੇ ਬੋਲਣਾ ਨਾ। ਜਿਹੜੇ ਹਰਿੰਦਰ ਸਿੰਘ ਖਾਲਸਾ ਜਿਹੜੀ ਜੀ ਉਹ ਬੋਲ ਰਹੇ ਸੀਗੇ ਜੇ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੇ, ਉੱਥੇ ਤਾਂ ਬੋਲ ਰਹੇ ਮੀਡੀਆ ਦੇ ਮਾਈਕ ਸਾਹਮਣੇ ਰਖਾ ਕੇ, ਪਰ 5 ਸਾਲਾਂ ਦੇ ਵਿੱਚ ਸਿਰਫ 2 ਵਾਰੀ ਮੂੰਹ ਖੋਲਿਆ। ਇਹਨਾਂ ਦੇ ਵਾਸਤੇ ਜਿਹੜਾ ਦੀ ਉਹ ਮਸ਼ਹੂਰ ਹੈ ਕਿ ਇਹ ਉਦੋਂ ਹੀ ਮੂੰਹ ਖੋਲਦੇ ਆ ਪਾਰਲੀਮੈਂਟ ਦੇ ਵਿੱਚ ਜਦੋਂ ਆਵਾਸੀ ਲੈਣੀ ਹੁੰਦੀ। ਸੋ ਇਹ ਆਵਾਸੀ ਵਾਲੇ ਨੇ ਜੀ, ਜਾਂਦੇ ਨੇ, ਹਾਜ਼ਰੀਆਂ ਪਾਉਂਦੇ ਨੇ। ਜਿਹੜੇ ਆਪਣੇ ਇਹਨਾਂ ਨੂੰ ਮਿਲਦੇ ਨੇ ਭੱਤੇ, ਉਹ ਭੱਤੇ ਲੈਣ ਦੇ ਵਿੱਚ ਸਭ ਤੋਂ ਮੋਹਰੀ ਉਹ ਬੰਦਾ ਹੁੰਦਾ ਜਿਹੜਾ ਬੋਲਦਾ ਨਹੀਂ। ਹਰਿੰਦਰ ਸਿੰਘ ਖਾਲਸਾ ਹੋਰੀ ਉਹਨਾਂ ਦੇ ਵਿੱਚੋਂ ਇੱਕ ਨੇ ਜੀ। ਤਾਂ ਉਧਰੋਂ ਇਹ ਘੱਟ ਨਹੀਂ ਕਰਦੇ ਜੀ, ਹਾਜ਼ਰੀ ਤਾਂ ਆਪਣੀ ਪੂਰੀ ਰੱਖਦੇ ਆ, ਭੱਤੇ ਵੀ ਪੂਰੇ ਜਿਹੜੇ ਰੱਖਦੇ ਆ, ਸਾਰਾ ਕੁਛ ਜਿਹੜਾ ਜੀ ਉਹ ਪੂਰੇ ਦਾ ਪੂਰਾ ਲੈਂਦੇ ਆ। ਹਾਂ, ਜ਼ਿੰਮੇਵਾਰੀ ਨਹੀਂ ਆਪਣੀ ਜਿਹੜੀ ਦੀ ਸਮਝਦੇ। ਜਿਹੜਾ ਬੋਲਦਾ ਨੀ ਗਾ ਇਹਦੇ ਉੱਤੇ ਇਹ ਜ਼ਰੂਰ ਹੋਣਾ ਚਾਹੀਦਾ ਜੀ, ਜਿਹੜਾ ਕਿ ਜੇ ਇਦੋਂ ਘੱਟ ਵਾਰੀ ਬੋਲਿਆ ਉਹਦੇ ਭੱਤੇ ਜਿਹੜੇ ਉਹ ਕੱਟ ਲਏ ਜਾਣ। ਇਹ ਜੇ ਇਹ ਹੋਵੇ ਤਾਂ ਇਹ ਏਦਾਂ ਦੀ ਕੋਈ ਰਿਸਟ੍ਰਿਕਸ਼ਨ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।